ਕਿਹੜੀ ਚੰਦਰੀ ਜਿਹੜੀ ਨਜ਼ਰ ਆ ਉਹ ਪੰਜਾਬ ਨੂੰ ਲੱਗ ਗਈ, ਕਿਹੜੀਆਂ ਬੁਰੀਆਂ ਬਲਾਵਾਂ ਨੇ ਪੰਜਾਬ ਘੇਰ ਲਿਆ, ਕਿਵੇਂ ਪੰਜਾਬ ਦੀਆਂ ਮਾਵਾਂ ਦੀਆਂ ਕੁੱਖਾਂ ਜਿਹੜੀਆਂ ਉੱਜੜ ਰਹੀਆਂ ਨੇ, ਕਿਸ ਤਰ੍ਹਾਂ ਪੰਜਾਬ ਦੇ ਨੌਜਵਾਨ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋਏ ਆ। ਪੰਜਾਬੀਓ, ਮੈਂ ਅੱਜ ਦੀ ਜੋ ਘਟਨਾ ਘਟੀ ਆ, ਕੁਲਵੀਰ ਨਰੂਆਣਾ ਤੇ ਉਹਦਾ ਇੱਕ ਸਾਥੀ, ਦੋ ਨੌਜਵਾਨਾਂ ਦੀ ਮੌਤ ਹੋਈ ਆ ਤੇ ਇੱਕ ਨੌਜਵਾਨ ਜਿਹੜਾ ਉਹ ਗੰਭੀਰ ਜ਼ਖਮੀ ਹੋਇਆ। ਤਾਂ ਉਸ ਸੰਬੰਧ 'ਚ ਗੱਲ ਕਰਨੀ ਆ ਕਿ ਪਿਛਲੇ ਇੱਕ ਦਹਾਕੇ ਤੋਂ, ਪਿਛਲੇ 10 ਸਾਲਾਂ ਤੋਂ ਪੰਜਾਬ ਦੇ ਸੈਂਕੜੇ ਨੌਜਵਾਨ ਜਿਹੜੇ ਉਹ ਮੌਤ ਦੇ ਮੂੰਹ 'ਚ ਜਾ ਪਏ ਨੇ। ਮੈਨੂੰ ਲੱਗਦਾ ਕਿ ਨਾ ਸਾਡੀ ਜਵਾਨੀ ਦਾ ਕੋਈ ਵੱਟ ਦਾ ਰੌਲਾ ਹੈ, ਨਾ ਕੋਈ ਅਣਖ ਇੱਜ਼ਤ ਦਾ ਰੌਲਾ ਹੈ। ਰੌਲਾ ਹੈ ਕਾਹਦਾ? ਅੱਜ ਅਸੀਂ ਕੁਲਵੀਰ ਦੇ ਉੱਥੇ ਜੋ ਦੇਖਿਆ, ਜਾਂ ਪਹਿਲਾਂ ਵੀ ਜਦੋਂ ਕੋਈ ਨੌਜਵਾਨ ਮਰਦਾ ਉਹਦੇ ਘਰਦਿਆਂ ਦਾ ਜਿਹੜਾ ਬਰਲਾਪ ਹੈ ਉਹ ਦੇਖਦੇ ਹਾਂ ਤਾਂ ਯਾਰ ਬੰਦੇ ਦੇ ਅੰਦਰੋਂ ਕਲੇਜਾ ਫਟ ਕੇ ਬਾਹਰ ਨੂੰ ਆਉਣ ਵਾਲੀ ਗੱਲ ਹੁੰਦੀ ਹੈ ਕਿ ਕਿਸ ਤਰ੍ਹਾਂ ਉਹ ਮਾਂ ਦੀਆਂ ਆਂਦਰਾਂ ਬਲੂੰਦਰੀਆਂ ਜਾਂਦੀਆਂ ਨੇ। ਅੱਜ ਅਸੀਂ ਉਹ ਮਾਂ ਰੋਂਦੀ ਦੇਖੀ ਕਿ ਕਿਵੇਂ ਉਸ ਮਾਂ ਦਾ ਇੱਕ ਰਲਾਹਟ ਸੁਣ ਕੇ ਮੈਨੂੰ ਲੱਗਦਾ ਕਿ ਆਸਮਾਨ ਦੇ ਵੀ ਹਿੱਕ ਪਾੜ ਜੇ। ਬਾਲ ਖੁੱਲ੍ਹੇ ਹੋਏ ਨੇ, ਗਲ 'ਚ ਪੈਂਦੇ ਨੇ, ਕੋਈ ਸੁੱਧ ਬੁੱਧ ਨਹੀਂ ਹੈ। ਉਹਦਾ ਛੋਟਾ ਜਿਹਾ ਬੱਚਾ, ਇੱਕ 8-9 ਸਾਲ ਦੀ ਉਮਰ ਹੋਣੀ ਹੈ, ਬਾਰ-ਬਾਰ ਮਰੇ ਹੋਏ ਆਪਣੇ ਬਾਪ ਦੇ ਮੂੰਹ ਦੇ ਉੱਤੋਂ ਦੀ ਹੱਥ ਫੇਰ ਰਿਹਾ। ਉਹਦੀ ਘਰ ਵਾਲੀ ਇੱਕ ਨੌਜਵਾਨ ਜਿਹੜੀ ਕੁੜੀ ਹੈ, ਉਹਦੀ ਜ਼ਿੰਦਗੀ ਤਬਾਹ ਹੋ ਗਈ। ਉਹਦਾ ਬੁੱਢਾ ਬਾਪ, ਜਿਹੜੇ ਬਾਪ ਦੀ ਅਰਥੀ ਪੁੱਤ ਦੇ ਕੰਧਿਆਂ ਤੇ ਜਾਣੀ ਸੀ, ਅੱਜ ਪੁੱਤ ਦੀ ਅਰਥੀ ਉਸ ਬੁੱਢੇ ਬਾਪ ਦੇ ਕੰਧਿਆਂ ਤੇ ਆਈ ਆ। ਸੋਚ ਕੇ ਦੇਖੋ ਯਾਰ, ਜਦੋਂ ਬਾਪ ਇੱਕ ਨੌਜਵਾਨ ਪੁੱਤ ਨੂੰ, ਉਹਦੀ ਲਾਸ਼ ਨੂੰ ਚੱਕ ਕੇ ਸਿਵਿਆਂ ਵੱਲ ਲੈ ਕੇ ਜਾਂਦਾ ਤੇ ਧਰਤੀ ਵੇਲ ਨਹੀਂ ਦਿੰਦੀ ਉਸ ਸਮੇਂ ਬਾਪ ਨੂੰ। ਇਹ ਦੁਖਾਂਤ ਕਿੱਡਾ ਵੱਡਾ ਵਾਪਰ ਰਿਹਾ ਸਾਡੇ ਪੰਜਾਬ ਦੇ ਵਿੱਚ। ਇੱਕ ਨਹੀਂ, ਦੋ ਨਹੀਂ, ਸੈਂਕੜੇ ਮੁੰਡੇ, ਨੌਜਵਾਨ ਵਧੀਆ, ਜਿਹੜੇ ਕੋਈ ਚੰਗੇ ਖਿਡਾਰੀ ਵੀ ਸੀ, ਚੰਗੇ ਕਿਰਦਾਰਾਂ ਦੇ ਵੀ ਸੀ, ਉਹ ਵੀ ਇਹਦੀ ਭੇਂਟ ਚੜ੍ਹ ਗਏ। ਸਾਨੂੰ ਕੀ ਲੱਗਦਾ ਕਿ ਇੱਕ ਇਨਸਾਨ ਚਲੇ ਜਾਣ ਨਾਲ, ਜਦੋਂ ਇੱਕ ਇਨਸਾਨ ਮਰਦਾ ਨਾ, ਉਹ ਤਾਂ ਮਿੱਟੀ ਹੋ ਜਾਂਦਾ, ਉਹਨੂੰ ਕੋਈ ਪਤਾ ਨਹੀਂ, ਮਰਨ ਵਾਲਾ ਤਾਂ ਚਲਾ ਗਿਆ, ਉਹ ਤਾਂ ਮਿੱਟੀ ਹੋ ਗਿਆ। ਪਰ ਉਹਦੇ ਮਗਰ ਕਿੰਨੀਆਂ ਜ਼ਿੰਦਗੀਆਂ ਮਰਦੀਆਂ ਨੇ, ਕਦੇ ਸੋਚਿਆ? ਰੌਲਾ ਕੀ ਆ? ਕਹਿੰਦੇ 88 ਦੇ ਵਿੱਚ, 88-90 ਦੀ ਗੱਲ ਹੈ, ਸੁਣੀ ਸੁਣਾਈ ਗੱਲ ਹੈ, ਆਪਾਂ ਤਾਂ ਬਹੁਤ ਛੋਟੇ ਸੀ ਉਦੋਂ, ਕਿ ਮੱਖਣ ਨੂੰ ਮਾਰਨ ਦੇ ਵਿੱਚ ਡਿੰਪੀ ਦਾ ਨਾਂ ਲੱਗਦਾ ਰਿਹਾ, ਡਿੰਪੀ ਨੂੰ ਮਾਰਨ ਦੇ ਵਿੱਚ ਰੌਕੀ ਦਾ ਨਾਂ ਲੱਗਦਾ ਰਿਹਾ, ਰੌਕੀ ਨੂੰ ਮਾਰਨ ਦੇ ਵਿੱਚ ਜੈਪਾਲ ਦਾ ਨਾਂ ਲੱਗਦਾ ਰਿਹਾ, ਜੈਪਾਲ ਨੂੰ ਪੁਲਿਸ ਨੇ ਮਾਰ ਦਿੱਤਾ। ਕੀ ਲੱਗਦਾ ਜਿਹੜਾ ਵੀ ਇਨਸਾਨ ਅੱਜ ਕਿਸੇ ਨੂੰ ਮਾਰਦਾ, ਕਿਸੇ ਦੇ ਘਰੇ ਸੇਵਾ ਬਾਲਦਾ ਹੈ, ਕੀ ਉਹ ਇਨਸਾਨ ਜਿਉਂਦਾ ਰਹਿ ਸਕਦਾ? ਮੈਨੂੰ ਇੱਕ ਉਦਾਹਰਨ ਤੁਸੀਂ ਦੇਖ ਲਿਓ, ਦੱਸ ਦਿਓ ਵੀ ਇੱਕ ਵੀ ਬੰਦਾ ਐਸਾ ਹੋਵੇ ਜਿਹਨੇ ਕਿਸੇ ਨੂੰ ਮਾਰ ਕੇ ਸੁੱਖ ਦਾ ਜੀਵਨ ਬਤੀਤ ਕੀਤਾ ਹੋਵੇ, ਵਧੀਆ ਜ਼ਿੰਦਗੀ ਨਿਭਾਈ ਹੋਵੇ, ਉਹਦੇ ਵੀ ਇੱਕ ਦਿਨ ਘਰੇ ਸੇਵਾ ਬਣਦਾ। ਕਾਹਦਾ ਰੌਲਾ? ਪੱਗ ਦਾ ਰੌਲਾ।
ਵੀ ਉਹਨੂੰ ਮਾਰ ਕੇ ਪੱਗ ਸਾਡੇ ਸਿਰ ਤੇ ਆ ਜੂ, ਉਹਨੂੰ ਮਾਰ ਕੇ ਪੱਗ ਸਾਡੇ ਸਿਰ ਤੇ ਆ ਜੂ। ਉਹ ਬਾਈ ਇਹ ਪੱਗ ਕਿਹਦੇ ਸਿਰ ਤੇ ਰਹੀ? ਇਹ 2-4 ਦਿਨ ਦੀ ਫੋਕੀ ਵਾਹ ਵਾਹ ਬੱਲੇ ਬੱਲੇ ਆ ਫੇਸਬੁੱਕਾਂ ਤੇ ਵੀ ਬੜਾ ਬੰਦਾ ਬਈ ਬੜਾ ਬੰਦਾ, ਬੰਦਾ ਮਾਰਤਾ ਬੰਦਾ ਮਾਰਤਾ। ਯਾਰ ਕਿੰਨੇ ਨੌਜਵਾਨ ਮੁੰਡੇ ਮਰੇ। ਰਾਣਾ ਮਰਦਾ ਮੁੰਡਾ ਸੇਖੇ ਵਾਲਾ, ਉਹਦੇ ਘਰ ਵਾਲੀ ਕੋਲ ਬੱਚਾ ਹੋਣ ਵਾਲਾ, ਪੇਟ 'ਚ ਬੱਚਾ ਹੁੰਦਾ, ਉਹਦੇ ਘਰ ਵਾਲੀ ਗੱਡੀ 'ਚ ਨਾਲ ਬੈਠੀ ਹੁੰਦੀ ਹੈ, ਉੱਥੇ ਉਹਦੇ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ। ਉਹ ਮੁੰਡਾ ਚੰਡੀਗੜ੍ਹ ਮਰਿਆ, ਗੁਰਲਾਲ ਬਰਾੜ, ਕੱਲਾ ਕੱਲਾ ਮਾਪਿਆਂ ਦਾ ਪੁੱਤ ਸੀ, ਮਿੱਟੀ ਬਣਾ ਦਿੱਤਾ ਗਿਆ। ਫਿਰ ਉਹ ਗੁਰਲਾਲ ਭਲਵਾਨ ਮਰਦਾ ਹੈ, ਜਿਹੜਾ ਮੁੰਡਾ ਫਰੀਦਕੋਟ ਮਰਦਾ ਹੈ। ਸ਼ੇਰਾ ਖੁੱਬਣ ਮਰਦਾ ਹੈ, ਸ਼ੇਰਾ ਖੁੱਬਣ ਮਰਦਾ ਹੈ। ਵਿੱਕੀ ਗੌਂਡਰ ਮਰਦਾ, ਉਹਦੇ ਨਾਲ 2 ਸਾਥੀ ਹੋਰ ਮਰਦੇ ਨੇ। ਜੰਪੀ ਬੰਟੀ ਨਿਸ਼ਾਨ ਮਾਰੇ ਜਾਂਦੇ ਨੇ। ਸੁੱਖਾ ਕਾਲੋਂ ਮਾਰਿਆ ਜਾਂਦਾ ਹੈ। ਦਵਿੰਦਰ ਬੰਬੀਹਾ ਮਾਰਿਆ ਜਾਂਦਾ ਹੈ। ਕਿੰਨਿਆਂ ਕਦੇ ਨਾਂ ਲਵਾਂ ਮੈਂ। ਇਹਨਾਂ 5-7-10 ਸਾਲਾਂ ਦੇ ਵਿੱਚ ਸੈਂਕੜੇ ਨੌਜਵਾਨ ਇਹਦੀ ਭੇਂਟ ਚੜ੍ਹ ਗਏ। ਦੱਸੋ ਬਾਈ ਰੌਲਾ ਸਾਡਾ ਕਾਹਦਾ? ਕਿਹੜੀ ਗੱਲ ਦਾ ਰੌਲਾ ਸੀ? ਕਿਹੜੀ ਗੱਲ ਪਿੱਛੇ ਲੜ ਰਹੇ ਹਾਂ? ਪਹਿਲਾਂ ਸਾਰੇ ਇੱਕ ਹੁੰਦੇ ਸੀ, ਸਾਰੇ ਇੱਕ ਹੁੰਦੇ ਨੇ, ਇਕੱਠੇ ਰਹਿੰਦੇ ਨੇ, ਇਕੱਠੇ ਖਾਂਦੇ ਪੀਂਦੇ ਨੇ। ਫਿਰ ਉੱਥੋਂ ਦੁਸ਼ਮਣੀਆਂ ਵੱਧਦੀਆਂ ਨੇ, ਇੱਕ ਦੂਜੇ ਨੂੰ ਮਾਰਨਾ ਸ਼ੁਰੂ ਕਰ ਦਿੰਦੇ ਆ। ਮਨ ਬੜਾ ਉਦਾਸ ਆ ਯਾਰ ਕਿ ਉਹ ਜਿਹੜਾ ਸੀਨ ਆ ਨਾ, ਜਿਹੜਾ ਉਹ ਦ੍ਰਿਸ਼ ਆ ਨਾ, ਜਿਹੜਾ ਜਦੋਂ ਅੱਖਾਂ ਦੇਖਦੀਆਂ ਨੇ ਕਿ ਕਿਵੇਂ ਇੱਕ ਮਾਂ ਪੁੱਤ ਦੀ ਛਾਤੀ ਤੇ ਡਿੱਗ ਡਿੱਗ ਬੈਣ ਪਾਉਂਦੀ ਹੈ, ਕਿਵੇਂ ਇੱਕ ਛੋਟਾ ਜਿਹਾ ਬੱਚਾ ਆਪਦੇ ਬਾਪ ਨੂੰ, ਹੁਣ ਉਹ ਬੱਚਾ ਜਿਹੜਾ ਨਾ, ਉਹਨੂੰ ਹਰ ਸ਼ੈ ਮਿਲ ਜਾਣੀ ਆ ਦੁਨੀਆ ਦੀ, ਪਰ ਪਿਓ ਨਹੀਂ ਮਿਲਣਾ। ਜਿਹੜੀ ਘਰ ਵਾਲੀ ਆ ਵਿਚਾਰੀ, ਉਹਨੂੰ ਉਹਦੇ ਘਰ ਵਾਲਾ ਨਹੀਂ ਮਿਲਣਾ। ਇੱਕ ਮਾਂ ਦੀਆਂ ਆਂਦਰਾਂ ਬਲੂੰਦਰੀਆਂ ਗਈਆਂ, ਆਂਦਰਾਂ ਉਹਦੀਆਂ ਖਤਮ ਹੋ ਗਈਆਂ। ਉਹ ਮਾਂ ਨੂੰ ਪੁੱਤ ਨਹੀਂ ਮਿਲਣਾ। ਉਸ ਬਾਪ ਨੂੰ ਜਿਹੜੇ ਬਾਪ ਦਾ ਉਹਨੇ ਬੁੱਢੇ ਹੋਏ ਦਾ ਉਹਦੀ ਡੰਗੋਰੀ ਬਣਨਾ ਸੀ, ਉਹਦਾ ਸਹਾਰਾ ਬਣਨਾ ਸੀ, ਉਹਨੂੰ ਉਹ ਬੱਚਾ ਨਹੀਂ ਮਿਲਣਾ। ਸਾਥੀਓ, ਇੱਥੇ ਇੱਕ ਜਾਨਵਰ ਵੀ ਮਰ ਜੇ ਨਾ, ਜਾਨਵਰ ਵੀ ਮਰ ਜੇ ਤਾਂ ਵੀ ਬੰਦੇ ਨੂੰ ਦੁੱਖ ਲੱਗਦਾ ਕਿ ਯਾਰ ਜਾਨਵਰ ਕਿਉਂ ਮਰ ਗਿਆ। ਤੇ ਬੰਦਾ ਤਾਂ ਯਾਰ ਬਹੁਤ ਕੀਮਤੀ ਚੀਜ਼ ਆ। ਸੋ ਇਸ ਕਰਕੇ ਮਨ ਅੱਜ ਬੜਾ ਭਰਿਆ ਵਾ ਸੀ, ਉਦਾਸ ਮਨ ਸੀ ਕਿ ਯਾਰ ਝੱਲੇ ਨਹੀਂ ਜਾਂਦੇ ਬਾਈ। ਪਰਿਵਾਰ ਐ ਰੋਂਦਾ, ਉੱਥੇ ਕੋਈ ਬੰਦਾ ਖੜਾ ਹੋਵੇ ਨਾ, ਝੱਲਿਆ ਨਹੀਂ ਜਾਂਦਾ। ਸੰਸਾਰ ਉੱਜੜ ਜਾਂਦਾ। ਅੱਜ ਨੇਰ ਪੈ ਗਿਆ ਉਹਨਾਂ ਘਰਾਂ ਦੇ ਵਿੱਚ ਜਿਨ੍ਹਾਂ ਦੇ ਪੁੱਤ ਮਾਰੇ ਗਏ। ਕਿੰਨੀਆਂ ਮਾਵਾਂ ਦੇ ਪਹਿਲਾਂ ਪੁੱਤ ਮਰੇ, ਉਹਨਾਂ ਦੇ ਘਰ ਉੱਜੜੇ, ਉਹਨਾਂ ਦੇ ਨੇਰ ਪਿਆ, ਉਹਨਾਂ ਦੀਆਂ ਅੱਖਾਂ ਅੰਨੀਆਂ ਹੋ ਗਈਆਂ। ਕਾਹਦੀ ਯਾਰ ਫੋਕੀ, ਮੈਂ ਫੋਕੀ ਬੱਲੇ ਬੱਲੇ। ਜਾਂ ਉਹੀ ਗੱਲ ਮੈਂ ਫਿਰ ਕਹਿੰਦਾ ਕਿ ਸਿਰਫ ਇਸ ਗੱਲ ਲਈ ਕਿ ਸਾਡੇ ਸਿਰ ਤੇ ਪੱਗ ਆ ਜੂਗੀ। ਪੱਗਾਂ ਬਾਈ ਕਿੱਥੇ ਟਿਕਦੀਆਂ? ਐ ਪੱਗਾਂ ਨਹੀਂ ਟਿਕਦੀਆਂ। ਬੰਦੇ ਮਾਰ ਕੇ ਨਹੀਂ ਬਾਈ ਪੱਗਾਂ ਟਿਕਦੀਆਂ। ਇੱਕ ਵੀਰ ਲਿਖਦਾ ਕਿ ਬਾਈ ਇਹ ਸਾਰਾ ਮਾਹੌਲ ਸਿਆਸੀ ਬੰਦੇ ਪੈਦਾ ਕਰਦੇ। ਇਹ ਤਾਂ ਬਾਈ ਹੈਗੀ ਹੈ, ਇਹ ਸਿਸਟਮ ਦਾ ਕਸੂਰ ਹੈ, ਸਿਆਸੀ ਬੰਦਿਆਂ ਦਾ ਕਸੂਰ ਹੈ। ਉਹਨਾਂ ਨੇ ਸਾਨੂੰ ਸਾਡੀ ਜਵਾਨੀ ਨੂੰ ਕਿਵੇਂ ਵਰਤਣਾ ਹੈ, ਪਹਿਲਾਂ ਵਰਤਦੇ ਨੇ ਫਿਰ ਮਰਵਾਉਂਦੇ ਨੇ। ਪਰ ਪੰਜਾਬ ਦੇ ਪੁੱਤਰੋ ਕਿਹੜੇ ਰਾਹ ਪੈ ਗਏ,
ਕਿਹੜੇ ਰਾਹ ਪੈ ਗਏ। ਇਹ ਰਾਹ ਸਿੱਧਾ ਮੌਤ ਵੱਲ ਲੈ ਕੇ ਜਾਂਦਾ, ਸਿੱਧੀ ਮੌਤ ਹੈ। ਕੋਈ ਖੁਸ਼ਕਿਸਮਤੀ ਹੋਊਗਾ ਜਿਹੜਾ ਇਹ ਰਾਹ ਤੋਂ ਵਾਪਸ ਆ ਕੇ ਆਪਦੇ ਪਰਿਵਾਰ ਦੇ ਵਿੱਚ ਜੀਵਨ ਬਸਰ ਕਰੂਗਾ। ਹਾਂ, ਜੇ ਲੜਨਾ ਹੈ ਆਪਣੇ ਹੱਕਾਂ ਲਈ ਇਕੱਠੇ ਹੋ ਕੇ ਲੜੀਏ, ਪੰਜਾਬ ਨੂੰ ਬਚਾਉਣ ਲਈ ਲੜੀਏ, ਪੰਜਾਬੀਅਤ ਨੂੰ ਬਚਾਉਣ ਲਈ ਲੜੀਏ। ਕੀ ਪਤਾ ਹੁੰਦਾ ਇਨਸਾਨ ਨੂੰ ਯਾਰ, ਉਹਨੂੰ ਕੀ ਪਤਾ ਸੀ ਉਹਨਾਂ ਦੋ ਨੌਜਵਾਨਾਂ ਨੂੰ ਕਿ ਸਵੇਰੇ 7 ਵਜੇ ਪੌਣੇ 8 ਦੀ ਘਟਨਾ ਹੈ। 7:30 ਵਜੇ ਤੱਕ ਵੀ ਨਹੀਂ ਪਤਾ ਸੀ ਕਿ ਸਾਡੀ ਮੌਤ ਸਾਨੂੰ ਉਡੀਕ ਰਹੀ ਹੈ। ਬਿਲਕੁਲ ਪਾਣੀ ਦੇ ਬੁਲਬੁਲੇ ਵਾਲੀ ਗੱਲ ਆ ਬੰਦੇ ਦੀ, ਕਦੋਂ ਬੰਦਾ ਬੁਲਬੁਲਾ ਫੁੱਟ ਜਾਂਦਾ ਬੰਦੇ। ਅਗਲੀ ਗੱਲ ਮੈਂ ਮੀਡੀਆ ਵਾਲਿਆਂ ਨੂੰ ਕਹਿਣਾ ਚਾਹੁੰਦਾ, ਮਾੜੀ ਮੋਟੀ ਸ਼ਰਮ ਕਰਿਆ ਕਰੋ ਯਾਰ, ਠੀਕ ਆ? ਮੀਡੀਆ ਵਾਲਿਓ, ਤੁਸੀਂ ਖਬਰ ਬਣਾਉਣੀ ਆ ਬਣਾਓ ਜੀ, ਸਦਕੇ ਬਣਾਓ। ਉੱਥੇ ਘੱਟੋ ਘੱਟ ਬਾਈ ਮੈਂ ਉੱਥੇ ਵੀ ਨਹੀਂ, ਹੋਰ ਵੀ ਮੈਂ ਉਹਦੇ ਜੈਪਾਲ ਦੇ ਵੀ ਦੇਖਦਾ ਰਿਹਾ ਕਿ ਜਿੱਦੇ ਜੈਪਾਲ ਦੇ ਲਾਸ਼ ਲੈ ਕੇ ਆਂਦੀ ਗਈ, ਜਿੰਨੇ ਇਹ ਇਸ ਤਰ੍ਹਾਂ ਦੇ ਹਾਦਸੇ ਹੁੰਦੇ ਨੇ ਉੱਥੇ, ਠੀਕ ਆ ਤੁਸੀਂ ਉਹਦੀ ਖਬਰ ਕਰਨੀ ਆ, ਕਰੋ ਜੀ, ਸਦਕੇ ਕਰੋ। ਪਰ ਇਹ ਥੋੜ੍ਹੀ ਹੁੰਦਾ ਯਾਰ, ਜੇ ਨਵਾਉਣਦੇ ਨੇ ਬੰਦੇ ਨੂੰ ਤਾਂ ਵੀ ਤੁਸੀਂ ਪਤੰਦਰੋਂ 50-50 ਕੈਮਰੇ ਲੈ ਕੇ ਉੱਥੇ ਖੜ੍ਹ ਜਾਂਦੇ ਹੋ। ਜੇ ਉੱਥੇ ਕਿਸੇ ਨੇ ਮੂੰਹ ਦੇਖਣਾ ਨੇੜੇ ਹੋ ਕੇ ਤਾਂ ਵੀ ਤੁਹਾਡਾ ਉੱਥੇ ਮੇਲਾ ਲੱਗਿਆ ਹੁੰਦਾ, 4 ਚੁਫੇਰੋਂ ਘੇਰੀ ਖੜ੍ਹੇ ਹੁੰਦੇ ਹੋ। ਦੁੱਖ ਸਮਝਿਆ ਕਰੋ, ਇਹ ਦੁੱਖ ਉਹ ਦੁੱਖ ਦੇਖਿਆ ਕਰੋ, ਉਹਨੂੰ ਮਹਿਸੂਸ ਕਰਿਆ ਕਰੋ, ਉਸ ਦਰਦ ਨੂੰ, ਕਿ ਉਸ ਸਮੇਂ ਉਸ ਪਰਿਵਾਰ ਦੇ ਉੱਤੇ ਕੀ ਬੀਤਦੀ ਆ, ਉਹਦੇ ਰਿਸ਼ਤੇਦਾਰਾਂ ਮਿੱਤਰਾਂ ਸੱਜਣਾਂ 'ਤੇ ਕੀ ਬੀਤਦੀ ਹੁੰਦੀ ਹੈ। ਸੋ ਬਾਈ, ਅਖੀਰ ਦੇ ਉੱਤੇ ਮੈਂ ਇਹੀ ਪੰਜਾਬ ਵਾਲਿਆਂ ਨੂੰ ਕਹਿਣਾ ਚਾਹੁੰਦਾ ਕਿ ਪੰਜਾਬ ਦੇ ਨੌਜਵਾਨੋ, ਬਾਈ ਜਿੰਨੇ ਸਾਡੇ ਮਾੜੇ ਮੋਟੇ ਗਿਲੇ ਸ਼ਿਕਵੇ ਨੇ ਨਾ, ਭੁਲਾ ਦਿਓ ਸਾਰੇ, ਕੱਢ ਦਿਓ ਮਨਾਂ ਚੋਂ ਯਾਰ। ਕੁਛ ਨਹੀਂ ਹੈ ਇੱਥੇ, ਕੀ ਲੈ ਜਾਓਗੇ ਯਾਰ? ਕਿਸੇ ਨੂੰ ਮਾਰ ਕੇ ਕੀ ਲੈ ਜਾਓਗੇ? ਮਰ ਕੇ ਮਾਰਨਾ ਪੈਂਦਾ, ਬੰਦਾ ਉਦੋਂ ਮਾਰਦਾ ਬੰਦੇ ਨੂੰ ਜਦੋਂ ਸਿਰੋਂ ਪਾਣੀ ਲੰਘ ਜਾਂਦਾ। ਆਹ ਤਾਂ ਕੋਈ ਪਾਣੀ ਵਾਲੀ ਗੱਲ ਹੀ ਨਹੀਂ ਬਈ, ਆਹ ਤਾਂ ਰੌਲਾ ਹੀ ਨਹੀਂ ਕੋਈ ਕਿਸੇ ਕਿਸਮ ਦਾ ਯਾਰ। ਜਿਹੜੇ ਹਿਸਾਬ ਨਾਲ ਅਸੀਂ ਇੱਕ ਦੂਜੇ ਨੂੰ ਮਾਰੀ ਜਾਂਦੇ ਹਾਂ, ਕਿਉਂ ਅਸੀਂ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋਏ ਹਾਂ? ਕੀ ਵੰਡਣਾ ਅਸੀਂ, ਕੀ ਕੱਢਣਾ? ਮੀਡੀਆ ਦੇ ਵਿੱਚ ਵੀਰ ਲਿਖਦਾ ਕਿ ਮੀਡੀਆ ਨੇ ਬਹੁਤ ਗੰਦ ਪਾਇਆ। ਬਿਲਕੁਲ ਬਾਈ, ਮੀਡੀਆ ਤੜਕੇ ਦਾ ਮੈਂ ਦੇਖ ਲੈਂਦੇ ਹਾਂ, ਮਸ਼ਹੂਰ ਗੈਂਗਸਟਰ ਗੋਲੀਆਂ ਨਾਲ ਭੁੰਨਿਆ, ਮਸ਼ਹੂਰ ਗੈਂਗਸਟਰ ਢੇਰੀ ਕਰਤਾ, ਇਹ ਕਰਤਾ, ਉਹ ਕਰਤਾ, ਇਹ ਕਰਤਾ। ਜਦੋਂ ਕਿ ਮਾਂ ਦਾ ਪੁੱਤ ਮਰਦਾ, ਕਿਸੇ ਭੈਣ ਦਾ ਭਰਾ ਮਰਦਾ, ਕਿਸੇ ਬੱਚੇ ਦਾ ਬਾਪ ਮਰਦਾ, ਉਦੋਂ ਕਿਸੇ ਦਾ ਸੁਹਾਗ ਮਰਦਾ। ਘੱਟੋ ਘੱਟ ਇਹ ਗੱਲਾਂ ਉਦੋਂ ਸੋਚ ਲਿਆ ਕਰੋ। ਇਹ ਗੈਂਗਸਟਰ ਐਡਾ ਨਹੀਂ, ਕੋਈ ਇੰਨਾ ਬੰਦਾ ਮਾੜਾ ਨਹੀਂ ਹੁੰਦਾ ਜਿੰਨਾ ਤੁਸੀਂ ਬਣਾ ਲੈਂਦੇ ਹੋ। ਪਰ ਉਹਨੂੰ ਤੁਸੀਂ ਇਸ ਤਰ੍ਹਾਂ ਪ੍ਰਚਾਰ ਦਿਓ, ਇਹ ਹੋ ਗਿਆ, ਉਹ ਹੋ ਗਿਆ, ਇਹ ਹੋ ਗਿਆ, ਸਿਰਫ TRP ਲਈ ਆ। ਪਤੰਦਰੋਂ ਕਦੇ ਸਾਡੀ ਜਵਾਨੀ ਚਿੱਟਿਆਂ ਤੇ ਲਾ ਮਾਰੀ, ਕਦੀ ਸਾਡੀ ਜਵਾਨੀ ਝੂਠੇ ਮੁਕਾਬਲਿਆਂ 'ਚ ਮਾਰੀ, ਹੁਣ ਅਸੀਂ ਆਪਸ ਵਿੱਚ ਮਰੀ ਜਾਂਦੇ ਹਾਂ। ਆ ਜਿਹੜੇ ਸਾਨੂੰ ਵਰਤਣ ਵਾਲੇ ਲੋਕ ਨੇ, ਕਿਹੜੀ ਚੰਦਰੀ ਜਿਹੜੀ ਨਜ਼ਰ ਆ ਉਹ ਪੰਜਾਬ ਨੂੰ ਲੱਗ ਗਈ, ਕਿਹੜੀਆਂ ਬੁਰੀਆਂ ਬਲਾਵਾਂ ਨੇ ਪੰਜਾਬ ਘੇਰ ਲਿਆ, ਕਿਵੇਂ ਪੰਜਾਬ ਦੀਆਂ ਮਾਵਾਂ ਦੀਆਂ ਕੁੱਖਾਂ ਜਿਹੜੀਆਂ ਉੱਜੜ ਰਹੀਆਂ ਨੇ।
ਕਿਸ ਤਰ੍ਹਾਂ ਪੰਜਾਬ ਦੇ ਨੌਜਵਾਨ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋਏ ਆ। ਪੰਜਾਬੀਓ, ਮੈਂ ਅੱਜ ਦੀ ਜੋ ਘਟਨਾ ਘਟੀ ਆ, ਕੁਲਵੀਰ ਨਰੂਆਣਾ ਤੇ ਉਹਦਾ ਇੱਕ ਸਾਥੀ, ਦੋ ਨੌਜਵਾਨਾਂ ਦੀ ਮੌਤ ਹੋਈ ਆ ਤੇ ਇੱਕ ਨੌਜਵਾਨ ਜਿਹੜਾ ਉਹ ਗੰਭੀਰ ਜ਼ਖਮੀ ਹੋਇਆ। ਤਾਂ ਉਸ ਸੰਬੰਧ 'ਚ ਗੱਲ ਕਰਨੀ ਆ ਕਿ ਪਿਛਲੇ ਇੱਕ ਦਹਾਕੇ ਤੋਂ, ਪਿਛਲੇ 10 ਸਾਲਾਂ ਤੋਂ ਪੰਜਾਬ ਦੇ ਸੈਂਕੜੇ ਨੌਜਵਾਨ ਜਿਹੜੇ ਉਹ ਮੌਤ ਦੇ ਮੂੰਹ 'ਚ ਜਾ ਪਏ ਨੇ। ਮੈਨੂੰ ਲੱਗਦਾ ਕਿ ਨਾ ਸਾਡੀ ਜਵਾਨੀ ਦਾ ਕੋਈ ਵੱਟ ਦਾ ਰੌਲਾ ਹੈ, ਨਾ ਕੋਈ ਅਣਖ ਇੱਜ਼ਤ ਦਾ ਰੌਲਾ ਹੈ। ਰੌਲਾ ਹੈ ਕਾਹਦਾ? ਅੱਜ ਅਸੀਂ ਕੁਲਵੀਰ ਦੇ ਉੱਥੇ ਜੋ ਦੇਖਿਆ, ਜਾਂ ਪਹਿਲਾਂ ਵੀ ਜਦੋਂ ਕੋਈ ਨੌਜਵਾਨ ਮਰਦਾ ਉਹਦੇ ਘਰਦਿਆਂ ਦਾ ਜਿਹੜਾ ਬਰਲਾਪ ਹੈ ਉਹ ਦੇਖਦੇ ਹਾਂ ਤਾਂ ਯਾਰ ਬੰਦੇ ਦੇ ਅੰਦਰੋਂ ਕਲੇਜਾ ਫਟ ਕੇ ਬਾਹਰ ਨੂੰ ਆਉਣ ਵਾਲੀ ਗੱਲ ਹੁੰਦੀ ਹੈ ਕਿ ਕਿਸ ਤਰ੍ਹਾਂ ਉਹ ਮਾਂ ਦੀਆਂ ਆਂਦਰਾਂ ਬਲੂੰਦਰੀਆਂ ਜਾਂਦੀਆਂ ਨੇ। ਅੱਜ ਅਸੀਂ ਉਹ ਮਾਂ ਰੋਂਦੀ ਦੇਖੀ ਕਿ ਕਿਵੇਂ ਉਸ ਮਾਂ ਦਾ ਇੱਕ ਰਲਾਹਟ ਸੁਣ ਕੇ ਮੈਨੂੰ ਲੱਗਦਾ ਕਿ ਆਸਮਾਨ ਦੇ ਵੀ ਹਿੱਕ ਪਾੜ ਜੇ। ਬਾਲ ਖੁੱਲ੍ਹੇ ਹੋਏ ਨੇ, ਗਲ 'ਚ ਪੈਂਦੇ ਨੇ, ਕੋਈ ਸੁੱਧ ਬੁੱਧ ਨਹੀਂ ਹੈ। ਉਹਦਾ ਛੋਟਾ ਜਿਹਾ ਬੱਚਾ, ਇੱਕ 8-9 ਸਾਲ ਦੀ ਉਮਰ ਹੋਣੀ ਹੈ, ਬਾਰ-ਬਾਰ ਮਰੇ ਹੋਏ ਆਪਣੇ ਬਾਪ ਦੇ ਮੂੰਹ ਦੇ ਉੱਤੋਂ ਦੀ ਹੱਥ ਫੇਰ ਰਿਹਾ। ਉਹਦੀ ਘਰ ਵਾਲੀ ਇੱਕ ਨੌਜਵਾਨ ਜਿਹੜੀ ਕੁੜੀ ਹੈ, ਉਹਦੀ ਜ਼ਿੰਦਗੀ ਤਬਾਹ ਹੋ ਗਈ। ਉਹਦਾ ਬੁੱਢਾ ਬਾਪ, ਜਿਹੜੇ ਬਾਪ ਦੀ ਅਰਥੀ ਪੁੱਤ ਦੇ ਕੰਧਿਆਂ ਤੇ ਜਾਣੀ ਸੀ, ਅੱਜ ਪੁੱਤ ਦੀ ਅਰਥੀ ਉਸ ਬੁੱਢੇ ਬਾਪ ਦੇ ਕੰਧਿਆਂ ਤੇ ਆਈ ਆ। ਸੋਚ ਕੇ ਦੇਖੋ ਯਾਰ, ਜਦੋਂ ਬਾਪ ਇੱਕ ਨੌਜਵਾਨ ਪੁੱਤ ਨੂੰ, ਉਹਦੀ ਲਾਸ਼ ਨੂੰ ਚੱਕ ਕੇ ਸਿਵਿਆਂ ਵੱਲ ਲੈ ਕੇ ਜਾਂਦਾ ਤੇ ਧਰਤੀ ਵੇਲ ਨਹੀਂ ਦਿੰਦੀ ਉਸ ਸਮੇਂ ਬਾਪ ਨੂੰ। ਇਹ ਦੁਖਾਂਤ ਕਿੱਡਾ ਵੱਡਾ ਵਾਪਰ ਰਿਹਾ ਸਾਡੇ ਪੰਜਾਬ ਦੇ ਵਿੱਚ। ਇੱਕ ਨਹੀਂ, ਦੋ ਨਹੀਂ, ਸੈਂਕੜੇ ਮੁੰਡੇ, ਨੌਜਵਾਨ ਵਧੀਆ, ਜਿਹੜੇ ਕੋਈ ਚੰਗੇ ਖਿਡਾਰੀ ਵੀ ਸੀ, ਚੰਗੇ ਕਿਰਦਾਰਾਂ ਦੇ ਵੀ ਸੀ, ਉਹ ਵੀ ਇਹਦੀ ਭੇਂਟ ਚੜ੍ਹ ਗਏ। ਸਾਨੂੰ ਕੀ ਲੱਗਦਾ ਕਿ ਇੱਕ ਇਨਸਾਨ ਚਲੇ ਜਾਣ ਨਾਲ, ਜਦੋਂ ਇੱਕ ਇਨਸਾਨ ਮਰਦਾ ਨਾ, ਉਹ ਤਾਂ ਮਿੱਟੀ ਹੋ ਜਾਂਦਾ, ਉਹਨੂੰ ਕੋਈ ਪਤਾ ਨਹੀਂ ਮਰਨ ਵਾਲਾ ਤਾਂ ਚਲਾ ਗਿਆ, ਉਹ ਤਾਂ ਮਿੱਟੀ ਹੋ ਗਿਆ। ਪਰ ਉਹਦੇ ਮਗਰ ਕਿੰਨੀਆਂ ਜ਼ਿੰਦਗੀਆਂ ਮਰਦੀਆਂ ਨੇ, ਕਦੇ ਸੋਚਿਆ? ਰੌਲਾ ਕੀ ਆ? ਕਹਿੰਦੇ 88 ਦੇ ਵਿੱਚ, 88-90 ਦੀ ਗੱਲ ਹੈ, ਸੁਣੀ ਸੁਣਾਈ ਗੱਲ ਹੈ, ਆਪਾਂ ਤਾਂ ਬਹੁਤ ਛੋਟੇ ਸੀ ਉਦੋਂ, ਕਿ ਮੱਖਣ ਨੂੰ ਮਾਰਨ ਦੇ ਵਿੱਚ ਡਿੰਪੀ ਦਾ ਨਾਂ ਲੱਗਦਾ ਰਿਹਾ, ਡਿੰਪੀ ਨੂੰ ਮਾਰਨ ਦੇ ਵਿੱਚ ਰੌਕੀ ਦਾ ਨਾਂ ਲੱਗਦਾ ਰਿਹਾ, ਰੌਕੀ ਨੂੰ ਮਾਰਨ ਦੇ ਵਿੱਚ ਜੈਪਾਲ ਦਾ ਨਾਂ ਲੱਗਦਾ ਰਿਹਾ, ਜੈਪਾਲ ਨੂੰ ਪੁਲਿਸ ਨੇ ਮਾਰ ਦਿੱਤਾ। ਕੀ ਲੱਗਦਾ, ਜਿਹੜਾ ਵੀ ਇਨਸਾਨ ਅੱਜ ਕਿਸੇ ਨੂੰ ਮਾਰਦਾ, ਕਿਸੇ ਦੇ ਘਰੇ ਸਿਵਾ ਬਾਲਦਾ ਹੈ, ਕੀ ਉਹ ਇਨਸਾਨ ਜਿਉਂਦਾ ਰਹਿ ਸਕਦਾ? ਮੈਨੂੰ ਇੱਕ ਉਦਾਹਰਨ ਤੁਸੀਂ ਦੇਖ ਲਿਓ, ਦੱਸ ਦਿਓ ਵੀ ਇੱਕ ਵੀ ਬੰਦਾ ਐਸਾ ਹੋਵੇ ਜਿਹਨੇ ਕਿਸੇ ਨੂੰ ਮਾਰ ਕੇ ਸੁੱਖ ਦਾ ਜੀਵਨ ਬਤੀਤ ਕੀਤਾ ਹੋਵੇ, ਵਧੀਆ ਜ਼ਿੰਦਗੀ ਨਿਭਾਈ ਹੋਵੇ, ਉਹਦੇ ਵੀ ਇੱਕ ਦਿਨ ਘਰੇ ਸਿਵਾ ਬਲਦਾ। ਕਾਹਦਾ ਰੌਲਾ? ਪੱਗ ਦਾ ਰੌਲਾ ਹੈ ਵੀ ਉਹਨੂੰ ਮਾਰ ਕੇ ਪੱਗ ਸਾਡੇ ਸਿਰ ਤੇ ਆ ਜੂ, ਉਹਨੂੰ ਮਾਰ ਕੇ ਪੱਗ ਸਾਡੇ ਸਿਰ ਤੇ ਆ ਜੂ। ਉਹ ਬਾਈ, ਇਹ ਪੱਗ ਕਿਹਦੇ ਸਿਰ ਤੇ ਰਹੀ? ਇਹ 2-4 ਦਿਨ ਦੀ ਫੋਕੀ ਵਾਹ ਵਾਹ ਬੱਲੇ ਬੱਲੇ ਆ ਫੇਸਬੁੱਕਾਂ ਤੇ ਵੀ ਬੜਾ ਬੰਦਾ, ਬਈ ਬੜਾ ਬੰਦਾ, ਬੰਦਾ ਮਾਰਤਾ, ਬੰਦਾ ਮਾਰਤਾ। ਯਾਰ ਕਿੰਨੇ ਨੌਜਵਾਨ ਮੁੰਡੇ ਮਰੇ,
ਰਾਣਾ ਮਰਦਾ ਮੁੰਡਾ ਸੇਖੇ ਵਾਲਾ, ਉਹਦੇ ਘਰ ਵਾਲੀ ਕੋਲ ਬੱਚਾ ਹੋਣ ਵਾਲਾ, ਪੇਟ 'ਚ ਬੱਚਾ ਹੁੰਦਾ, ਉਹਦੇ ਘਰ ਵਾਲੀ ਗੱਡੀ 'ਚ ਨਾਲ ਬੈਠੀ ਹੁੰਦੀ ਹੈ, ਉੱਥੇ ਉਹਦੇ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ। ਉਹ ਮੁੰਡਾ ਚੰਡੀਗੜ੍ਹ ਮਰਿਆ, ਗੁਰਲਾਲ ਬਰਾੜ, ਕੱਲਾ ਕੱਲਾ ਮਾਪਿਆਂ ਦਾ ਪੁੱਤ ਸੀ, ਮਿੱਟੀ ਬਣਾ ਦਿੱਤਾ ਗਿਆ। ਫਿਰ ਉਹ ਗੁਰਲਾਲ ਭਲਵਾਨ ਮਰਦਾ ਹੈ, ਜਿਹੜਾ ਮੁੰਡਾ ਫਰੀਦਕੋਟ ਮਰਦਾ ਹੈ। ਸ਼ੇਰਾ ਖੁੱਬਣ ਮਰਦਾ ਹੈ, ਵਿੱਕੀ ਗੌਂਡਰ ਮਰਦਾ, ਉਹਦੇ ਨਾਲ 2 ਸਾਥੀ ਹੋਰ ਮਰਦੇ ਨੇ। ਜੰਪੀ ਬੰਟੀ ਨਿਸ਼ਾਨ ਮਾਰੇ ਜਾਂਦੇ ਨੇ, ਸੁੱਖਾ ਕਾਲੋਂ ਮਾਰਿਆ ਜਾਂਦਾ ਹੈ, ਦਵਿੰਦਰ ਬੰਬੀਹਾ ਮਾਰਿਆ ਜਾਂਦਾ ਹੈ। ਕਿੰਨਿਆਂ ਕਦੇ ਨਾਂ ਲਵਾਂ ਮੈਂ। ਇਹਨਾਂ 5 7 10 ਸਾਲਾਂ ਦੇ ਵਿੱਚ ਸੈਂਕੜੇ ਨੌਜਵਾਨ ਇਹਦੀ ਭੇਂਟ ਚੜ੍ਹ ਗਏ। ਦੱਸੋ ਬਾਈ, ਰੌਲਾ ਸਾਡਾ ਕਾਹਦਾ? ਕਿਹੜੀ ਗੱਲ ਦਾ ਰੌਲਾ ਸੀ? ਕਿਹੜੀ ਗੱਲ ਪਿੱਛੇ ਲੜ ਰਹੇ ਹਾਂ? ਪਹਿਲਾਂ ਸਾਰੇ ਇੱਕ ਹੁੰਦੇ ਸੀ, ਸਾਰੇ ਇੱਕ ਹੁੰਦੇ ਨੇ, ਇਕੱਠੇ ਰਹਿੰਦੇ ਨੇ, ਇਕੱਠੇ ਖਾਂਦੇ ਪੀਂਦੇ ਨੇ। ਫਿਰ ਉੱਥੋਂ ਦੁਸ਼ਮਣੀਆਂ ਵੱਧਦੀਆਂ ਨੇ, ਇੱਕ ਦੂਜੇ ਨੂੰ ਮਾਰਨਾ ਸ਼ੁਰੂ ਕਰ ਦਿੰਦੇ ਆ। ਮਨ ਬੜਾ ਉਦਾਸ ਆ ਯਾਰ, ਕਿ ਉਹ ਜਿਹੜਾ ਸੀਨ ਆ ਨਾ, ਜਿਹੜਾ ਉਹ ਦ੍ਰਿਸ਼ ਆ ਨਾ, ਜਿਹੜਾ ਜਦੋਂ ਅੱਖਾਂ ਦੇਖਦੀਆਂ ਨੇ ਕਿ ਕਿਵੇਂ ਇੱਕ ਮਾਂ ਪੁੱਤ ਦੀ ਛਾਤੀ ਤੇ ਡਿੱਗ ਡਿੱਗ ਬੈਣ ਪਾਉਂਦੀ ਹੈ, ਕਿਵੇਂ ਇੱਕ ਛੋਟਾ ਜਿਹਾ ਬੱਚਾ ਆਪਦੇ ਬਾਪ ਨੂੰ, ਹੁਣ ਉਹ ਬੱਚਾ ਜਿਹੜਾ ਨਾ, ਉਹਨੂੰ ਹਰ ਸ਼ੈ ਮਿਲ ਜਾਣੀ ਆ ਦੁਨੀਆ ਦੀ, ਪਰ ਪਿਓ ਨਹੀਂ ਮਿਲਣਾ। ਜਿਹੜੀ ਘਰ ਵਾਲੀ ਆ ਵਿਚਾਰੀ, ਉਹਨੂੰ ਉਹਦੇ ਘਰ ਵਾਲਾ ਨਹੀਂ ਮਿਲਣਾ। ਇੱਕ ਮਾਂ ਦੀਆਂ ਆਂਦਰਾਂ ਬਲੂੰਦਰੀਆਂ ਗਈਆਂ, ਆਂਦਰਾਂ ਉਹਦੀਆਂ ਖਤਮ ਹੋ ਗਈਆਂ, ਉਹ ਮਾਂ ਨੂੰ ਪੁੱਤ ਨਹੀਂ ਮਿਲਣਾ। ਉਸ ਬਾਪ ਨੂੰ ਜਿਹੜੇ ਬਾਪ ਦਾ ਉਹਨੇ ਬੁੱਢੇ ਹੋਏ ਦਾ ਉਹਦੀ ਡੰਗੋਰੀ ਬਣਨਾ ਸੀ, ਉਹਦਾ ਸਹਾਰਾ ਬਣਨਾ ਸੀ, ਉਹਨੂੰ ਉਹ ਬੱਚਾ ਨਹੀਂ ਮਿਲਣਾ। ਸਾਥੀਓ, ਇੱਥੇ ਇੱਕ ਜਾਨਵਰ ਵੀ ਮਰ ਜੇ ਨਾ, ਜਾਨਵਰ ਵੀ ਮਰ ਜੇ ਤਾਂ ਵੀ ਬੰਦੇ ਨੂੰ ਦੁੱਖ ਲੱਗਦਾ ਕਿ ਯਾਰ ਜਾਨਵਰ ਕਿਉਂ ਮਰ ਗਿਆ, ਤੇ ਬੰਦਾ ਤਾਂ ਯਾਰ ਬਹੁਤ ਕੀਮਤੀ ਚੀਜ਼ ਆ। ਸੋ ਇਸ ਕਰਕੇ ਮਨ ਅੱਜ ਬੜਾ ਭਰਿਆ ਵਾ ਸੀ, ਉਦਾਸ ਮਨ ਸੀ ਕਿ ਯਾਰ ਝੱਲੇ ਨਹੀਂ ਜਾਂਦੇ ਬਾਈ। ਪਰਿਵਾਰ ਐ ਰੋਂਦਾ, ਉੱਥੇ ਕੋਈ ਬੰਦਾ ਖੜਾ ਹੋਵੇ ਨਾ, ਝੱਲਿਆ ਨਹੀਂ ਜਾਂਦਾ। ਸੰਸਾਰ ਉੱਜੜ ਜਾਂਦਾ। ਅੱਜ ਨੇਰ ਪੈ ਗਿਆ ਉਹਨਾਂ ਘਰਾਂ ਦੇ ਵਿੱਚ ਜਿਨ੍ਹਾਂ ਦੇ ਪੁੱਤ ਮਾਰੇ ਗਏ। ਕਿੰਨੀਆਂ ਮਾਵਾਂ ਦੇ ਪਹਿਲਾਂ ਪੁੱਤ ਮਰੇ, ਉਹਨਾਂ ਦੇ ਘਰ ਉੱਜੜੇ, ਉਹਨਾਂ ਦੇ ਨੇਰ ਪਿਆ, ਉਹਨਾਂ ਦੀਆਂ ਅੱਖਾਂ ਅੰਨੀਆਂ ਹੋ ਗਈਆਂ। ਕਾਹਦੀ ਯਾਰ ਫੋਕੀ ਮੈਂ ਫੋਕੀ ਬੱਲੇ ਬੱਲੇ। ਜਾਂ ਉਹੀ ਗੱਲ ਮੈਂ ਫਿਰ ਕਹਿੰਦਾ ਕਿ ਸਿਰਫ ਇਸ ਗੱਲ ਲਈ ਕਿ ਸਾਡੇ ਸਿਰ ਤੇ ਪੱਗ ਆ ਜੂਗੀ। ਪੱਗਾਂ ਬਾਈ ਕਿੱਥੇ ਟਿਕਦੀਆਂ? ਐ ਪੱਗਾਂ ਨਹੀਂ ਟਿਕਦੀਆਂ, ਬੰਦੇ ਮਾਰ ਕੇ ਨਹੀਂ ਬਾਈ ਪੱਗਾਂ ਟਿਕਦੀਆਂ। ਇੱਕ ਵੀਰ ਲਿਖਦਾ ਕਿ ਬਾਈ ਇਹ ਸਾਰਾ ਮਾਹੌਲ ਸਿਆਸੀ ਬੰਦੇ ਪੈਦਾ ਕਰਦੇ। ਇਹ ਤਾਂ ਬਾਈ ਹੈਗੀ ਹੈ, ਇਹ ਸਿਸਟਮ ਦਾ ਕਸੂਰ ਹੈ, ਸਿਆਸੀ ਬੰਦਿਆਂ ਦਾ ਕਸੂਰ ਹੈ। ਉਹਨਾਂ ਨੇ ਸਾਨੂੰ ਸਾਡੀ ਜਵਾਨੀ ਨੂੰ ਕਿਵੇਂ ਵਰਤਣਾ ਹੈ, ਪਹਿਲਾਂ ਵਰਤਦੇ ਨੇ ਫਿਰ ਮਰਵਾਉਂਦੇ ਨੇ। ਪਰ ਪੰਜਾਬ ਦੇ ਪੁੱਤਰੋ ਕਿਹੜੇ ਰਾਹ ਪੈ ਗਏ, ਕਿਹੜੇ ਰਾਹ ਪੈ ਗਏ। ਇਹ ਰਾਹ ਸਿੱਧਾ ਮੌਤ ਵੱਲ ਲੈ ਕੇ ਜਾਂਦਾ, ਸਿੱਧੀ ਮੌਤ ਹੈ। ਕੋਈ ਖੁਸ਼ਕਿਸਮਤੀ ਹੋਊਗਾ ਜਿਹੜਾ
ਇਹ ਰਾਹ ਤੋਂ ਵਾਪਸ ਆ ਕੇ ਆਪਦੇ ਪਰਿਵਾਰ ਦੇ ਵਿੱਚ ਜੀਵਨ ਬਸਰ ਕਰੂਗਾ। ਹਾਂ, ਜੇ ਲੜਨਾ ਹੈ ਆਪਣੇ ਹੱਕਾਂ ਲਈ ਇਕੱਠੇ ਹੋ ਕੇ ਲੜੀਏ, ਪੰਜਾਬ ਨੂੰ ਬਚਾਉਣ ਲਈ ਲੜੀਏ, ਪੰਜਾਬੀਅਤ ਨੂੰ ਬਚਾਉਣ ਲਈ ਲੜੀਏ। ਕੀ ਪਤਾ ਹੁੰਦਾ ਇਨਸਾਨ ਨੂੰ ਯਾਰ, ਉਹਨੂੰ ਕੀ ਪਤਾ ਸੀ ਉਹਨਾਂ ਦੋ ਨੌਜਵਾਨਾਂ ਨੂੰ ਕਿ ਸਵੇਰੇ 7 ਵਜੇ ਪੌਣੇ 8 ਦੀ ਘਟਨਾ ਹੈ। 7:30 ਵਜੇ ਤੱਕ ਵੀ ਨਹੀਂ ਪਤਾ ਸੀ ਕਿ ਸਾਡੀ ਮੌਤ ਸਾਨੂੰ ਉਡੀਕ ਰਹੀ ਹੈ। ਬਿਲਕੁਲ ਪਾਣੀ ਦੇ ਬੁਲਬੁਲੇ ਵਾਲੀ ਗੱਲ ਆ ਬੰਦੇ ਦੀ, ਕਦੋਂ ਬੰਦਾ ਬੁਲਬੁਲਾ ਫੁੱਟ ਜਾਂਦਾ ਬੰਦੇ। ਅਗਲੀ ਗੱਲ ਮੈਂ ਮੀਡੀਆ ਵਾਲਿਆਂ ਨੂੰ ਕਹਿਣਾ ਚਾਹੁੰਦਾ, ਮਾੜੀ ਮੋਟੀ ਸ਼ਰਮ ਕਰਿਆ ਕਰੋ ਯਾਰ, ਠੀਕ ਆ? ਮੀਡੀਆ ਵਾਲਿਓ, ਤੁਸੀਂ ਖਬਰ ਬਣਾਉਣੀ ਆ ਬਣਾਓ ਜੀ, ਸਦਕੇ ਬਣਾਓ। ਉੱਥੇ ਘੱਟੋ ਘੱਟ ਬਾਈ, ਮੈਂ ਉੱਥੇ ਵੀ ਨਹੀਂ, ਹੋਰ ਵੀ ਮੈਂ ਉਹਦੇ ਜੈਪਾਲ ਦੇ ਵੀ ਦੇਖਦਾ ਰਿਹਾ ਕਿ ਜਿੱਦੇ ਜੈਪਾਲ ਦੇ ਲਾਸ਼ ਲੈ ਕੇ ਆਂਦੀ ਗਈ, ਜਿੰਨੇ ਇਹ ਇਸ ਤਰ੍ਹਾਂ ਦੇ ਹਾਦਸੇ ਹੁੰਦੇ ਨੇ ਉੱਥੇ, ਠੀਕ ਆ? ਤੁਸੀਂ ਉਹਦੀ ਖਬਰ ਕਰਨੀ ਆ, ਕਰੋ ਜੀ, ਸਦਕੇ ਕਰੋ। ਪਰ ਇਹ ਥੋੜ੍ਹੀ ਹੁੰਦਾ ਯਾਰ, ਜੇ ਨਵਾਉਣਦੇ ਨੇ ਬੰਦੇ ਨੂੰ ਤਾਂ ਵੀ ਤੁਸੀਂ ਪਤੰਦਰੋਂ 50-50 ਕੈਮਰੇ ਲੈ ਕੇ ਉੱਥੇ ਖੜ ਜਾਂਦੇ ਹੋ। ਜੇ ਉੱਥੇ ਕਿਸੇ ਨੇ ਮੂੰਹ ਦੇਖਣਾ ਨੇੜੇ ਹੋ ਕੇ ਤਾਂ ਵੀ ਤੁਹਾਡਾ ਉੱਥੇ ਮੇਲਾ ਲੱਗਿਆ ਹੁੰਦਾ, 4 ਚੁਫੇਰੋਂ ਘੇਰੀ ਖੜੇ ਹੁੰਦੇ ਹੋ। ਦੁੱਖ ਸਮਝਿਆ ਕਰੋ, ਇਹ ਦੁੱਖ, ਉਹ ਦੁੱਖ ਦੇਖਿਆ ਕਰੋ, ਉਹਨੂੰ ਮਹਿਸੂਸ ਕਰਿਆ ਕਰੋ, ਉਸ ਦਰਦ ਨੂੰ, ਕਿ ਉਸ ਸਮੇਂ ਉਸ ਪਰਿਵਾਰ ਦੇ ਉੱਤੇ ਕੀ ਬੀਤਦੀ ਆ, ਉਹਦੇ ਰਿਸ਼ਤੇਦਾਰਾਂ, ਮਿੱਤਰਾਂ, ਸੱਜਣਾਂ ਤੇ ਕੀ ਬੀਤਦੀ ਹੁੰਦੀ ਹੈ। ਸੋ ਬਾਈ, ਅਖੀਰ ਦੇ ਉੱਤੇ ਮੈਂ ਇਹੀ ਪੰਜਾਬ ਵਾਲਿਆਂ ਨੂੰ ਕਹਿਣਾ ਚਾਹੁੰਦਾ ਕਿ ਪੰਜਾਬ ਦੇ ਨੌਜਵਾਨੋ, ਬਾਈ ਜਿੰਨੇ ਸਾਡੇ ਮਾੜੇ ਮੋਟੇ ਗਿਲੇ ਸ਼ਿਕਵੇ ਨੇ ਨਾ, ਭੁਲਾ ਦਿਓ ਸਾਰੇ, ਕੱਢ ਦਿਓ ਮਨਾਂ ਚੋਂ ਯਾਰ। ਕੁਛ ਨਹੀਂ ਹੈ ਇੱਥੇ, ਕੀ ਲੈ ਜਾਓਗੇ ਯਾਰ? ਕਿਸੇ ਨੂੰ ਮਾਰ ਕੇ ਕੀ ਲੈ ਜਾਓਗੇ? ਮਰ ਕੇ ਮਾਰਨਾ ਪੈਂਦਾ, ਬੰਦਾ ਉਦੋਂ ਮਾਰਦਾ ਬੰਦੇ ਨੂੰ ਜਦੋਂ ਸਿਰੋਂ ਪਾਣੀ ਲੰਘ ਜਾਂਦਾ। ਆਹ ਤਾਂ ਕੋਈ ਪਾਣੀ ਵਾਲੀ ਗੱਲ ਹੀ ਨਹੀਂ ਬਈ, ਆਹ ਤਾਂ ਰੌਲਾ ਹੀ ਨਹੀਂ ਕੋਈ ਕਿਸੇ ਕਿਸਮ ਦਾ ਯਾਰ। ਜਿਹੜੇ ਹਿਸਾਬ ਨਾਲ ਅਸੀਂ ਇੱਕ ਦੂਜੇ ਨੂੰ ਮਾਰੀ ਜਾਂਦੇ ਹਾਂ, ਕਿਉਂ ਅਸੀਂ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋਏ ਹਾਂ? ਕੀ ਵੰਡਣਾ ਅਸੀਂ, ਕੀ ਕੱਢਣਾ? ਮੀਡੀਆ ਦੀ ਵਿੱਚ ਵੀਰ ਲਿਖਦਾ ਕਿ ਮੀਡੀਆ ਨੇ ਬਹੁਤ ਗੰਦ ਪਾਇਆ। ਬਿਲਕੁਲ ਬਾਈ, ਮੀਡੀਆ ਤੜਕੇ ਦਾ ਮੈਂ ਦੇਖ ਰਹੇ ਆ, ਮਸ਼ਹੂਰ ਗੈਂਗਸਟਰ ਗੋਲੀਆਂ ਨਾਲ ਭੁੰਨਿਆ, ਮਸ਼ਹੂਰ ਗੈਂਗਸਟਰ ਢੇਰੀ ਕਰਤਾ, ਇਹ ਕਰਤਾ, ਉਹ ਕਰਤਾ, ਇਹ ਕਰਤਾ। ਜਦੋਂ ਕਿ ਮਾਂ ਦਾ ਪੁੱਤ ਮਰਦਾ, ਕਿਸੇ ਭੈਣ ਦਾ ਭਰਾ ਮਰਦਾ, ਕਿਸੇ ਬੱਚੇ ਦਾ ਬਾਪ ਮਰਦਾ, ਉਦੋਂ ਕਿਸੇ ਦਾ ਸੁਹਾਗ ਮਰਦਾ। ਘੱਟੋ ਘੱਟ ਇਹ ਗੱਲਾਂ ਉਦੋਂ ਸੋਚ ਲਿਆ ਕਰੋ। ਇਹ ਗੈਂਗਸਟਰ ਐਡਾ ਨਹੀਂ, ਕੋਈ ਇੰਨਾ ਬੰਦਾ ਮਾੜਾ ਨਹੀਂ ਹੁੰਦਾ ਜਿੰਨਾ ਤੁਸੀਂ ਬਣਾ ਲੈਂਦੇ ਹੋ। ਪਰ ਉਹਨੂੰ ਤੁਸੀਂ ਇਸ ਤਰ੍ਹਾਂ ਪ੍ਰਚਾਰ ਦਿਓ, ਇਹ ਹੋ ਗਿਆ, ਉਹ ਹੋ ਗਿਆ, ਇਹ ਹੋ ਗਿਆ, ਸਿਰਫ TRP ਲਈ ਆ। ਪਤੰਦਰੋਂ ਕਦੇ ਸਾਡੀ ਜਵਾਨੀ ਚਿੱਟਿਆਂ ਤੇ ਲਾ ਮਾਰੀ, ਕਦੀ ਸਾਡੀ ਜਵਾਨੀ ਝੂਠੇ ਮੁਕਾਬਲਿਆਂ 'ਚ ਮਾਰੀ, ਹੁਣ ਅਸੀਂ ਆਪਸ ਵਿੱਚ ਮਰੀ ਜਾਂਦੇ ਹਾਂ। ਆ ਜਿਹੜੇ ਸਾਨੂੰ ਵਰਤਣ ਵਾਲੇ ਲੋਕ ਨੇ, ਕਿਹੜੀ ਚੰਦਰੀ ਜਿਹੜੀ ਨਜ਼ਰ ਆ ਉਹ ਪੰਜਾਬ ਨੂੰ ਲੱਗ ਗਈ, ਕਿਹੜੀਆਂ ਬੁਰੀਆਂ ਬਲਾਵਾਂ ਨੇ ਪੰਜਾਬ ਘੇਰ ਲਿਆ, ਕਿਵੇਂ ਪੰਜਾਬ ਦੀਆਂ ਮਾਵਾਂ ਦੀਆਂ ਕੁੱਖਾਂ ਜਿਹੜੀਆਂ ਉੱਜੜ ਰਹੀਆਂ ਨੇ, ਕਿਸ ਤਰ੍ਹਾਂ ਪੰਜਾਬ ਦੇ ਨੌਜਵਾਨ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋਏ ਆ। ਪੰਜਾਬੀਓ, ਮੈਂ ਅੱਜ ਦੀ ਜੋ ਘਟਨਾ ਘਟੀ ਆ, ਕੁਲਵੀਰ ਨਰੂਆਣਾ ਤੇ ਉਹਦਾ ਇੱਕ ਸਾਥੀ
2 ਨੌਜਵਾਨਾਂ ਦੀ ਮੌਤ ਹੋਈ ਆ ਤੇ ਇੱਕ ਨੌਜਵਾਨ ਜਿਹੜਾ ਉਹ ਗੰਭੀਰ ਜ਼ਖਮੀ ਹੋਇਆ। ਤਾਂ ਉਸ ਸੰਬੰਧ 'ਚ ਗੱਲ ਕਰਨੀ ਆ ਕਿ ਪਿਛਲੇ ਇੱਕ ਦਹਾਕੇ ਤੋਂ, ਪਿਛਲੇ 10 ਸਾਲਾਂ ਤੋਂ ਪੰਜਾਬ ਦੇ ਸੈਂਕੜੇ ਨੌਜਵਾਨ ਜਿਹੜੇ ਉਹ ਮੌਤ ਦੇ ਮੂੰਹ 'ਚ ਜਾ ਪਏ ਨੇ। ਮੈਨੂੰ ਲੱਗਦਾ ਕਿ ਨਾ ਸਾਡੀ ਜਵਾਨੀ ਦਾ ਕੋਈ ਵੱਟ ਦਾ ਰੌਲਾ ਹੈ, ਨਾ ਕੋਈ ਅਣਖ ਇੱਜ਼ਤ ਦਾ ਰੌਲਾ ਹੈ। ਰੌਲਾ ਹੈ ਕਾਹਦਾ? ਅੱਜ ਅਸੀਂ ਕਲਵੀਰ ਦੇ ਉੱਥੇ ਜੋ ਦੇਖਿਆ, ਜਾਂ ਪਹਿਲਾਂ ਵੀ ਜਦੋਂ ਕੋਈ ਨੌਜਵਾਨ ਮਰਦਾ ਉਹਦੇ ਘਰਦਿਆਂ ਦਾ ਜਿਹੜਾ ਬਰਲਾਪ ਹੈ ਉਹ ਦੇਖਦੇ ਹਾਂ ਤਾਂ ਯਾਰ ਬੰਦੇ ਦੇ ਅੰਦਰੋਂ ਕਲੇਜਾ ਫਟ ਕੇ ਬਾਹਰ ਨੂੰ ਆਉਣ ਵਾਲੀ ਗੱਲ ਹੁੰਦੀ ਹੈ ਕਿ ਕਿਸ ਤਰ੍ਹਾਂ ਉਹ ਮਾਂ ਦੀਆਂ ਆਂਦਰਾਂ ਬਲੂੰਦਰੀਆਂ ਜਾਂਦੀਆਂ ਨੇ। ਅੱਜ ਅਸੀਂ ਉਹ ਮਾਂ ਰੋਂਦੀ ਦੇਖੀ ਕਿ ਕਿਵੇਂ ਉਸ ਮਾਂ ਦਾ ਇੱਕ ਰਲਾਹਟ ਸੁਣ ਕੇ ਮੈਨੂੰ ਲੱਗਦਾ ਕਿ ਆਸਮਾਨ ਦੇ ਵੀ ਹਿੱਕ ਪਾੜ ਜੇ। ਬਾਲ ਖੁੱਲ੍ਹੇ ਹੋਏ ਨੇ, ਗਲ 'ਚ ਪੈਂਦੇ ਨੇ, ਕੋਈ ਸੁੱਧ ਬੁੱਧ ਨਹੀਂ ਹੈ। ਉਹਦਾ ਛੋਟਾ ਜਿਹਾ ਬੱਚਾ, ਇੱਕ 8-9 ਸਾਲ ਦੀ ਉਮਰ ਹੋਣੀ ਹੈ, ਬਾਰ-ਬਾਰ ਮਰੇ ਹੋਏ ਆਪਣੇ ਬਾਪ ਦੇ ਮੂੰਹ ਦੇ ਉੱਤੋਂ ਦੀ ਹੱਥ ਫੇਰ ਰਿਹਾ। ਉਹਦੀ ਘਰ ਵਾਲੀ ਇੱਕ ਨੌਜਵਾਨ ਜਿਹੜੀ ਕੁੜੀ ਹੈ, ਉਹਦੀ ਜ਼ਿੰਦਗੀ ਤਬਾਹ ਹੋ ਗਈ। ਉਹਦਾ ਬੁੱਢਾ ਬਾਪ, ਜਿਹੜੇ ਬਾਪ ਦੀ ਅਰਥੀ ਪੁੱਤ ਦੇ ਕੰਧਿਆਂ ਤੇ ਜਾਣੀ ਸੀ, ਅੱਜ ਪੁੱਤ ਦੀ ਅਰਥੀ ਉਸ ਬੁੱਢੇ ਬਾਪ ਦੇ ਕੰਧਿਆਂ ਤੇ ਆਈ ਹੈ। ਸੋਚ ਕੇ ਦੇਖੋ ਯਾਰ, ਜਦੋਂ ਬਾਪ ਇੱਕ ਨੌਜਵਾਨ ਪੁੱਤ ਨੂੰ, ਉਹਦੀ ਲਾਸ਼ ਨੂੰ ਚੱਕ ਕੇ ਸਿਵਿਆਂ ਵੱਲ ਲੈ ਕੇ ਜਾਂਦਾ ਤੇ ਧਰਤੀ ਵੇਲ ਨਹੀਂ ਦਿੰਦੀ ਉਸ ਸਮੇਂ ਬਾਪ ਨੂੰ। ਇਹ ਦੁਖਾਂਤ ਕਿੱਡਾ ਵੱਡਾ ਵਾਪਰ ਰਿਹਾ ਸਾਡੇ ਪੰਜਾਬ ਦੇ ਵਿੱਚ। ਇੱਕ ਨਹੀਂ, ਦੋ ਨਹੀਂ, ਸੈਂਕੜੇ ਮੁੰਡੇ, ਨੌਜਵਾਨ ਵਧੀਆ, ਜਿਹੜੇ ਕੋਈ ਚੰਗੇ ਖਿਡਾਰੀ ਵੀ ਸੀ, ਚੰਗੇ ਕਿਰਦਾਰਾਂ ਦੇ ਵੀ ਸੀ, ਉਹ ਵੀ ਇਹਦੀ ਭੇਂਟ ਚੜ੍ਹ ਗਏ। ਸਾਨੂੰ ਕੀ ਲੱਗਦਾ ਕਿ ਇੱਕ ਇਨਸਾਨ ਚਲੇ ਜਾਣ ਨਾਲ, ਜਦੋਂ ਇੱਕ ਇਨਸਾਨ ਮਰਦਾ ਨਾ, ਉਹ ਤਾਂ ਮਿੱਟੀ ਹੋ ਜਾਂਦਾ, ਉਹਨੂੰ ਕੋਈ ਪਤਾ ਨਹੀਂ ਮਰਨ ਵਾਲਾ ਤਾਂ ਚਲਾ ਗਿਆ, ਉਹ ਤਾਂ ਮਿੱਟੀ ਹੋ ਗਿਆ। ਪਰ ਉਹਦੇ ਮਗਰ ਕਿੰਨੀਆਂ ਜ਼ਿੰਦਗੀਆਂ ਮਰਦੀਆਂ ਨੇ, ਕਦੇ ਸੋਚਿਆ? ਰੌਲਾ ਕੀ ਆ? ਕਹਿੰਦੇ 88 ਦੇ ਵਿੱਚ, 88-90 ਦੀ ਗੱਲ ਹੈ, ਸੁਣੀ ਸੁਣਾਈ ਗੱਲ ਹੈ, ਆਪਾਂ ਤਾਂ ਬਹੁਤ ਛੋਟੇ ਸੀ ਉਦੋਂ, ਕਿ ਮੱਖਣ ਨੂੰ ਮਾਰਨ ਦੇ ਵਿੱਚ ਡਿੰਪੀ ਦਾ ਨਾਂ ਲੱਗਦਾ ਰਿਹਾ, ਡਿੰਪੀ ਨੂੰ ਮਾਰਨ ਦੇ ਵਿੱਚ ਰੌਕੀ ਦਾ ਨਾਂ ਲੱਗਦਾ ਰਿਹਾ, ਰੌਕੀ ਨੂੰ ਮਾਰਨ ਦੇ ਵਿੱਚ ਜੈਪਾਲ ਦਾ ਨਾਂ ਲੱਗਦਾ ਰਿਹਾ, ਜੈਪਾਲ ਨੂੰ ਪੁਲਿਸ ਨੇ ਮਾਰ ਦਿੱਤਾ। ਕੀ ਲੱਗਦਾ ਜਿਹੜਾ ਵੀ ਇਨਸਾਨ ਅੱਜ ਕਿਸੇ ਨੂੰ ਮਾਰਦਾ, ਕਿਸੇ ਦੇ ਘਰੇ ਸੇਵਾ ਬਾਲਦਾ ਹੈ, ਕੀ ਉਹ ਇਨਸਾਨ ਜਿਉਂਦਾ ਰਹਿ ਸਕਦਾ? ਮੈਨੂੰ ਇੱਕ ਉਦਾਹਰਨ ਤੁਸੀਂ ਦੇਖ ਲਿਓ, ਦੱਸ ਦਿਓ ਵੀ ਇੱਕ ਵੀ ਬੰਦਾ ਐਸਾ ਹੋਵੇ ਜਿਹਨੇ ਕਿਸੇ ਨੂੰ ਮਾਰ ਕੇ ਸੁੱਖ ਦਾ ਜੀਵਨ ਬਤੀਤ ਕੀਤਾ ਹੋਵੇ, ਵਧੀਆ ਜ਼ਿੰਦਗੀ ਨਿਭਾਈ ਹੋਵੇ, ਉਹਦੇ ਵੀ ਇੱਕ ਦਿਨ ਘਰੇ ਸੇਵਾ ਬਾਲਦਾ। ਕਾਹਦਾ ਰੌਲਾ? ਪੱਗ ਦਾ ਰੌਲਾ ਵੀ ਉਹਨੂੰ ਮਾਰ ਕੇ ਪੱਗ ਸਾਡੇ ਸਿਰ ਤੇ ਆਜੂ, ਉਹਨੂੰ ਮਾਰ ਕੇ ਪੱਗ ਸਾਡੇ ਸਿਰ ਤੇ ਆਜੂ। ਉਹ ਬਾਈ, ਇਹ ਪੱਗ ਕਿਹਦੇ ਸਿਰ ਤੇ ਰਹੀ? ਇਹ 2-4 ਦਿਨ ਦੀ ਫੋਕੀ ਵਾਹ ਵਾਹ ਬੱਲੇ ਬੱਲੇ ਆ ਫੇਸਬੁੱਕਾਂ ਤੇ, ਵੀ ਬੜਾ ਬੰਦਾ, ਬਈ ਬੜਾ ਬੰਦਾ, ਬੰਦਾ ਮਾਰਤਾ, ਬੰਦਾ ਮਾਰਤਾ। ਯਾਰ ਕਿੰਨੇ ਨੌਜਵਾਨ ਮੁੰਡੇ ਮਰੇ। ਰਾਣਾ ਮਰਦਾ ਮੁੰਡਾ ਸੇਖੇ ਵਾਲਾ, ਉਹਦੇ ਘਰ ਵਾਲੀ ਕੋਲ ਬੱਚਾ ਹੋਣ ਵਾਲਾ, ਪੇਟ 'ਚ ਬੱਚਾ ਹੁੰਦਾ, ਉਹਦੇ ਘਰ ਵਾਲੀ ਗੱਡੀ 'ਚ ਨਾਲ ਬੈਠੀ ਹੁੰਦੀ ਹੈ, ਉੱਥੇ ਉਹਦੇ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ। ਉਹ ਮੁੰਡਾ ਚੰਡੀਗੜ੍ਹ ਮਰਿਆ, ਗੁਰਲਾਲ ਬਰਾੜ,
ਕੱਲਾ ਕੱਲਾ ਮਾਪਿਆਂ ਦਾ ਪੁੱਤ ਸੀ, ਮਿੱਟੀ ਬਣਾ ਦਿੱਤਾ ਗਿਆ। ਫਿਰ ਉਹ ਗੁਰਲਾਲ ਭਲਵਾਨ ਮਰਦਾ ਹੈ, ਜਿਹੜਾ ਮੁੰਡਾ ਫਰੀਦਕੋਟ ਮਰਦਾ ਹੈ। ਸ਼ੇਰਾ ਖੁੱਬਣ ਮਰਦਾ ਹੈ। ਸ਼ੇਰਾ ਖੁੱਬਣ ਮਰਦਾ ਹੈ। ਵਿੱਕੀ ਗੌਂਡਰ ਮਰਦਾ, ਉਹਦੇ ਨਾਲ 2 ਸਾਥੀ ਹੋਰ ਮਰਦੇ ਨੇ। ਜੰਪੀ ਬੰਟੀ ਨਿਸ਼ਾਨ ਮਾਰੇ ਜਾਂਦੇ ਨੇ। ਸੁੱਖਾ ਕਾਲੋਂ ਮਾਰਿਆ ਜਾਂਦਾ ਹੈ। ਦਵਿੰਦਰ ਬੰਬੀਹਾ ਮਾਰਿਆ ਜਾਂਦਾ ਹੈ। ਕਿੰਨਿਆਂ ਕਦੇ ਨਾਂ ਲਵਾਂ ਮੈਂ। ਇਹਨਾਂ 5 7 10 ਸਾਲਾਂ ਦੇ ਵਿੱਚ ਸੈਂਕੜੇ ਨੌਜਵਾਨ ਇਹਦੀ ਭੇਂਟ ਚੜ੍ਹ ਗਏ। ਦੱਸੋ ਬਾਈ, ਰੌਲਾ ਸਾਡਾ ਕਾਹਦਾ? ਕਿਹੜੀ ਗੱਲ ਦਾ ਰੌਲਾ ਸੀ? ਕਿਹੜੀ ਗੱਲ ਪਿੱਛੇ ਲੜ ਰਹੇ ਹਾਂ? ਪਹਿਲਾਂ ਸਾਰੇ ਇੱਕ ਹੁੰਦੇ ਸੀ, ਸਾਰੇ ਇੱਕ ਹੁੰਦੇ ਨੇ, ਇਕੱਠੇ ਰਹਿੰਦੇ ਨੇ, ਇਕੱਠੇ ਖਾਂਦੇ ਪੀਂਦੇ ਨੇ। ਫਿਰ ਉੱਥੋਂ ਦੁਸ਼ਮਣੀਆਂ ਵੱਧਦੀਆਂ ਨੇ, ਇੱਕ ਦੂਜੇ ਨੂੰ ਮਾਰਨਾ ਸ਼ੁਰੂ ਕਰ ਦਿੰਦੇ ਆ। ਮਨ ਬੜਾ ਉਦਾਸ ਆ ਯਾਰ ਕਿ ਉਹ ਜਿਹੜਾ ਸੀਨ ਆ ਨਾ, ਜਿਹੜਾ ਉਹ ਦ੍ਰਿਸ਼ ਆ ਨਾ, ਜਿਹੜਾ ਜਦੋਂ ਅੱਖਾਂ ਦੇਖਦੀਆਂ ਨੇ ਕਿ ਕਿਵੇਂ ਇੱਕ ਮਾਂ ਪੁੱਤ ਦੀ ਛਾਤੀ ਤੇ ਡਿੱਗ ਡਿੱਗ ਬੈਣ ਪਾਉਂਦੀ ਹੈ, ਕਿਵੇਂ ਇੱਕ ਛੋਟਾ ਜਿਹਾ ਬੱਚਾ ਆਪਦੇ ਬਾਪ ਨੂੰ, ਹੁਣ ਉਹ ਬੱਚਾ ਜਿਹੜਾ ਨਾ, ਉਹਨੂੰ ਹਰ ਸ਼ੈ ਮਿਲ ਜਾਣੀ ਆ ਦੁਨੀਆ ਦੀ, ਪਰ ਪਿਓ ਨਹੀਂ ਮਿਲਣਾ। ਜਿਹੜੀ ਘਰ ਵਾਲੀ ਆ ਵਿਚਾਰੀ, ਉਹਨੂੰ ਉਹਦੇ ਘਰ ਵਾਲਾ ਨਹੀਂ ਮਿਲਣਾ। ਇੱਕ ਮਾਂ ਦੀਆਂ ਆਂਦਰਾਂ ਬਲੂੰਦਰੀਆਂ ਗਈਆਂ, ਆਂਦਰਾਂ ਉਹਦੀਆਂ ਖਤਮ ਹੋ ਗਈਆਂ। ਉਹ ਮਾਂ ਨੂੰ ਪੁੱਤ ਨਹੀਂ ਮਿਲਣਾ। ਉਸ ਬਾਪ ਨੂੰ ਜਿਹੜੇ ਬਾਪ ਦਾ ਉਹਨੇ ਬੁੱਢੇ ਹੋਏ ਦਾ ਉਹਦੀ ਡੰਗੋਰੀ ਬਣਨਾ ਸੀ, ਉਹਦਾ ਸਹਾਰਾ ਬਣਨਾ ਸੀ, ਉਹਨੂੰ ਉਹ ਬੱਚਾ ਨਹੀਂ ਮਿਲਣਾ। ਸਾਥੀਓ, ਇੱਥੇ ਇੱਕ ਜਾਨਵਰ ਵੀ ਮਰ ਜੇ ਨਾ, ਜਾਨਵਰ ਵੀ ਮਰ ਜੇ ਤਾਂ ਵੀ ਬੰਦੇ ਨੂੰ ਦੁੱਖ ਲੱਗਦਾ ਕਿ ਯਾਰ ਜਾਨਵਰ ਕਿਉਂ ਮਰ ਗਿਆ। ਤੇ ਬੰਦਾ ਤਾਂ ਯਾਰ ਬਹੁਤ ਕੀਮਤੀ ਚੀਜ਼ ਆ। ਸੋ ਇਸ ਕਰਕੇ ਮਨ ਅੱਜ ਬੜਾ ਭਰਿਆ ਵਾ ਸੀ, ਉਦਾਸ ਮਨ ਸੀ ਕਿ ਯਾਰ ਝੱਲੇ ਨਹੀਂ ਜਾਂਦੇ ਬਾਈ। ਪਰਿਵਾਰ ਐ ਰੋਂਦਾ, ਉੱਥੇ ਕੋਈ ਬੰਦਾ ਖੜਾ ਹੋਵੇ ਨਾ, ਝੱਲਿਆ ਨਹੀਂ ਜਾਂਦਾ। ਸੰਸਾਰ ਉੱਜੜ ਜਾਂਦਾ। ਅੱਜ ਨੇਰ ਪੈ ਗਿਆ ਉਹਨਾਂ ਘਰਾਂ ਦੇ ਵਿੱਚ ਜਿਨ੍ਹਾਂ ਦੇ ਪੁੱਤ ਮਾਰੇ ਗਏ। ਕਿੰਨੀਆਂ ਮਾਵਾਂ ਦੇ ਪਹਿਲਾਂ ਪੁੱਤ ਮਰੇ, ਉਹਨਾਂ ਦੇ ਘਰ ਉੱਜੜੇ, ਉਹਨਾਂ ਦੇ ਨੇਰ ਪਿਆ, ਉਹਨਾਂ ਦੀਆਂ ਅੱਖਾਂ ਅੰਨੀਆਂ ਹੋ ਗਈਆਂ। ਕਾਹਦੀ ਯਾਰ ਫੋਕੀ ਮੈਂ ਫੋਕੀ ਬੱਲੇ ਬੱਲੇ। ਜਾਂ ਉਹੀ ਗੱਲ ਮੈਂ ਫਿਰ ਕਹਿੰਦਾ ਕਿ ਸਿਰਫ ਇਸ ਗੱਲ ਹੀ ਕਿ ਸਾਡੇ ਸਿਰ ਤੇ ਪੱਗ ਆ ਜੂਗੀ। ਪੱਗਾਂ ਬਾਈ ਕਿੱਥੇ ਟਿਕਦੀਆਂ? ਐ ਪੱਗਾਂ ਨਹੀਂ ਟਿਕਦੀਆਂ। ਬੰਦੇ ਮਾਰ ਕੇ ਨਹੀਂ ਬਾਈ ਪੱਗਾਂ ਟਿਕਦੀਆਂ। ਇੱਕ ਵੀਰ ਲਿਖਦਾ ਕਿ ਬਾਈ ਇਹ ਸਾਰਾ ਮਾਹੌਲ ਸਿਆਸੀ ਬੰਦੇ ਪੈਦਾ ਕਰਦੇ। ਇਹ ਤਾਂ ਬਾਈ ਹੈਗਾ ਹੀ ਹੈ, ਇਹ ਸਿਸਟਮ ਦਾ ਕਸੂਰ ਹੈ, ਸਿਆਸੀ ਬੰਦਿਆਂ ਦਾ ਕਸੂਰ ਹੈ। ਉਹਨਾਂ ਨੇ ਸਾਨੂੰ ਸਾਡੀ ਜਵਾਨੀ ਨੂੰ ਕਿਵੇਂ ਵਰਤਣਾ ਹੈ, ਪਹਿਲਾਂ ਵਰਤਦੇ ਨੇ, ਫਿਰ ਮਰਵਾਉਂਦੇ ਨੇ। ਪਰ ਪੰਜਾਬ ਦੇ ਪੁੱਤਰੋ ਕਿਹੜੇ ਰਾਹ ਪੈ ਗਏ, ਕਿਹੜੇ ਰਾਹ ਪੈ ਗਏ। ਇਹ ਰਾਹ ਸਿੱਧਾ ਮੌਤ ਵੱਲ ਲੈ ਕੇ ਜਾਂਦਾ, ਸਿੱਧੀ ਮੌਤ ਹੈ। ਕੋਈ ਖੁਸ਼ਕਿਸਮਤੀ ਹੋਊਗਾ ਜਿਹੜਾ ਇਹ ਰਾਹ ਤੋਂ ਵਾਪਸ ਆ ਕੇ ਆਪਦੇ ਪਰਿਵਾਰ ਦੇ ਵਿੱਚ ਜੀਵਨ ਬਸਰ ਕਰੂਗਾ। ਹਾਂ, ਜੇ ਲੜਨਾ ਹੈ ਆਪਣੇ ਹੱਕਾਂ ਲਈ ਇਕੱਠੇ ਹੋ ਕੇ ਲੜੀਏ, ਪੰਜਾਬ ਨੂੰ ਬਚਾਉਣ ਲਈ ਲੜੀਏ, ਪੰਜਾਬੀਅਤ ਨੂੰ ਬਚਾਉਣ ਲਈ ਲੜੀਏ।
ਕੀ ਪਤਾ ਹੁੰਦਾ ਇਨਸਾਨ ਨੂੰ ਯਾਰ, ਉਹਨੂੰ ਕੀ ਪਤਾ ਸੀ ਉਹਨਾਂ ਦੋ ਨੌਜਵਾਨਾਂ ਨੂੰ ਕਿ ਸਵੇਰੇ 7 ਵਜੇ ਪੌਣੇ 8 ਦੀ ਘਟਨਾ ਹੈ, 7:30 ਵਜੇ ਤੱਕ ਵੀ ਨਹੀਂ ਪਤਾ ਸੀ ਕਿ ਸਾਡੀ ਮੌਤ ਸਾਨੂੰ ਉਡੀਕ ਰਹੀ ਹੈ। ਬਿਲਕੁਲ ਪਾਣੀ ਦੇ ਬੁਲਬੁਲੇ ਵਾਲੀ ਗੱਲ ਆ ਬੰਦੇ ਦੀ, ਕਦੋਂ ਬੰਦਾ ਬੁਲਬੁਲਾ ਫੁੱਟ ਜਾਂਦਾ ਬੰਦੇ ਦਾ। ਅਗਲੀ ਗੱਲ ਆ ਮੈਂ ਮੀਡੀਆ ਵਾਲਿਆਂ ਨੂੰ ਕਹਿਣਾ ਚਾਹੁੰਦਾ, ਮਾੜੀ ਮੋਟੀ ਸ਼ਰਮ ਕਰਿਆ ਕਰੋ ਯਾਰ, ਠੀਕ ਆ? ਮੀਡੀਆ ਵਾਲਿਓ, ਤੁਸੀਂ ਖਬਰ ਬਣਾਉਣੀ ਆ ਬਣਾਓ ਜੀ, ਸਦਕੇ ਬਣਾਓ। ਉੱਥੇ ਘੱਟੋ ਘੱਟ ਬਾਈ, ਮੈਂ ਉੱਥੇ ਵੀ ਨਹੀਂ, ਹੋਰ ਵੀ ਮੈਂ ਉਹਦੇ ਜੈਪਾਲ ਦੇ ਵੀ ਦੇਖਦਾ ਰਿਹਾ ਕਿ ਜਿੱਦੇ ਜੈਪਾਲ ਦੇ ਲਾਸ਼ ਲੈ ਕੇ ਆਂਦੀ ਗਈ, ਜਿੰਨੇ ਇਹ ਇਸ ਤਰ੍ਹਾਂ ਦੇ ਹਾਦਸੇ ਹੁੰਦੇ ਨੇ ਉੱਥੇ, ਠੀਕ ਆ? ਤੁਸੀਂ ਉਹਦੀ ਖਬਰ ਕਰਨੀ ਆ, ਕਰੋ ਜੀ, ਸਦਕੇ ਕਰੋ। ਪਰ ਇਹ ਥੋੜ੍ਹੀ ਹੁੰਦਾ ਯਾਰ, ਜੇ ਨਵਾਉਣਦੇ ਨੇ ਬੰਦੇ ਨੂੰ ਤਾਂ ਵੀ ਤੁਸੀਂ ਪਤੰਦਰੋਂ 50-50 ਕੈਮਰੇ ਲੈ ਕੇ ਉੱਥੇ ਖੜ ਜਾਂਦੇ ਹੋ। ਜੇ ਉੱਥੇ ਕਿਸੇ ਨੇ ਮੂੰਹ ਦੇਖਣਾ ਨੇੜੇ ਹੋ ਕੇ ਤਾਂ ਵੀ ਤੁਹਾਡਾ ਉੱਥੇ ਮੇਲਾ ਲੱਗਿਆ ਹੁੰਦਾ, 4 ਚੁਫੇਰੋਂ ਘੇਰੀ ਖੜੇ ਹੁੰਦੇ ਹੋ। ਦੁੱਖ ਸਮਝਿਆ ਕਰੋ, ਇਹ ਦੁੱਖ ਉਹ ਦੁੱਖ ਦੇਖਿਆ ਕਰੋ, ਉਹਨੂੰ ਮਹਿਸੂਸ ਕਰਿਆ ਕਰੋ, ਉਸ ਦਰਦ ਨੂੰ, ਕਿ ਉਸ ਸਮੇਂ ਉਸ ਪਰਿਵਾਰ ਦੇ ਉੱਤੇ ਕੀ ਬੀਤਦੀ ਆ, ਉਹਦੇ ਰਿਸ਼ਤੇਦਾਰਾਂ ਮਿੱਤਰਾਂ ਸੱਜਣਾਂ ਤੇ ਕੀ ਬੀਤਦੀ ਹੁੰਦੀ ਹੈ। ਸੋ ਬਾਈ, ਅਖੀਰ ਦੇ ਉੱਤੇ ਮੈਂ ਇਹੀ ਪੰਜਾਬ ਵਾਲਿਆਂ ਨੂੰ ਕਹਿਣਾ ਚਾਹੁੰਦਾ ਕਿ ਪੰਜਾਬ ਦੇ ਨੌਜਵਾਨੋ, ਬਾਈ ਜਿੰਨੇ ਸਾਡੇ ਮਾੜੇ ਮੋਟੇ ਗਿਲੇ ਸ਼ਿਕਵੇ ਨੇ ਨਾ, ਭੁਲਾ ਦਿਓ ਸਾਰੇ, ਕੱਢ ਦਿਓ ਮਨਾਂ ਚੋਂ ਯਾਰ। ਕੁਛ ਨਹੀਂ ਹੈ ਇੱਥੇ, ਕੀ ਲੈ ਜਾਓਗੇ ਯਾਰ? ਕਿਸੇ ਨੂੰ ਮਾਰ ਕੇ ਕੀ ਲੈ ਜਾਓਗੇ? ਮਰ ਕੇ ਮਾਰਨਾ ਪੈਂਦਾ, ਬੰਦਾ ਉਦੋਂ ਮਾਰਦਾ ਬੰਦੇ ਨੂੰ ਜਦੋਂ ਸਿਰੋਂ ਪਾਣੀ ਲੰਘ ਜਾਂਦਾ। ਆਹ ਤਾਂ ਕੋਈ ਪਾਣੀ ਵਾਲੀ ਗੱਲ ਹੀ ਨਹੀਂ ਬਈ, ਆਹ ਤਾਂ ਰੌਲਾ ਹੀ ਨਹੀਂ ਕੋਈ ਕਿਸੇ ਕਿਸਮ ਦਾ ਯਾਰ। ਜਿਹੜੇ ਹਿਸਾਬ ਨਾਲ ਅਸੀਂ ਇੱਕ ਦੂਜੇ ਨੂੰ ਮਾਰੀ ਜਾਂਦੇ ਹਾਂ, ਕਿਉਂ? ਅਸੀਂ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋਏ ਹਾਂ। ਕੀ ਵੰਡਣਾ ਅਸੀਂ, ਕੀ ਕੱਢਣਾ? ਮੀਡੀਆ ਦੀ ਵਿੱਚ ਵੀਰ ਲਿਖਦਾ ਕਿ ਮੀਡੀਆ ਨੇ ਬਹੁਤ ਗੰਦ ਪਾਇਆ। ਬਿਲਕੁਲ ਬਾਈ, ਮੀਡੀਆ ਤੜਕੇ ਦਾ ਮੈਂ ਦੇਖ ਰਹੇ ਆ, ਮਸ਼ਹੂਰ ਗੈਂਗਸਟਰ ਗੋਲੀਆਂ ਨਾਲ ਭੁੰਨਿਆ, ਮਸ਼ਹੂਰ ਗੈਂਗਸਟਰ ਢੇਰੀ ਕਰਤਾ, ਇਹ ਕਰਤਾ, ਉਹ ਕਰਤਾ, ਇਹ ਕਰਤਾ। ਜਦੋਂ ਕਿ ਮਾਂ ਦਾ ਪੁੱਤ ਮਰਦਾ, ਕਿਸੇ ਭੈਣ ਦਾ ਭਰਾ ਮਰਦਾ, ਕਿਸੇ ਬੱਚੇ ਦਾ ਬਾਪ ਮਰਦਾ, ਉਦੋਂ ਕਿਸੇ ਦਾ ਸੁਹਾਗ ਮਰਦਾ। ਘੱਟੋ ਘੱਟ ਇਹ ਗੱਲਾਂ ਉਦੋਂ ਸੋਚ ਲਿਆ ਕਰੋ। ਇਹ ਗੈਂਗਸਟਰ ਐਡਾ ਨਹੀਂ, ਕੋਈ ਇੰਨਾ ਬੰਦਾ ਮਾੜਾ ਨਹੀਂ ਹੁੰਦਾ ਜਿੰਨਾ ਤੁਸੀਂ ਬਣਾ ਲੈਂਦੇ ਹੋ। ਪਰ ਉਹਨੂੰ ਤੁਸੀਂ ਇਸ ਤਰ੍ਹਾਂ ਪ੍ਰਚਾਰ ਦਿਓ, ਇਹ ਹੋ ਗਿਆ, ਉਹ ਹੋ ਗਿਆ, ਇਹ ਹੋ ਗਿਆ, ਸਿਰਫ TRP ਲਈ ਆ। ਪਤੰਦਰੋਂ ਕਦੇ ਸਾਡੀ ਜਵਾਨੀ ਚਿੱਟਿਆਂ ਤੇ ਲਾ ਮਾਰੀ, ਕਦੀ ਸਾਡੀ ਜਵਾਨੀ ਝੂਠੇ ਮੁਕਾਬਲਿਆਂ 'ਚ ਮਾਰੀ, ਹੁਣ ਅਸੀਂ ਆਪਸ ਵਿੱਚ ਮਰੀ ਜਾਂਦੇ ਹਾਂ। ਆ ਜਿਹੜੇ ਸਾਨੂੰ ਵਰਤਣ ਵਾਲੇ ਲੋਕ ਨੇ, ਕਿਹੜੀ ਚੰਦਰੀ ਜਿਹੜੀ ਨਜ਼ਰ ਆ ਉਹ ਪੰਜਾਬ ਨੂੰ ਲੱਗ ਗਈ, ਕਿਹੜੀਆਂ ਬੁਰੀਆਂ ਬਲਾਵਾਂ ਨੇ ਪੰਜਾਬ ਘੇਰ ਲਿਆ, ਕਿਵੇਂ ਪੰਜਾਬ ਦੀਆਂ ਮਾਵਾਂ ਦੀਆਂ ਕੁੱਖਾਂ ਜਿਹੜੀਆਂ ਉੱਜੜ ਰਹੀਆਂ ਨੇ, ਕਿਸ ਤਰ੍ਹਾਂ ਪੰਜਾਬ ਦੇ ਨੌਜਵਾਨ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋਏ ਆ। ਪੰਜਾਬੀਓ, ਮੈਂ ਅੱਜ ਦੀ ਜੋ ਘਟਨਾ ਘਟੀ ਆ, ਕੁਲਵੀਰ ਨਰੂਆਣਾ ਤੇ ਉਹਦਾ ਇੱਕ ਸਾਥੀ, 2 ਨੌਜਵਾਨਾਂ ਦੀ ਮੌਤ ਹੋਈ ਆ ਤੇ ਇੱਕ ਨੌਜਵਾਨ ਜਿਹੜਾ ਉਹ ਗੰਭੀਰ ਜ਼ਖਮੀ ਹੋਇਆ। ਤਾਂ ਉਸ ਸੰਬੰਧ 'ਚ ਗੱਲ ਕਰਨੀ ਆ ਕਿ ਪਿਛਲੇ ਇੱਕ ਦਹਾਕੇ ਤੋਂ, ਪਿਛਲੇ 10 ਸਾਲਾਂ ਤੋਂ ਪੰਜਾਬ ਦੇ ਸੈਂਕੜੇ ਨੌਜਵਾਨ ਜਿਹੜੇ ਉਹ ਮੌਤ ਦੇ ਮੂੰਹ 'ਚ ਜਾ ਪਏ ਨੇ।
ਮੈਨੂੰ ਲੱਗਦਾ ਕਿ ਨਾ ਸਾਡੀ ਜਵਾਨੀ ਦਾ ਕੋਈ ਵੱਟ ਦਾ ਰੌਲਾ ਹੈ, ਨਾ ਕੋਈ ਅਣਖ ਇੱਜ਼ਤ ਦਾ ਰੌਲਾ ਹੈ। ਰੌਲਾ ਹੈ ਕਾਹਦਾ? ਅੱਜ ਅਸੀਂ ਕਲਵੀਰ ਦੇ ਉੱਥੇ ਜੋ ਦੇਖਿਆ, ਜਾਂ ਪਹਿਲਾਂ ਵੀ ਜਦੋਂ ਕੋਈ ਨੌਜਵਾਨ ਮਰਦਾ ਉਹਦੇ ਘਰਦਿਆਂ ਦਾ ਜਿਹੜਾ ਬਰਲਾਪ ਹੈ ਉਹ ਦੇਖਦੇ ਹਾਂ ਤਾਂ ਯਾਰ ਬੰਦੇ ਦੇ ਅੰਦਰੋਂ ਕਲੇਜਾ ਫਟ ਕੇ ਬਾਹਰ ਨੂੰ ਆਉਣ ਵਾਲੀ ਗੱਲ ਹੁੰਦੀ ਹੈ ਕਿ ਕਿਸ ਤਰ੍ਹਾਂ ਉਹ ਮਾਂ ਦੀਆਂ ਆਂਦਰਾਂ ਬਲੂੰਦਰੀਆਂ ਜਾਂਦੀਆਂ ਨੇ। ਅੱਜ ਅਸੀਂ ਉਹ ਮਾਂ ਰੋਂਦੀ ਦੇਖੀ ਕਿ ਕਿਵੇਂ ਉਸ ਮਾਂ ਦਾ ਇੱਕ ਰਲਾਹਟ ਸੁਣ ਕੇ ਮੈਨੂੰ ਲੱਗਦਾ ਕਿ ਆਸਮਾਨ ਦੇ ਵੀ ਹਿੱਕ ਪਾੜ ਜੇ। ਬਾਲ ਖੁੱਲੇ ਹੋਏ ਨੇ, ਗਲ 'ਚ ਪੈਂਦੇ ਨੇ, ਕੋਈ ਸੁੱਧ ਬੁੱਧ ਨਹੀਂ ਹੈ। ਉਹਦਾ ਛੋਟਾ ਜਿਹਾ ਬੱਚਾ, ਇੱਕ 8-9 ਸਾਲ ਦੀ ਉਮਰ ਹੋਣੀ ਹੈ, ਬਾਰ-ਬਾਰ ਮਰੇ ਹੋਏ ਆਪਣੇ ਬਾਪ ਦੇ ਮੂੰਹ ਦੇ ਉੱਤੋਂ ਦੀ ਹੱਥ ਫੇਰ ਰਿਹਾ। ਉਹਦੀ ਘਰ ਵਾਲੀ ਇੱਕ ਨੌਜਵਾਨ ਜਿਹੜੀ ਕੁੜੀ ਹੈ, ਉਹਦੀ ਜ਼ਿੰਦਗੀ ਤਬਾਹ ਹੋ ਗਈ। ਉਹਦਾ ਬੁੱਢਾ ਬਾਪ, ਜਿਹੜੇ ਬਾਪ ਦੀ ਅਰਥੀ ਪੁੱਤ ਦੇ ਕੰਧਿਆਂ ਤੇ ਜਾਣੀ ਸੀ, ਅੱਜ ਪੁੱਤ ਦੀ ਅਰਥੀ ਉਸ ਬੁੱਢੇ ਬਾਪ ਦੇ ਕੰਧਿਆਂ ਤੇ ਆਈ ਹੈ। ਸੋਚ ਕੇ ਦੇਖੋ ਯਾਰ, ਜਦੋਂ ਬਾਪ ਇੱਕ ਨੌਜਵਾਨ ਪੁੱਤ ਨੂੰ ਉਹਦੀ ਲਾਸ਼ ਨੂੰ ਚੱਕ ਕੇ ਸਿਵਿਆਂ ਵੱਲ ਲੈ ਕੇ ਜਾਂਦਾ ਤੇ ਧਰਤੀ ਵੇਲ ਨਹੀਂ ਦਿੰਦੀ ਉਸ ਸਮੇਂ ਬਾਪ ਨੂੰ। ਇਹ ਦੁਖਾਂਤ ਕਿੱਡਾ ਵੱਡਾ ਵਾਪਰ ਰਿਹਾ ਸਾਡੇ ਪੰਜਾਬ ਦੇ ਵਿੱਚ। ਇੱਕ ਨਹੀਂ, ਦੋ ਨਹੀਂ, ਸੈਂਕੜੇ ਮੁੰਡੇ, ਨੌਜਵਾਨ ਵਧੀਆ, ਜਿਹੜੇ ਕੋਈ ਚੰਗੇ ਖਿਡਾਰੀ ਵੀ ਸੀ, ਚੰਗੇ ਕਿਰਦਾਰਾਂ ਦੇ ਵੀ ਸੀ, ਉਹ ਵੀ ਇਹਦੀ ਭੇਂਟ ਚੜ੍ਹ ਗਏ। ਸਾਨੂੰ ਕੀ ਲੱਗਦਾ ਕਿ ਇੱਕ ਇਨਸਾਨ ਚਲੇ ਜਾਣ ਨਾਲ, ਜਦੋਂ ਇੱਕ ਇਨਸਾਨ ਮਰਦਾ ਨਾ, ਉਹ ਤਾਂ ਮਿੱਟੀ ਹੋ ਜਾਂਦਾ, ਉਹਨੂੰ ਕੋਈ ਪਤਾ ਨਹੀਂ ਮਰਨ ਵਾਲਾ ਤਾਂ ਚਲਾ ਗਿਆ, ਉਹ ਤਾਂ ਮਿੱਟੀ ਹੋ ਗਿਆ। ਪਰ ਉਹਦੇ ਮਗਰ ਕਿੰਨੀਆਂ ਜ਼ਿੰਦਗੀਆਂ ਮਰਦੀਆਂ ਨੇ, ਕਦੇ ਸੋਚਿਆ? ਰੌਲਾ ਕੀ ਆ? ਕਹਿੰਦੇ 88 ਦੇ ਵਿੱਚ, 88-90 ਦੀ ਗੱਲ ਹੈ, ਸੁਣੀ ਸੁਣਾਈ ਗੱਲ ਹੈ, ਆਪਾਂ ਤਾਂ ਬਹੁਤ ਛੋਟੇ ਸੀ ਉਦੋਂ, ਕਿ ਮੱਖਣ ਨੂੰ ਮਾਰਨ ਦੇ ਵਿੱਚ ਡਿੰਪੀ ਦਾ ਨਾਮ ਲੱਗਦਾ ਰਿਹਾ, ਡਿੰਪੀ ਨੂੰ ਮਾਰਨ ਦੇ ਵਿੱਚ ਰੌਕੀ ਦਾ ਨਾਮ ਲੱਗਦਾ ਰਿਹਾ, ਰੌਕੀ ਨੂੰ ਮਾਰਨ ਦੇ ਵਿੱਚ ਜੈਪਾਲ ਦਾ ਨਾਮ ਲੱਗਦਾ ਰਿਹਾ, ਜੈਪਾਲ ਨੂੰ ਪੁਲਿਸ ਨੇ ਮਾਰ ਦਿੱਤਾ। ਕੀ ਲੱਗਦਾ ਜਿਹੜਾ ਵੀ ਇਨਸਾਨ ਅੱਜ ਕਿਸੇ ਨੂੰ ਮਾਰਦਾ, ਕਿਸੇ ਦੇ ਘਰੇ ਸੇਵਾ ਬਾਲਦਾ ਹੈ, ਕੀ ਉਹ ਇਨਸਾਨ ਜਿਉਂਦਾ ਰਹਿ ਸਕਦਾ? ਮੈਨੂੰ ਇੱਕ ਉਦਾਹਰਨ ਤੁਸੀਂ ਦੇਖ ਲਿਓ, ਦੱਸ ਦਿਓ ਵੀ ਇੱਕ ਵੀ ਬੰਦਾ ਐਸਾ ਹੋਵੇ ਜਿਹਨੇ ਕਿਸੇ ਨੂੰ ਮਾਰ ਕੇ ਸੁੱਖ ਦਾ ਜੀਵਨ ਬਤੀਤ ਕੀਤਾ ਹੋਵੇ, ਵਧੀਆ ਜ਼ਿੰਦਗੀ ਨਿਭਾਈ ਹੋਵੇ, ਉਹਦੇ ਵੀ ਇੱਕ ਦਿਨ ਘਰੇ ਸੇਵਾ ਬਾਲਦਾ। ਕਾਹਦਾ ਰੌਲਾ? ਪੱਗ ਦਾ ਰੌਲਾ ਵੀ ਉਹਨੂੰ ਮਾਰ ਕੇ ਪੱਗ ਸਾਡੇ ਸਿਰ ਤੇ ਆਜੂ, ਉਹਨੂੰ ਮਾਰ ਕੇ ਪੱਗ ਸਾਡੇ ਸਿਰ ਤੇ ਆਜੂ। ਉਹ ਬਾਈ, ਇਹ ਪੱਗ ਕਿਹਦੇ ਸਿਰ ਤੇ ਰਹੀ? ਇਹ 2-4 ਦਿਨ ਦੀ ਫੋਕੀ ਵਾਹ ਵਾਹ ਬੱਲੇ ਬੱਲੇ ਆ ਫੇਸਬੁੱਕਾਂ ਤੇ, ਵੀ ਬੜਾ ਬੰਦਾ, ਬਈ ਬੜਾ ਬੰਦਾ, ਬੰਦਾ ਮਾਰਤਾ, ਬੰਦਾ ਮਾਰਤਾ। ਯਾਰ ਕਿੰਨੇ ਨੌਜਵਾਨ ਮੁੰਡੇ ਮਰੇ। ਰਾਣਾ ਮਰਦਾ ਮੁੰਡਾ ਸੇਖੇ ਵਾਲਾ, ਉਹਦੇ ਘਰ ਵਾਲੀ ਕੋਲ ਬੱਚਾ ਹੋਣ ਵਾਲਾ, ਪੇਟ 'ਚ ਬੱਚਾ ਹੁੰਦਾ, ਉਹਦੇ ਘਰ ਵਾਲੀ ਗੱਡੀ 'ਚ ਨਾਲ ਬੈਠੀ ਹੁੰਦੀ ਹੈ, ਉੱਥੇ ਉਹਦੇ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ। ਉਹ ਮੁੰਡਾ ਚੰਡੀਗੜ੍ਹ ਮਰਿਆ, ਗੁਰਲਾਲ ਬਰਾੜ, ਕੱਲਾ ਕੱਲਾ ਮਾਪਿਆਂ ਦਾ ਪੁੱਤ ਸੀ, ਮਿੱਟੀ ਬਣਾ ਦਿੱਤਾ ਗਿਆ। ਫਿਰ ਉਹ ਗੁਰਲਾਲ ਭਲਵਾਨ ਮਰਦਾ, ਜਿਹੜਾ ਮੁੰਡਾ ਫਰੀਦਕੋਟ ਮਰਦਾ, ਸ਼ੇਰਾ ਖੁੱਬਣ ਮਰਦਾ, ਸ਼ੇਰਾ ਖੁੱਬਣ ਮਰਦਾ, ਵਿੱਕੀ ਗੌਂਡਰ ਮਰਦਾ, ਉਹਦੇ ਨਾਲ 2 ਸਾਥੀ ਹੋਰ ਮਰਦੇ ਨੇ।
ਜੰਪੀ ਬੰਟੀ ਨਿਸ਼ਾਨ ਮਾਰੇ ਜਾਂਦੇ ਨੇ, ਸੁੱਖਾ ਕਾਲੋਂ ਮਾਰਿਆ ਜਾਂਦਾ ਹੈ, ਦਵਿੰਦਰ ਬੰਬੀਹਾ ਮਾਰਿਆ ਜਾਂਦਾ ਹੈ। ਕਿੰਨਿਆਂ ਕਦੇ ਨਾਂ ਲਵਾਂ ਮੈਂ। ਇਹਨਾਂ 5 7 10 ਸਾਲਾਂ ਦੇ ਵਿੱਚ ਸੈਂਕੜੇ ਨੌਜਵਾਨ ਇਹਦੀ ਭੇਂਟ ਚੜ੍ਹ ਗਏ ਆ। ਦੱਸੋ ਬਾਈ, ਰੌਲਾ ਸਾਡਾ ਕਾਹਦਾ? ਕਿਹੜੀ ਗੱਲ ਦਾ ਰੌਲਾ ਸੀ? ਕਿਹੜੀ ਗੱਲ ਪਿੱਛੇ ਲੜ ਰਹੇ ਆ? ਪਹਿਲਾਂ ਸਾਰੇ ਇੱਕ ਹੁੰਦੇ ਸੀ, ਸਾਰੇ ਇੱਕ ਹੁੰਦੇ ਨੇ, ਇਕੱਠੇ ਰਹਿੰਦੇ ਨੇ, ਇਕੱਠੇ ਖਾਂਦੇ ਪੀਂਦੇ ਨੇ। ਫਿਰ ਉੱਥੋਂ ਦੁਸ਼ਮਣੀਆਂ ਵੱਧਦੀਆਂ ਨੇ, ਇੱਕ ਦੂਜੇ ਨੂੰ ਮਾਰਨਾ ਸ਼ੁਰੂ ਕਰ ਦਿੰਦੇ ਆ। ਮਨ ਬੜਾ ਉਦਾਸ ਆ ਯਾਰ ਕਿ ਉਹ ਜਿਹੜਾ ਸੀਨ ਆ ਨਾ, ਜਿਹੜਾ ਉਹ ਦ੍ਰਿਸ਼ ਆ ਨਾ, ਜਿਹੜਾ ਜਦੋਂ ਅੱਖਾਂ ਦੇਖਦੀਆਂ ਨੇ ਕਿ ਕਿਵੇਂ ਇੱਕ ਮਾਂ ਪੁੱਤ ਦੀ ਛਾਤੀ ਤੇ ਡਿੱਗ ਡਿੱਗ ਬੈਣ ਪਾਉਂਦੀ ਹੈ, ਕਿਵੇਂ ਇੱਕ ਛੋਟਾ ਜਿਹਾ ਬੱਚਾ ਆਪਦੇ ਬਾਪ ਨੂੰ, ਹੁਣ ਉਹ ਬੱਚਾ ਜਿਹੜਾ ਨਾ, ਉਹਨੂੰ ਹਰ ਸ਼ੈ ਮਿਲ ਜਾਣੀ ਆ ਦੁਨੀਆ ਦੀ, ਪਰ ਪਿਓ ਨਹੀਂ ਮਿਲਣਾ। ਜਿਹੜੀ ਘਰ ਵਾਲੀ ਆ ਵਿਚਾਰੀ, ਉਹਨੂੰ ਉਹਦੇ ਘਰ ਵਾਲਾ ਨਹੀਂ ਮਿਲਣਾ। ਇੱਕ ਮਾਂ ਦੀਆਂ ਆਂਦਰਾਂ ਬਲੂੰਦਰੀਆਂ ਗਈਆਂ, ਆਂਦਰਾਂ ਉਹਦੀਆਂ ਖਤਮ ਹੋ ਗਈਆਂ, ਉਹ ਮਾਂ ਨੂੰ ਪੁੱਤ ਨਹੀਂ ਮਿਲਣਾ। ਉਸ ਬਾਪ ਨੂੰ ਜਿਹੜੇ ਬਾਪ ਦਾ ਉਹਨੇ ਬੁੱਢੇ ਹੋਏ ਦਾ ਉਹਦੀ ਡੰਗੋਰੀ ਬਣਨਾ ਸੀ, ਉਹਦਾ ਸਹਾਰਾ ਬਣਨਾ ਸੀ, ਉਹਨੂੰ ਉਹ ਬੱਚਾ ਨਹੀਂ ਮਿਲਣਾ। ਸਾਥੀਓ, ਇੱਥੇ ਇੱਕ ਜਾਨਵਰ ਵੀ ਮਰ ਜੇ ਨਾ, ਜਾਨਵਰ ਵੀ ਮਰ ਜੇ ਤਾਂ ਵੀ ਬੰਦੇ ਨੂੰ ਦੁੱਖ ਲੱਗਦਾ ਕਿ ਯਾਰ ਜਾਨਵਰ ਕਿਉਂ ਮਰ ਗਿਆ, ਤੇ ਬੰਦਾ ਤਾਂ ਯਾਰ ਬਹੁਤ ਕੀਮਤੀ ਚੀਜ਼ ਆ। ਸੋ ਇਸ ਕਰਕੇ ਮਨ ਅੱਜ ਬੜਾ ਭਰਿਆ ਵਾ ਸੀ, ਉਦਾਸ ਮਨ ਸੀ ਕਿ ਯਾਰ ਚੱਲੇ ਨਹੀਂ ਜਾਂਦੇ ਬਾਈ। ਪਰਿਵਾਰ ਐ ਰੋਂਦਾ, ਉੱਥੇ ਕੋਈ ਬੰਦਾ ਖੜਾ ਹੋਵੇ ਨਾ, ਚੱਲਿਆ ਨਹੀਂ ਜਾਂਦਾ। ਸੰਸਾਰ ਉੱਜੜ ਜਾਂਦਾ। ਅੱਜ ਨੇਰ ਪੈ ਗਿਆ ਉਹਨਾਂ ਘਰਾਂ ਦੇ ਵਿੱਚ ਜਿਨ੍ਹਾਂ ਦੇ ਪੁੱਤ ਮਾਰੇ ਗਏ। ਕਿੰਨੀਆਂ ਮਾਵਾਂ ਦੇ ਪਹਿਲਾਂ ਪੁੱਤ ਮਰੇ, ਉਹਨਾਂ ਦੇ ਘਰ ਉੱਜੜੇ, ਉਹਨਾਂ ਦੇ ਨੇਰ ਪਿਆ, ਉਹਨਾਂ ਦੀਆਂ ਖਾਨੀਆਂ ਹੋ ਗਈਆਂ। ਕਾਹਦੀ ਯਾਰ ਫੋਕੀ, ਮੈਂ ਫੋਕੀ ਬੱਲੇ ਬੱਲੇ, ਜਾਂ ਉਹੀ ਗੱਲ ਮੈਂ ਫਿਰ ਕਹਿੰਦਾ ਕਿ ਸਿਰਫ ਇਸ ਗੱਲ ਹੀ ਕਿ ਸਾਡੇ ਸਿਰ ਤੇ ਪੱਗ ਆ ਜੂਗੀ। ਪੱਗਾਂ ਬਾਈ ਕਿੱਥੇ ਟਿਕਦੀਆਂ? ਐ ਪੱਗਾਂ ਨਹੀਂ ਟਿਕਦੀਆਂ, ਬੰਦੇ ਮਾਰ ਕੇ ਨਹੀਂ ਬਾਈ ਪੱਗਾਂ ਟਿਕਦੀਆਂ। ਇੱਕ ਵੀਰ ਲਿਖਦਾ ਕਿ ਬਾਈ ਇਹ ਸਾਰਾ ਮਾਹੌਲ ਸਿਆਸੀ ਬੰਦੇ ਪੈਦਾ ਕਰਦੇ। ਇਹ ਤਾਂ ਬਾਈ ਹੈਗਾ ਹੀ ਹੈ, ਇਹ ਸਿਸਟਮ ਦਾ ਕਸੂਰ ਹੈ, ਸਿਆਸੀ ਬੰਦਿਆਂ ਦਾ ਕਸੂਰ ਹੈ। ਉਹਨਾਂ ਨੇ ਸਾਨੂੰ ਸਾਡੀ ਜਵਾਨੀ ਨੂੰ ਕਿਵੇਂ ਵਰਤਣਾ ਹੈ, ਪਹਿਲਾਂ ਵਰਤਦੇ ਨੇ, ਫਿਰ ਮਰਵਾਉਂਦੇ ਨੇ। ਪਰ ਪੰਜਾਬ ਦੇ ਪੁੱਤਰੋ ਕਿਹੜੇ ਰਾਹ ਪੈ ਗਏ, ਕਿਹੜੇ ਰਾਹ ਪੈ ਗਏ। ਇਹ ਰਾਹ ਸਿੱਧਾ ਮੌਤ ਵੱਲ ਲੈ ਕੇ ਜਾਂਦਾ, ਸਿੱਧੀ ਮੌਤ ਹੈ। ਕੋਈ ਖੁਸ਼ਕਿਸਮਤੀ ਹੋਊਗਾ ਜਿਹੜਾ ਇਹ ਰਾਹ ਤੋਂ ਵਾਪਸ ਆ ਕੇ ਆਪਦੇ ਪਰਿਵਾਰ ਦੇ ਵਿੱਚ ਜੀਵਨ ਬਸਰ ਕਰੂਗਾ। ਹਾਂ, ਜੇ ਲੜਨਾ ਹੈ ਆਪਣੇ ਹੱਕਾਂ ਲਈ ਇਕੱਠੇ ਹੋ ਕੇ ਲੜੀਏ, ਪੰਜਾਬ ਨੂੰ ਬਚਾਉਣ ਲਈ ਲੜੀਏ, ਪੰਜਾਬੀਅਤ ਨੂੰ ਬਚਾਉਣ ਲਈ ਲੜੀਏ। ਕੀ ਪਤਾ ਹੁੰਦਾ ਇਨਸਾਨ ਨੂੰ ਯਾਰ, ਉਹਨੂੰ ਕੀ ਪਤਾ ਸੀ ਉਹਨਾਂ ਦੋ ਨੌਜਵਾਨਾਂ ਨੂੰ ਕਿ ਸਵੇਰੇ 7 ਵਜੇ ਪੌਣੇ 8 ਦੀ ਘਟਨਾ ਹੈ। 7:30 ਵਜੇ ਤੱਕ ਵੀ ਨਹੀਂ ਪਤਾ ਸੀ ਕਿ ਸਾਡੀ ਮੌਤ ਸਾਨੂੰ ਉਡੀਕ ਰਹੀ ਹੈ। ਬਿਲਕੁਲ ਪਾਣੀ ਦੇ ਬੁਲਬੁਲੇ ਵਾਲੀ ਗੱਲ ਆ ਬੰਦੇ ਦੀ, ਕਦੋਂ ਬੰਦਾ
ਬੁਲਬੁਲਾ ਫੁੱਟ ਜਾਂਦਾ ਬੰਦੇ ਦਾ। ਅਗਲੀ ਗੱਲ ਆ ਮੈਂ ਮੀਡੀਆ ਵਾਲਿਆਂ ਨੂੰ ਕਹਿਣਾ ਚਾਹੁੰਦਾ, ਮਾੜੀ ਮੋਟੀ ਸ਼ਰਮ ਕਰਿਆ ਕਰੋ ਯਾਰ, ਠੀਕ ਆ? ਮੀਡੀਆ ਵਾਲਿਓ, ਤੁਸੀਂ ਖਬਰ ਬਣਾਉਣੀ ਆ ਬਣਾਓ ਜੀ, ਸਦਕੇ ਬਣਾਓ। ਉੱਥੇ ਘੱਟੋ ਘੱਟ ਬਾਈ ਮੈਂ ਉੱਥੇ ਵੀ ਨਹੀਂ, ਹੋਰ ਵੀ ਮੈਂ ਉਹਦੇ ਜੈਪਾਲ ਦੇ ਵੀ ਦੇਖਦਾ ਰਿਹਾ ਕਿ ਜਿੱਦੇ ਜੈਪਾਲ ਦੇ ਲਾਸ਼ ਲੈ ਕੇ ਆਂਦੀ ਗਈ, ਜਿੰਨੇ ਇਹ ਇਸ ਤਰ੍ਹਾਂ ਦੇ ਹਾਦਸੇ ਹੁੰਦੇ ਨੇ ਉੱਥੇ, ਠੀਕ ਆ ਤੁਸੀਂ ਉਹਦੀ ਖਬਰ ਕਰਨੀ ਆ, ਕਰੋ ਜੀ, ਸਦਕੇ ਕਰੋ। ਪਰ ਇਹ ਥੋੜ੍ਹੀ ਹੁੰਦਾ ਯਾਰ, ਜੇ ਨਵਾਉਣਦੇ ਨੇ ਬੰਦੇ ਨੂੰ ਤਾਂ ਵੀ ਤੁਸੀਂ ਪਤੰਦਰੋਂ 50-50 ਕੈਮਰੇ ਲੈ ਕੇ ਉੱਥੇ ਖੜ੍ਹ ਜਾਂਦੇ ਹੋ। ਜੇ ਉੱਥੇ ਕਿਸੇ ਨੇ ਮੂੰਹ ਦੇਖਣਾ ਨੇੜੇ ਹੋ ਕੇ ਤਾਂ ਵੀ ਤੁਹਾਡਾ ਉੱਥੇ ਮੇਲਾ ਲੱਗਿਆ ਹੁੰਦਾ, ਚਾਰ ਸਪੇਰੋਂ ਘੇਰੀ ਖੜੇ ਹੁੰਦੇ ਹੋ। ਦੁੱਖ ਸਮਝਿਆ ਕਰੋ, ਇਹ ਦੁੱਖ ਉਹ ਦੁੱਖ ਦੇਖਿਆ ਕਰੋ, ਉਹਨੂੰ ਮਹਿਸੂਸ ਕਰਿਆ ਕਰੋ, ਉਸ ਦਰਦ ਨੂੰ, ਕਿ ਉਸ ਸਮੇਂ ਉਸ ਪਰਿਵਾਰ ਦੇ ਉੱਤੇ ਕੀ ਬੀਤਦੀ ਆ, ਉਹਦੇ ਰਿਸ਼ਤੇਦਾਰਾਂ ਮਿੱਤਰਾਂ ਸੱਜਣਾਂ ਤੇ ਕੀ ਬੀਤਦੀ ਹੁੰਦੀ ਹੈ। ਸੋ ਬਾਈ ਅਖੀਰ ਦੇ ਉੱਤੇ ਮੈਂ ਇਹੀ ਪੰਜਾਬ ਵਾਲਿਆਂ ਨੂੰ ਕਹਿਣਾ ਚਾਹੁੰਦਾ ਕਿ ਪੰਜਾਬ ਦੇ ਨੌਜਵਾਨੋ, ਬਾਈ ਜਿੰਨੇ ਸਾਡੇ ਮਾੜੇ ਮੋਟੇ ਗਿਲੇ ਸ਼ਿਕਵੇ ਨੇ ਨਾ, ਭੁਲਾ ਦਿਓ ਸਾਰੇ, ਕੱਢ ਦਿਓ ਮਨਾਂ ਚੋਂ ਯਾਰ। ਕੁਛ ਨਹੀਂ ਹੈ ਇੱਥੇ, ਕੀ ਲੈ ਜਾਓਗੇ ਯਾਰ? ਕਿਸੇ ਨੂੰ ਮਾਰ ਕੇ ਕੀ ਲੈ ਜਾਓਗੇ? ਮਰ ਕੇ ਮਾਰਨਾ ਪੈਂਦਾ, ਬੰਦਾ ਉਦੋਂ ਮਾਰਦਾ ਬੰਦੇ ਨੂੰ ਜਦੋਂ ਸਿਰੋਂ ਪਾਣੀ ਲੰਘ ਜਾਂਦਾ। ਆਹ ਤਾਂ ਕੋਈ ਪਾਣੀ ਵਾਲੀ ਗੱਲ ਹੀ ਨਹੀਂ ਬਈ, ਆਹ ਤਾਂ ਰੌਲਾ ਹੀ ਨਹੀਂ ਕੋਈ ਕਿਸੇ ਕਿਸਮ ਦਾ ਯਾਰ। ਜਿਹੜੇ ਹਿਸਾਬ ਨਾਲ ਅਸੀਂ ਇੱਕ ਦੂਜੇ ਨੂੰ ਮਾਰੀ ਜਾਂਦੇ ਹਾਂ, ਕਿਉਂ ਅਸੀਂ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋਏ ਹਾਂ? ਕੀ ਵੰਡਣਾ ਅਸੀਂ, ਕੀ ਕੱਢਣਾ? ਮੀਡੀਆ ਦੀ ਵਿੱਚ ਵੀਰ ਲਿਖਦਾ ਕਿ ਮੀਡੀਆ ਨੇ ਬਹੁਤ ਗੰਦ ਪਾਇਆ। ਬਿਲਕੁਲ ਬਾਈ, ਮੀਡੀਆ ਤੜਕੇ ਦਾ ਮੈਂ ਦੇਖ ਰਹੇ ਹਾਂ, ਮਸ਼ਹੂਰ ਗੈਂਗਸਟਰ ਗੋਲੀਆਂ ਨਾਲ ਭੁੰਨਿਆ, ਮਸ਼ਹੂਰ ਗੈਂਗਸਟਰ ਢੇਰੀ ਕਰਤਾ, ਇਹ ਕਰਤਾ, ਉਹ ਕਰਤਾ, ਇਹ ਕਰਤਾ। ਜਦੋਂ ਕਿ ਮਾਂ ਦਾ ਪੁੱਤ ਮਰਦਾ, ਕਿਸੇ ਭੈਣ ਦਾ ਭਰਾ ਮਰਦਾ, ਕਿਸੇ ਬੱਚੇ ਦਾ ਬਾਪ ਮਰਦਾ, ਉਦੋਂ ਕਿਸੇ ਦਾ ਸੁਹਾਗ ਮਰਦਾ। ਘੱਟੋ ਘੱਟ ਇਹ ਗੱਲਾਂ ਉਦੋਂ ਸੋਚ ਲਿਆ ਕਰੋ। ਇਹ ਗੈਂਗਸਟਰ ਐਡਾ ਨਹੀਂ, ਕੋਈ ਇੰਨਾ ਬੰਦਾ ਮਾੜਾ ਨਹੀਂ ਹੁੰਦਾ ਜਿੰਨਾ ਤੁਸੀਂ ਬਣਾ ਲੈਂਦੇ ਹੋ। ਪਰ ਉਹਨੂੰ ਤੁਸੀਂ ਇਸ ਤਰ੍ਹਾਂ ਪ੍ਰਚਾਰ ਦਿਓ, ਇਹ ਹੋ ਗਿਆ, ਉਹ ਹੋ ਗਿਆ, ਇਹ ਹੋ ਗਿਆ, ਸਿਰਫ TRP ਲਈ ਆ। ਤੰਦਰੋਂ ਕਦੇ ਸਾਡੀ ਜਵਾਨੀ ਚਿੱਟਿਆਂ ਤੇ ਲਾ ਮਾਰੀ, ਕਦੀ ਸਾਡੀ ਜਵਾਨੀ ਝੂਠੇ ਮੁਕਾਬਲਿਆਂ 'ਚ ਮਾਰੀ, ਹੁਣ ਅਸੀਂ ਆਪਸ ਵਿੱਚ ਮਰੀ ਜਾਂਦੇ ਹਾਂ। ਆ ਜਿਹੜੇ ਸਾਨੂੰ ਵਰਤਣ ਵਾਲੇ ਲੋਕ ਨੇ, ਕਿਹੜੀ ਚੰਦਰੀ ਜਿਹੜੀ ਨਜ਼ਰ ਆ ਉਹ ਪੰਜਾਬ ਨੂੰ ਲੱਗ ਗਈ, ਕਿਹੜੀਆਂ ਬੁਰੀਆਂ ਬਲਾਵਾਂ ਨੇ ਪੰਜਾਬ ਘੇਰ ਲਿਆ, ਕਿਵੇਂ ਪੰਜਾਬ ਦੀਆਂ ਮਾਵਾਂ ਦੀਆਂ ਕੁੱਖਾਂ ਜਿਹੜੀਆਂ ਉੱਜੜ ਰਹੀਆਂ ਨੇ, ਕਿਸ ਤਰ੍ਹਾਂ ਪੰਜਾਬ ਦੇ ਨੌਜਵਾਨ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋਏ ਆ। ਪੰਜਾਬੀਓ, ਮੈਂ ਅੱਜ ਦੀ ਜੋ ਘਟਨਾ ਘਟੀ ਆ, ਕੁਲਵੀਰ ਨਰੂਆਣਾ ਤੇ ਉਹਦਾ ਇੱਕ ਸਾਥੀ, ਦੋ ਨੌਜਵਾਨਾਂ ਦੀ ਮੌਤ ਹੋਈ ਆ ਤੇ ਇੱਕ ਨੌਜਵਾਨ ਜਿਹੜਾ ਉਹ ਗੰਭੀਰ ਜ਼ਖਮੀ ਹੋਇਆ। ਤਾਂ ਉਸ ਸੰਬੰਧ 'ਚ ਗੱਲ ਕਰਨੀ ਆ ਕਿ ਪਿਛਲੇ ਇੱਕ ਦਹਾਕੇ ਤੋਂ, ਪਿਛਲੇ 10 ਸਾਲਾਂ ਤੋਂ ਪੰਜਾਬ ਦੇ ਸੈਂਕੜੇ ਨੌਜਵਾਨ ਜਿਹੜੇ ਉਹ ਮੌਤ ਦੇ ਮੂੰਹ 'ਚ ਜਾ ਪਏ ਨੇ। ਮੈਨੂੰ ਲੱਗਦਾ ਕਿ ਨਾ ਸਾਡੀ ਜਵਾਨੀ ਦਾ ਕੋਈ ਵੱਟ ਦਾ ਰੌਲਾ ਹੈ, ਨਾ ਕੋਈ ਅਣਖ ਇੱਜ਼ਤ ਦਾ ਰੌਲਾ ਹੈ। ਰੌਲਾ ਹੈ ਕਾਹਦਾ?
ਅੱਜ ਅਸੀਂ ਕਲਵੀਰ ਦੇ ਉੱਥੇ ਜੋ ਦੇਖਿਆ, ਜਾਂ ਪਹਿਲਾਂ ਵੀ ਜਦੋਂ ਕੋਈ ਨੌਜਵਾਨ ਮਰਦਾ ਉਹਦੇ ਘਰਦਿਆਂ ਦਾ ਜਿਹੜਾ ਬਰਲਾਪ ਹੈ ਉਹ ਦੇਖਦੇ ਆ ਤਾਂ ਯਾਰ ਬੰਦੇ ਦੇ ਅੰਦਰੋਂ ਕਲੇਜਾ ਫਟ ਕੇ ਬਾਹਰ ਨੂੰ ਆਉਣ ਵਾਲੀ ਗੱਲ ਹੁੰਦੀ ਹੈ ਕਿ ਕਿਸ ਤਰ੍ਹਾਂ ਉਹ ਮਾਂ ਦੀਆਂ ਆਂਦਰਾਂ ਬਲੂੰਦਰੀਆਂ ਜਾਂਦੀਆਂ ਨੇ। ਅੱਜ ਅਸੀਂ ਉਹ ਮਾਂ ਰੋਂਦੀ ਦੇਖੀ ਕਿ ਕਿਵੇਂ ਉਸ ਮਾਂ ਦਾ ਇੱਕ ਰਲਾਹਟ ਸੁਣ ਕੇ ਮੈਨੂੰ ਲੱਗਦਾ ਕਿ ਆਸਮਾਨ ਦੇ ਵੀ ਹਿੱਕ ਪਾੜ ਜੇ। ਬਾਲ ਖੁੱਲੇ ਹੋਏ ਨੇ, ਗਲ 'ਚ ਪੈਂਦੇ ਨੇ, ਕੋਈ ਸੁੱਧ ਬੁੱਧ ਨਹੀਂ ਹੈ। ਉਹਦਾ ਛੋਟਾ ਜਿਹਾ ਬੱਚਾ, ਇੱਕ 8-9 ਸਾਲ ਦੀ ਉਮਰ ਹੋਣੀ ਹੈ, ਬਾਰ-ਬਾਰ ਮਰੇ ਹੋਏ ਆਪਣੇ ਬਾਪ ਦੇ ਮੂੰਹ ਦੇ ਉੱਤੋਂ ਦੀ ਹੱਥ ਫੇਰ ਰਿਹਾ। ਉਹਦੀ ਘਰ ਵਾਲੀ ਇੱਕ ਨੌਜਵਾਨ ਜਿਹੜੀ ਕੁੜੀ ਹੈ, ਉਹਦੀ ਜ਼ਿੰਦਗੀ ਤਬਾਹ ਹੋ ਗਈ। ਉਹਦਾ ਬੁੱਢਾ ਬਾਪ, ਜਿਹੜੇ ਬਾਪ ਦੀ ਅਰਥੀ ਪੁੱਤ ਦੇ ਕੰਧਿਆਂ ਤੇ ਜਾਣੀ ਸੀ, ਅੱਜ ਪੁੱਤ ਦੀ ਅਰਥੀ ਉਸ ਬੁੱਢੇ ਬਾਪ ਦੇ ਕੰਧਿਆਂ ਤੇ ਆਈ ਹੈ। ਸੋਚ ਕੇ ਦੇਖੋ ਯਾਰ, ਜਦੋਂ ਬਾਪ ਇੱਕ ਨੌਜਵਾਨ ਪੁੱਤ ਨੂੰ ਉਹਦੀ ਲਾਸ਼ ਨੂੰ ਚੱਕ ਕੇ ਸਿਵਿਆਂ ਵੱਲ ਲੈ ਕੇ ਜਾਂਦਾ ਤੇ ਧਰਤੀ ਵੇਲ ਨਹੀਂ ਦਿੰਦੀ ਉਸ ਸਮੇਂ ਬਾਪ ਨੂੰ। ਇਹ ਦੁਖਾਂਤ ਕਿੱਡਾ ਵੱਡਾ ਵਾਪਰ ਰਿਹਾ ਸਾਡੇ ਪੰਜਾਬ ਦੇ ਵਿੱਚ। ਇੱਕ ਨਹੀਂ, ਦੋ ਨਹੀਂ, ਸੈਂਕੜੇ ਮੁੰਡੇ ਨੌਜਵਾਨ ਵਧੀਆ, ਜਿਹੜੇ ਕੋਈ ਚੰਗੇ ਖਿਡਾਰੀ ਵੀ ਸੀ, ਚੰਗੇ ਕਿਰਦਾਰਾਂ ਦੇ ਵੀ ਸੀ, ਉਹ ਵੀ ਇਹਦੀ ਭੇਂਟ ਚੜ੍ਹ ਗਏ। ਸਾਨੂੰ ਕੀ ਲੱਗਦਾ ਕਿ ਇੱਕ ਇਨਸਾਨ ਚਲੇ ਜਾਣ ਨਾਲ, ਜਦੋਂ ਇੱਕ ਇਨਸਾਨ ਮਰਦਾ ਨਾ, ਉਹ ਤਾਂ ਮਿੱਟੀ ਹੋ ਜਾਂਦਾ, ਉਹਨੂੰ ਕੋਈ ਪਤਾ ਨਹੀਂ ਮਰਨ ਵਾਲਾ ਤਾਂ ਚਲਾ ਗਿਆ, ਉਹ ਤਾਂ ਮਿੱਟੀ ਹੋ ਗਿਆ। ਪਰ ਉਹਦੇ ਮਗਰ ਕਿੰਨੀਆਂ ਜ਼ਿੰਦਗੀਆਂ ਮਰਦੀਆਂ ਨੇ, ਕਦੇ ਸੋਚਿਆ? ਰੌਲਾ ਕੀ ਆ? ਕਹਿੰਦੇ 88 ਦੇ ਵਿੱਚ, 88-90 ਦੀ ਗੱਲ ਹੈ, ਸੁਣੀ ਸੁਣਾਈ ਗੱਲ ਹੈ, ਆਪਾਂ ਤਾਂ ਬਹੁਤ ਛੋਟੇ ਸੀ ਉਦੋਂ, ਕਿ ਮੱਖਣ ਨੂੰ ਮਾਰਨ ਦੇ ਵਿੱਚ ਡਿੰਪੀ ਦਾ ਨਾਂ ਲੱਗਦਾ ਰਿਹਾ, ਡਿੰਪੀ ਨੂੰ ਮਾਰਨ ਦੇ ਵਿੱਚ ਰੌਕੀ ਦਾ ਨਾਂ ਲੱਗਦਾ ਰਿਹਾ, ਰੌਕੀ ਨੂੰ ਮਾਰਨ ਦੇ ਵਿੱਚ ਜੈਪਾਲ ਦਾ ਨਾਂ ਲੱਗਦਾ ਰਿਹਾ, ਜੈਪਾਲ ਨੂੰ ਪੁਲਿਸ ਨੇ ਮਾਰ ਦਿੱਤਾ। ਕੀ ਲੱਗਦਾ ਜਿਹੜਾ ਵੀ ਇਨਸਾਨ ਅੱਜ ਕਿਸੇ ਨੂੰ ਮਾਰਦਾ, ਕਿਸੇ ਦੇ ਘਰੇ ਸਿਵਾ ਬਾਲਦਾ ਹੈ, ਕੀ ਉਹ ਇਨਸਾਨ ਜਿਉਂਦਾ ਰਹਿ ਸਕਦਾ? ਮੈਨੂੰ ਇੱਕ ਉਦਾਹਰਨ ਤੁਸੀਂ ਦੇਖ ਲਿਓ, ਦੱਸ ਦਿਓ ਵੀ ਇੱਕ ਵੀ ਬੰਦਾ ਐਸਾ ਹੋਵੇ ਜਿਹਨੇ ਕਿਸੇ ਨੂੰ ਮਾਰ ਕੇ ਸੁੱਖ ਦਾ ਜੀਵਨ ਬਤੀਤ ਕੀਤਾ ਹੋਵੇ, ਵਧੀਆ ਜ਼ਿੰਦਗੀ ਨਿਭਾਈ ਹੋਵੇ, ਉਹਦੇ ਵੀ ਇੱਕ ਦਿਨ ਘਰੇ ਸਿਵਾ ਬਾਲਦਾ। ਕਾਹਦਾ ਰੌਲਾ? ਪੱਗ ਦਾ ਰੌਲਾ ਵੀ ਉਹਨੂੰ ਮਾਰ ਕੇ ਪੱਗ ਸਾਡੇ ਸਿਰ ਤੇ ਆ ਜੂ, ਉਹਨੂੰ ਮਾਰ ਕੇ ਪੱਗ ਸਾਡੇ ਸਿਰ ਤੇ ਆ ਜੂ। ਉਹ ਬਾਈ, ਇਹ ਪੱਗ ਕਿਹਦੇ ਸਿਰ ਤੇ ਰਹੀ? ਇਹ 2-4 ਦਿਨ ਦੀ ਫੋਕੀ ਵਾਹ ਵਾਹ ਬੱਲੇ ਬੱਲੇ ਆ ਫੇਸਬੁੱਕਾਂ ਤੇ ਵੀ ਬੜਾ ਬੰਦਾ, ਬਈ ਬੜਾ ਬੰਦਾ, ਬੰਦਾ ਮਾਰਤਾ, ਬੰਦਾ ਮਾਰਤਾ। ਯਾਰ ਕਿੰਨੇ ਨੌਜਵਾਨ ਮੁੰਡੇ ਮਰੇ। ਰਾਣਾ ਮਰਦਾ ਮੁੰਡਾ ਸੇਖੇ ਵਾਲਾ, ਉਹਦੇ ਘਰ ਵਾਲੀ ਕੋਲ ਬੱਚਾ ਹੋਣ ਵਾਲਾ, ਪੇਟ 'ਚ ਬੱਚਾ ਹੁੰਦਾ, ਉਹਦੇ ਘਰ ਵਾਲੀ ਗੱਡੀ 'ਚ ਨਾਲ ਬੈਠੀ ਹੁੰਦੀ ਹੈ, ਉੱਥੇ ਉਹਦੇ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ। ਉਹ ਮੁੰਡਾ ਚੰਡੀਗੜ੍ਹ ਮਰਿਆ, ਗੁਰਲਾਲ ਬਰਾੜ, ਕੱਲਾ ਕੱਲਾ ਮਾਪਿਆਂ ਦਾ ਪੁੱਤ ਸੀ, ਮਿੱਟੀ ਬਣਾ ਦਿੱਤਾ ਗਿਆ। ਫਿਰ ਉਹ ਗੁਰਲਾਲ ਭਲਵਾਨ ਮਰਦਾ ਹੈ, ਜਿਹੜਾ ਮੁੰਡਾ ਫਰੀਦਕੋਟ ਮਰਦਾ ਹੈ, ਸ਼ੇਰਾ ਖੁੱਬਣ ਮਰਦਾ ਹੈ, ਸ਼ੇਰਾ ਖੁੱਬਣ ਮਰਦਾ ਹੈ, ਵਿੱਕੀ ਗੌਂਡਰ ਮਰਦਾ, ਉਹਦੇ ਨਾਲ 2 ਸਾਥੀ ਹੋਰ ਮਰਦੇ ਨੇ, ਜੰਪੀ ਬੰਟੀ ਨਿਸ਼ਾਨ ਮਾਰੇ ਜਾਂਦੇ ਨੇ, ਸੁੱਖਾ ਕਾਲੋਂ ਮਾਰਿਆ ਜਾਂਦਾ ਹੈ, ਦਵਿੰਦਰ ਬੰਬੀਹਾ ਮਾਰਿਆ ਜਾਂਦਾ ਹੈ। ਕਿੰਨਿਆਂ ਕਦੇ ਨਾਂ ਲਵਾਂ ਮੈਂ? ਇਹਨਾਂ 5-7-10 ਸਾਲਾਂ ਦੇ ਵਿੱਚ ਸੈਂਕੜੇ ਨੌਜਵਾਨ
ਸੈਂਕੜੇ ਨੌਜਵਾਨ ਇਹਦੀ ਭੇਂਟ ਚੜ੍ਹ ਗਏ ਆ। ਦੱਸੋ ਬਾਈ, ਰੌਲਾ ਸਾਡਾ ਕਾਹਦਾ? ਕਿਹੜੀ ਗੱਲ ਦਾ ਰੌਲਾ ਸੀ? ਕਿਹੜੀ ਗੱਲ ਪਿੱਛੇ ਲੜ ਰਹੇ ਹਾਂ? ਪਹਿਲਾਂ ਸਾਰੇ ਇੱਕ ਹੁੰਦੇ ਸੀ, ਸਾਰੇ ਇੱਕ ਹੁੰਦੇ ਨੇ, ਇਕੱਠੇ ਰਹਿੰਦੇ ਨੇ, ਇਕੱਠੇ ਖਾਂਦੇ ਪੀਂਦੇ ਨੇ। ਫਿਰ ਉੱਥੋਂ ਦੁਸ਼ਮਣੀਆਂ ਵੱਧਦੀਆਂ ਨੇ, ਇੱਕ ਦੂਜੇ ਨੂੰ ਮਾਰਨਾ ਸ਼ੁਰੂ ਕਰ ਦਿੰਦੇ ਆ। ਮਨ ਬੜਾ ਉਦਾਸ ਆ ਯਾਰ ਕਿ ਉਹ ਜਿਹੜਾ ਸੀਨ ਆ ਨਾ, ਜਿਹੜਾ ਉਹ ਦ੍ਰਿਸ਼ ਆ ਨਾ, ਜਿਹੜਾ ਜਦੋਂ ਅੱਖਾਂ ਦੇਖਦੀਆਂ ਨੇ ਕਿ ਕਿਵੇਂ ਇੱਕ ਮਾਂ ਪੁੱਤ ਦੀ ਛਾਤੀ ਤੇ ਡਿੱਗ ਡਿੱਗ ਬੈਣ ਪਾਉਂਦੀ ਹੈ, ਕਿਵੇਂ ਇੱਕ ਛੋਟਾ ਜਿਹਾ ਬੱਚਾ ਆਪਦੇ ਬਾਪ ਨੂੰ, ਹੁਣ ਉਹ ਬੱਚਾ ਜਿਹੜਾ ਨਾ, ਉਹਨੂੰ ਹਰ ਸ਼ੈ ਮਿਲ ਜਾਣੀ ਆ ਦੁਨੀਆ ਦੀ, ਪਰ ਪਿਓ ਨਹੀਂ ਮਿਲਣਾ। ਜਿਹੜੀ ਘਰ ਵਾਲੀ ਆ ਵਿਚਾਰੀ, ਉਹਨੂੰ ਉਹਦੇ ਘਰ ਵਾਲਾ ਨਹੀਂ ਮਿਲਣਾ। ਇੱਕ ਮਾਂ ਦੀਆਂ ਆਂਦਰਾਂ ਬਲੂੰਦਰੀਆਂ ਗਈਆਂ, ਆਂਦਰਾਂ ਉਹਦੀਆਂ ਖਤਮ ਹੋ ਗਈਆਂ, ਉਹ ਮਾਂ ਨੂੰ ਪੁੱਤ ਨਹੀਂ ਮਿਲਣਾ। ਉਸ ਬਾਪ ਨੂੰ ਜਿਹੜੇ ਬਾਪ ਦਾ ਉਹਨੇ ਬੁੱਢੇ ਹੋਏ ਦਾ ਉਹਦੀ ਡੰਗੋਰੀ ਬਣਨਾ ਸੀ, ਉਹਦਾ ਸਹਾਰਾ ਬਣਨਾ ਸੀ, ਉਹਨੂੰ ਉਹ ਬੱਚਾ ਨਹੀਂ ਮਿਲਣਾ। ਸਾਥੀਓ, ਇੱਥੇ ਇੱਕ ਜਾਨਵਰ ਵੀ ਮਰ ਜੇ ਨਾ, ਜਾਨਵਰ ਵੀ ਮਰ ਜੇ ਤਾਂ ਵੀ ਬੰਦੇ ਨੂੰ ਦੁੱਖ ਲੱਗਦਾ ਕਿ ਯਾਰ ਜਾਨਵਰ ਕਿਉਂ ਮਰ ਗਿਆ, ਤੇ ਬੰਦਾ ਤਾਂ ਯਾਰ ਬਹੁਤ ਕੀਮਤੀ ਚੀਜ਼ ਆ। ਸੋ ਇਸ ਕਰਕੇ ਮਨ ਅੱਜ ਬੜਾ ਭਰਿਆ ਵਾ ਸੀ, ਉਦਾਸ ਮਨ ਸੀ ਕਿ ਯਾਰ ਚੱਲੇ ਨਹੀਂ ਜਾਂਦੇ ਬਾਈ। ਪਰਿਵਾਰ ਐ ਰੋਂਦਾ, ਉੱਥੇ ਕੋਈ ਬੰਦਾ ਖੜਾ ਹੋਵੇ ਨਾ, ਚੱਲਿਆ ਨਹੀਂ ਜਾਂਦਾ। ਸੰਸਾਰ ਉੱਜੜ ਜਾਂਦਾ। ਅੱਜ ਨੇਰ ਪੈ ਗਿਆ ਉਹਨਾਂ ਘਰਾਂ ਦੇ ਵਿੱਚ ਜਿਨ੍ਹਾਂ ਦੇ ਪੁੱਤ ਮਾਰੇ ਗਏ। ਕਿੰਨੀਆਂ ਮਾਵਾਂ ਦੇ ਪਹਿਲਾਂ ਪੁੱਤ ਮਰੇ, ਉਹਨਾਂ ਦੇ ਘਰ ਉੱਜੜੇ, ਉਹਨਾਂ ਦੇ ਨੇਰ ਪਿਆ, ਉਹਨਾਂ ਦੀਆਂ ਖਾਨੀਆਂ ਹੋ ਗਈਆਂ। ਕਾਹਦੀ ਯਾਰ ਫੋਕੀ, ਮੈਂ ਫੋਕੀ ਬੱਲੇ ਬੱਲੇ। ਜਾਂ ਉਹੀ ਗੱਲ ਮੈਂ ਫਿਰ ਕਹਿੰਦਾ ਕਿ ਸਿਰਫ ਇਸ ਗੱਲ ਹੀ ਕਿ ਸਾਡੇ ਸਿਰ ਤੇ ਪੱਗ ਆ ਜੂਗੀ। ਪੱਗਾਂ ਬਾਈ ਕਿੱਥੇ ਟਿਕਦੀਆਂ? ਐ ਪੱਗਾਂ ਨਹੀਂ ਟਿਕਦੀਆਂ, ਬੰਦੇ ਮਾਰ ਕੇ ਨਹੀਂ ਬਾਈ ਪੱਗਾਂ ਟਿਕਦੀਆਂ। ਇੱਕ ਵੀਰ ਲਿਖਦਾ ਕਿ ਬਾਈ ਇਹ ਸਾਰਾ ਮਾਹੌਲ ਸਿਆਸੀ ਬੰਦੇ ਪੈਦਾ ਕਰਦੇ। ਇਹ ਤਾਂ ਬਾਈ ਹੈਗਾ ਹੀ ਹੈ, ਇਹ ਸਿਸਟਮ ਦਾ ਕਸੂਰ ਹੈ, ਸਿਆਸੀ ਬੰਦਿਆਂ ਦਾ ਕਸੂਰ ਹੈ। ਉਹਨਾਂ ਨੇ ਸਾਨੂੰ ਸਾਡੀ ਜਵਾਨੀ ਨੂੰ ਕਿਵੇਂ ਵਰਤਣਾ ਹੈ, ਪਹਿਲਾਂ ਵਰਤਦੇ ਨੇ ਫਿਰ ਮਰਵਾਉਂਦੇ ਨੇ। ਪਰ ਪੰਜਾਬ ਦੇ ਪੁੱਤਰੋ ਕਿਹੜੇ ਰਾਹ ਪੈ ਗਏ, ਕਿਹੜੇ ਰਾਹ ਪੈ ਗਏ। ਇਹ ਰਾਹ ਸਿੱਧਾ ਮੌਤ ਵੱਲ ਲੈ ਕੇ ਜਾਂਦਾ, ਸਿੱਧੀ ਮੌਤ ਹੈ। ਕੋਈ ਖੁਸ਼ਕਿਸਮਤੀ ਹੋਊਗਾ ਜਿਹੜਾ ਇਹ ਰਾਹ ਤੋਂ ਵਾਪਸ ਆ ਕੇ ਆਪਦੇ ਪਰਿਵਾਰ ਦੇ ਵਿੱਚ ਜੀਵਨ ਬਸਰ ਕਰੂਗਾ। ਹਾਂ, ਜੇ ਲੜਨਾ ਹੈ ਆਪਣੇ ਹੱਕਾਂ ਲਈ ਇਕੱਠੇ ਹੋ ਕੇ ਲੜੀਏ, ਪੰਜਾਬ ਨੂੰ ਬਚਾਉਣ ਲਈ ਲੜੀਏ, ਪੰਜਾਬੀਅਤ ਨੂੰ ਬਚਾਉਣ ਲਈ ਲੜੀਏ। ਕੀ ਪਤਾ ਹੁੰਦਾ ਇਨਸਾਨ ਨੂੰ ਯਾਰ, ਉਹਨੂੰ ਕੀ ਪਤਾ ਸੀ ਉਹਨਾਂ ਦੋ ਨੌਜਵਾਨਾਂ ਨੂੰ ਕਿ ਸਵੇਰੇ 7 ਵਜੇ ਪੌਣੇ 8 ਦੀ ਘਟਨਾ ਹੈ। 7:30 ਵਜੇ ਤੱਕ ਵੀ ਨਹੀਂ ਪਤਾ ਸੀ ਕਿ ਸਾਡੀ ਮੌਤ ਸਾਨੂੰ ਉਡੀਕ ਰਹੀ ਹੈ। ਬਿਲਕੁਲ ਪਾਣੀ ਦੇ ਬੁਲਬੁਲੇ ਵਾਲੀ ਗੱਲ ਆ ਬੰਦੇ ਦੀ, ਕਦੋਂ ਬੰਦਾ ਬੁਲਬੁਲਾ ਫੁੱਟ ਜਾਂਦਾ ਬੰਦੇ ਦਾ। ਅਗਲੀ ਗੱਲ ਮੈਂ ਮੀਡੀਆ ਵਾਲਿਆਂ ਨੂੰ ਕਹਿਣਾ ਚਾਹੁੰਦਾ, ਮਾੜੀ ਮੋਟੀ ਸ਼ਰਮ ਕਰਿਆ ਕਰੋ ਯਾਰ।
ਠੀਕ ਆ। ਮੀਡੀਆ ਵਾਲਿਓ, ਤੁਸੀਂ ਖਬਰ ਬਣਾਉਣੀ ਆ ਬਣਾਓ ਜੀ, ਸਦਕੇ ਬਣਾਓ। ਉੱਥੇ ਘੱਟੋ ਘੱਟ ਬਾਈ ਮੈਂ ਉੱਥੇ ਵੀ ਨਹੀਂ, ਹੋਰ ਵੀ ਮੈਂ ਉਹਦੇ ਜੈਪਾਲ ਦੇ ਵੀ ਦੇਖਦਾ ਰਿਹਾ ਕਿ ਜਿੱਦੇ ਜੈਪਾਲ ਦੇ ਲਾਸ਼ ਲੈ ਕੇ ਆਂਦੀ ਗਈ, ਜਿੰਨੇ ਇਹ ਇਸ ਤਰ੍ਹਾਂ ਦੇ ਹਾਦਸੇ ਹੁੰਦੇ ਨੇ ਉੱਥੇ। ਠੀਕ ਆ, ਤੁਸੀਂ ਉਹਦੀ ਖਬਰ ਕਰਨੀ ਆ, ਕਰੋ ਜੀ, ਸਦਕੇ ਕਰੋ। ਪਰ ਇਹ ਥੋੜ੍ਹੀ ਹੁੰਦਾ ਯਾਰ, ਜੇ ਨਵਾਉਂਦੇ ਨੇ ਬੰਦੇ ਨੂੰ ਤਾਂ ਵੀ ਤੁਸੀਂ ਪਤੰਦਰੋਂ 50-50 ਕੈਮਰੇ ਲੈ ਕੇ ਉੱਥੇ ਖੜ੍ਹ ਜਾਂਦੇ ਹੋ। ਜੇ ਉੱਥੇ ਕਿਸੇ ਨੇ ਮੂੰਹ ਦੇਖਣਾ ਨੇੜੇ ਹੋ ਕੇ ਤਾਂ ਵੀ ਤੁਹਾਡਾ ਉੱਥੇ ਮੇਲਾ ਲੱਗਿਆ ਹੁੰਦਾ, ਚਾਰ ਸਪੇਰੋਂ ਘੇਰੀ ਖੜੇ ਹੁੰਦੇ ਹੋ। ਦੁੱਖ ਸਮਝਿਆ ਕਰੋ, ਇਹ ਦੁੱਖ ਉਹ ਦੁੱਖ ਦੇਖਿਆ ਕਰੋ, ਉਹਨੂੰ ਮਹਿਸੂਸ ਕਰਿਆ ਕਰੋ, ਉਸ ਦਰਦ ਨੂੰ, ਕਿ ਉਸ ਸਮੇਂ ਉਸ ਪਰਿਵਾਰ ਦੇ ਉੱਤੇ ਕੀ ਬੀਤਦੀ ਆ, ਉਹਦੇ ਰਿਸ਼ਤੇਦਾਰਾਂ ਮਿੱਤਰਾਂ ਸੱਜਣਾਂ ਤੇ ਕੀ ਬੀਤਦੀ ਹੁੰਦੀ ਹੈ। ਸੋ ਬਾਈ, ਅਖੀਰ ਦੇ ਉੱਤੇ ਮੈਂ ਇਹੀ ਪੰਜਾਬ ਵਾਲਿਆਂ ਨੂੰ ਕਹਿਣਾ ਚਾਹੁੰਦਾ ਕਿ ਪੰਜਾਬ ਦੇ ਨੌਜਵਾਨੋ, ਬਾਈ ਜਿੰਨੇ ਸਾਡੇ ਮਾੜੇ ਮੋਟੇ ਗਿਲੇ ਸ਼ਿਕਵੇ ਨੇ ਨਾ, ਭੁਲਾ ਦਿਓ ਸਾਰੇ, ਕੱਢ ਦਿਓ ਮਨਾਂ ਚੋਂ ਯਾਰ। ਕੁਛ ਨਹੀਂ ਹੈ ਇੱਥੇ, ਕੀ ਲੈ ਜਾਓਗੇ ਯਾਰ? ਕਿਸੇ ਨੂੰ ਮਾਰ ਕੇ ਕੀ ਲੈ ਜਾਓਗੇ? ਮਰ ਕੇ ਮਾਰਨਾ ਪੈਂਦਾ। ਬੰਦਾ ਉਦੋਂ ਮਾਰਦਾ ਬੰਦੇ ਨੂੰ ਜਦੋਂ ਸਿਰੋਂ ਪਾਣੀ ਲੰਘ ਜਾਂਦਾ। ਆਹ ਤਾਂ ਕੋਈ ਪਾਣੀ ਵਾਲੀ ਗੱਲ ਹੀ ਨਹੀਂ ਬਈ, ਆਹ ਤਾਂ ਰੌਲਾ ਹੀ ਨਹੀਂ ਕੋਈ ਕਿਸੇ ਕਿਸਮ ਦਾ ਯਾਰ। ਜਿਹੜੇ ਹਿਸਾਬ ਨਾਲ ਅਸੀਂ ਇੱਕ ਦੂਜੇ ਨੂੰ ਮਾਰੀ ਜਾਂਦੇ ਹਾਂ, ਕਿਉਂ ਅਸੀਂ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋਏ ਹਾਂ? ਕੀ ਵੰਡਣਾ ਅਸੀਂ, ਕੀ ਕੱਢਣਾ? ਮੀਡੀਆ ਦੀ ਵਿੱਚ ਵੀਰ ਲਿਖਦਾ ਕਿ ਮੀਡੀਆ ਨੇ ਬਹੁਤ ਗੰਦ ਪਾਇਆ। ਬਿਲਕੁਲ ਬਾਈ, ਮੀਡੀਆ ਤੜਕੇ ਦਾ ਮੈਂ ਦੇਖ ਰਹੇ ਹਾਂ, ਮਸ਼ਹੂਰ ਗੈਂਗਸਟਰ ਗੋਲੀਆਂ ਨਾਲ ਭੁੰਨਿਆ, ਮਸ਼ਹੂਰ ਗੈਂਗਸਟਰ ਢੇਰੀ ਕਰਤਾ, ਇਹ ਕਰਤਾ, ਉਹ ਕਰਤਾ, ਇਹ ਕਰਤਾ। ਜਦੋਂ ਕਿ ਮਾਂ ਦਾ ਪੁੱਤ ਮਰਦਾ, ਕਿਸੇ ਭੈਣ ਦਾ ਭਰਾ ਮਰਦਾ, ਕਿਸੇ ਬੱਚੇ ਦਾ ਬਾਪ ਮਰਦਾ, ਉਦੋਂ ਕਿਸੇ ਦਾ ਸੁਹਾਗ ਮਰਦਾ। ਘੱਟੋ ਘੱਟ ਇਹ ਗੱਲਾਂ ਉਦੋਂ ਸੋਚ ਲਿਆ ਕਰੋ। ਇਹ ਗੈਂਗਸਟਰ ਐਡਾ ਨਹੀਂ, ਕੋਈ ਇੰਨਾ ਬੰਦਾ ਮਾੜਾ ਨਹੀਂ ਹੁੰਦਾ ਜਿੰਨਾ ਤੁਸੀਂ ਬਣਾ ਲੈਂਦੇ ਹੋ। ਪਰ ਉਹਨੂੰ ਤੁਸੀਂ ਇਸ ਤਰ੍ਹਾਂ ਪ੍ਰਚਾਰ ਦਿਓ, ਇਹ ਹੋ ਗਿਆ, ਉਹ ਹੋ ਗਿਆ, ਇਹ ਹੋ ਗਿਆ, ਸਿਰਫ TRP ਲਈ ਆ। ਪਤੰਦਰੋਂ ਕਦੇ ਸਾਡੀ ਜਵਾਨੀ ਚਿੱਟਿਆਂ ਤੇ ਲਾ ਮਾਰੀ, ਕਦੀ ਸਾਡੀ ਜਵਾਨੀ ਝੂਠੇ ਮੁਕਾਬਲਿਆਂ 'ਚ ਮਾਰੀ, ਹੁਣ ਅਸੀਂ ਆਪਸ ਵਿੱਚ ਮਰੀ ਜਾਂਦੇ ਹਾਂ। ਆ ਜਿਹੜੇ ਸਾਨੂੰ ਵਰਤਣ ਵਾਲੇ ਲੋਕ ਨੇ, ਕਿਹੜੀ ਚੰਦਰੀ ਜਿਹੜੀ ਨਜ਼ਰ ਆ ਉਹ ਪੰਜਾਬ ਨੂੰ ਲੱਗ ਗਈ, ਕਿਹੜੀਆਂ ਬੁਰੀਆਂ ਬਲਾਵਾਂ ਨੇ ਪੰਜਾਬ ਘੇਰ ਲਿਆ, ਕਿਵੇਂ ਪੰਜਾਬ ਦੀਆਂ ਮਾਵਾਂ ਦੀਆਂ ਕੁੱਖਾਂ ਜਿਹੜੀਆਂ ਉਜੜ ਰਹੀਆਂ ਨੇ, ਕਿਸ ਤਰ੍ਹਾਂ ਪੰਜਾਬ ਦੇ ਨੌਜਵਾਨ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋਏ ਆ। ਪੰਜਾਬੀਓ, ਮੈਂ ਅੱਜ ਦੀ ਜੋ ਘਟਨਾ ਘਟੀ ਆ, ਕੁਲਵੀਰ ਨਰੂਆਣਾ ਤੇ ਉਹਦਾ ਇੱਕ ਸਾਥੀ, ਦੋ ਨੌਜਵਾਨਾਂ ਦੀ ਮੌਤ ਹੋਈ ਆ ਤੇ ਇੱਕ ਨੌਜਵਾਨ ਜਿਹੜਾ ਉਹ ਗੰਭੀਰ ਜ਼ਖਮੀ ਹੋਇਆ। ਤਾਂ ਉਸ ਸੰਬੰਧ 'ਚ ਗੱਲ ਕਰਨੀ ਆ ਕਿ ਪਿਛਲੇ ਇੱਕ ਦਹਾਕੇ ਤੋਂ, ਪਿਛਲੇ 10 ਸਾਲਾਂ ਤੋਂ ਪੰਜਾਬ ਦੇ ਸੈਂਕੜੇ ਨੌਜਵਾਨ ਜਿਹੜੇ ਉਹ ਮੌਤ ਦੇ ਮੂੰਹ 'ਚ ਜਾ ਪਏ ਨੇ। ਮੈਨੂੰ ਲੱਗਦਾ ਕਿ ਨਾ ਸਾਡੀ ਜਵਾਨੀ ਦਾ ਕੋਈ ਵੱਟ ਦਾ ਰੌਲਾ ਹੈ, ਨਾ ਕੋਈ ਅਣਖ ਇੱਜ਼ਤ ਦਾ ਰੌਲਾ ਹੈ। ਰੌਲਾ ਹੈ ਕਾਹਦਾ? ਅੱਜ ਅਸੀਂ ਕੁਲਵੀਰ ਦੇ ਉੱਥੇ ਜੋ ਦੇਖਿਆ, ਜਾਂ ਪਹਿਲਾਂ ਵੀ ਜਦੋਂ ਕੋਈ ਨੌਜਵਾਨ ਮਰਦਾ, ਉਹਦੇ ਘਰਦਿਆਂ ਦਾ ਜਿਹੜਾ ਬਰਲਾਪ ਹੈ ਉਹ ਦੇਖਦੇ ਹਾਂ ਤਾਂ ਯਾਰ ਬੰਦੇ ਦੇ ਅੰਦਰੋਂ ਕਲੇਜਾ ਫਟ ਕੇ ਬਾਹਰ ਨੂੰ ਆਉਣ ਵਾਲੀ ਗੱਲ ਹੁੰਦੀ ਹੈ ਕਿ
ਕਿਸ ਤਰ੍ਹਾਂ ਉਹ ਮਾਂ ਦੀਆਂ ਆਂਦਰਾਂ ਬਲੂੰਦਰੀਆਂ ਜਾਂਦੀਆਂ ਨੇ। ਅੱਜ ਅਸੀਂ ਉਹ ਮਾਂ ਰੋਂਦੀ ਦੇਖੀ ਕਿ ਕਿਵੇਂ ਉਸ ਮਾਂ ਦਾ ਇੱਕ ਰਲਾਹਟ ਸੁਣ ਕੇ ਮੈਨੂੰ ਲੱਗਦਾ ਕਿ ਆਸਮਾਨ ਦੇ ਵੀ ਹਿੱਕ ਪਾੜ ਜੇ। ਬਾਲ ਖੁੱਲੇ ਹੋਏ ਨੇ, ਗਲ 'ਚ ਪੈਂਦੇ ਨੇ, ਕੋਈ ਸੁੱਧ ਬੁੱਧ ਨਹੀਂ ਹੈ। ਉਹਦਾ ਛੋਟਾ ਜਿਹਾ ਬੱਚਾ, ਇੱਕ 8-9 ਸਾਲ ਦੀ ਉਮਰ ਹੋਣੀ ਹੈ, ਬਾਰ-ਬਾਰ ਮਰੇ ਹੋਏ ਆਪਣੇ ਬਾਪ ਦੇ ਮੂੰਹ ਦੇ ਉੱਤੋਂ ਦੀ ਹੱਥ ਫੇਰ ਰਿਹਾ। ਉਹਦੀ ਘਰ ਵਾਲੀ ਇੱਕ ਨੌਜਵਾਨ ਜਿਹੜੀ ਕੁੜੀ ਹੈ, ਉਹਦੀ ਜ਼ਿੰਦਗੀ ਤਬਾਹ ਹੋ ਗਈ। ਉਹਦਾ ਬੁੱਢਾ ਬਾਪ, ਜਿਹੜੇ ਬਾਪ ਦੀ ਅਰਥੀ ਪੁੱਤ ਦੇ ਕੰਧਿਆਂ ਤੇ ਜਾਣੀ ਸੀ, ਅੱਜ ਪੁੱਤ ਦੀ ਅਰਥੀ ਉਸ ਬੁੱਢੇ ਬਾਪ ਦੇ ਕੰਧਿਆਂ ਤੇ ਆਈ ਆ। ਸੋਚ ਕੇ ਦੇਖੋ ਯਾਰ, ਜਦੋਂ ਬਾਪ ਇੱਕ ਨੌਜਵਾਨ ਪੁੱਤ ਨੂੰ, ਉਹਦੀ ਲਾਸ਼ ਨੂੰ ਚੱਕ ਕੇ ਸਿਵਿਆਂ ਵੱਲ ਲੈ ਕੇ ਜਾਂਦਾ ਤੇ ਧਰਤੀ ਵੇਲ ਨਹੀਂ ਦਿੰਦੀ ਉਸ ਸਮੇਂ ਬਾਪ ਨੂੰ। ਇਹ ਦੁਖਾਂਤ ਕਿੱਡਾ ਵੱਡਾ ਵਾਪਰ ਰਿਹਾ ਸਾਡੇ ਪੰਜਾਬ ਦੇ ਵਿੱਚ। ਇੱਕ ਨਹੀਂ, ਦੋ ਨਹੀਂ, ਸੈਂਕੜੇ ਮੁੰਡੇ, ਨੌਜਵਾਨ ਵਧੀਆ, ਜਿਹੜੇ ਕੋਈ ਚੰਗੇ ਖਿਡਾਰੀ ਵੀ ਸੀ, ਚੰਗੇ ਕਿਰਦਾਰਾਂ ਦੇ ਵੀ ਸੀ, ਉਹ ਵੀ ਇਹਦੀ ਭੇਂਟ ਚੜ੍ਹ ਗਏ। ਸਾਨੂੰ ਕੀ ਲੱਗਦਾ ਕਿ ਇੱਕ ਇਨਸਾਨ ਚਲੇ ਜਾਣ ਨਾਲ, ਜਦੋਂ ਇੱਕ ਇਨਸਾਨ ਮਰਦਾ ਨਾ, ਉਹ ਤਾਂ ਮਿੱਟੀ ਹੋ ਜਾਂਦਾ, ਉਹਨੂੰ ਕੋਈ ਪਤਾ ਨਹੀਂ ਮਰਨ ਵਾਲਾ ਤਾਂ ਚਲਾ ਗਿਆ, ਉਹ ਤਾਂ ਮਿੱਟੀ ਹੋ ਗਿਆ। ਪਰ ਉਹਦੇ ਮਗਰ ਕਿੰਨੀਆਂ ਜ਼ਿੰਦਗੀਆਂ ਮਰਦੀਆਂ ਨੇ, ਕਦੇ ਸੋਚਿਆ? ਰੌਲਾ ਕੀ ਆ? ਕਹਿੰਦੇ 88 ਦੇ ਵਿੱਚ, 88-90 ਦੀ ਗੱਲ ਹੈ, ਸੁਣੀ ਸੁਣਾਈ ਗੱਲ ਹੈ, ਆਪਾਂ ਤਾਂ ਬਹੁਤ ਛੋਟੇ ਸੀ ਉਦੋਂ, ਕਿ ਮੱਖਣ ਨੂੰ ਮਾਰਨ ਦੇ ਵਿੱਚ ਡਿੰਪੀ ਦਾ ਨਾਂ ਲੱਗਦਾ ਰਿਹਾ, ਡਿੰਪੀ ਨੂੰ ਮਾਰਨ ਦੇ ਵਿੱਚ ਰੌਕੀ ਦਾ ਨਾਂ ਲੱਗਦਾ ਰਿਹਾ, ਰੌਕੀ ਨੂੰ ਮਾਰਨ ਦੇ ਵਿੱਚ ਜੈਪਾਲ ਦਾ ਨਾਂ ਲੱਗਦਾ ਰਿਹਾ, ਜੈਪਾਲ ਨੂੰ ਪੁਲਿਸ ਨੇ ਮਾਰ ਦਿੱਤਾ। ਕੀ ਲੱਗਦਾ, ਜਿਹੜਾ ਵੀ ਇਨਸਾਨ ਅੱਜ ਕਿਸੇ ਨੂੰ ਮਾਰਦਾ, ਕਿਸੇ ਦੇ ਘਰੇ ਸਿਵਾ ਬਾਲਦਾ ਹੈ, ਕੀ ਉਹ ਇਨਸਾਨ ਜਿਉਂਦਾ ਰਹਿ ਸਕਦਾ? ਮੈਨੂੰ ਇੱਕ ਉਦਾਹਰਨ ਤੁਸੀਂ ਦੇਖ ਲਿਓ, ਦੱਸ ਦਿਓ ਵੀ ਇੱਕ ਵੀ ਬੰਦਾ ਐਸਾ ਹੋਵੇ ਜਿਹਨੇ ਕਿਸੇ ਨੂੰ ਮਾਰ ਕੇ ਸੁੱਖ ਦਾ ਜੀਵਨ ਬਤੀਤ ਕੀਤਾ ਹੋਵੇ, ਵਧੀਆ ਜ਼ਿੰਦਗੀ ਨਿਭਾਈ ਹੋਵੇ, ਉਹਦੇ ਵੀ ਇੱਕ ਦਿਨ ਘਰੇ ਸਿਵਾ ਬਾਲਦਾ। ਕਾਹਦਾ ਰੌਲਾ? ਪੱਗ ਦਾ ਰੌਲਾ ਵੀ ਉਹਨੂੰ ਮਾਰ ਕੇ ਪੱਗ ਸਾਡੇ ਸਿਰ ਤੇ ਆ ਜੂ, ਉਹਨੂੰ ਮਾਰ ਕੇ ਪੱਗ ਸਾਡੇ ਸਿਰ ਤੇ ਆ ਜੂ। ਉਹ ਬਾਈ, ਇਹ ਪੱਗ ਕਿਹਦੇ ਸਿਰ ਤੇ ਰਹੀ? ਇਹ 2-4 ਦਿਨ ਦੀ ਫੋਕੀ ਵਾਹ ਵਾਹ ਬੱਲੇ ਬੱਲੇ ਆ ਫੇਸਬੁੱਕਾਂ ਤੇ, ਵੀ ਬੜਾ ਬੰਦਾ, ਬਈ ਬੜਾ ਬੰਦਾ, ਬੰਦਾ ਮਾਰਤਾ, ਬੰਦਾ ਮਾਰਤਾ। ਯਾਰ ਕਿੰਨੇ ਨੌਜਵਾਨ ਮੁੰਡੇ ਮਰੇ। ਰਾਣਾ ਮਰਦਾ ਮੁੰਡਾ ਸੇਖੇ ਵਾਲਾ, ਉਹਦੇ ਘਰ ਵਾਲੀ ਕੋਲ ਬੱਚਾ ਹੋਣ ਵਾਲਾ, ਪੇਟ 'ਚ ਬੱਚਾ ਹੁੰਦਾ, ਉਹਦੇ ਘਰ ਵਾਲੀ ਗੱਡੀ 'ਚ ਨਾਲ ਬੈਠੀ ਹੁੰਦੀ ਹੈ, ਉੱਥੇ ਉਹਦੇ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ। ਉਹ ਮੁੰਡਾ ਚੰਡੀਗੜ੍ਹ ਮਰਿਆ, ਗੁਰਲਾਲ ਬਰਾੜ, ਕੱਲਾ ਕੱਲਾ ਮਾਪਿਆਂ ਦਾ ਪੁੱਤ ਸੀ, ਮਿੱਟੀ ਬਣਾ ਦਿੱਤਾ ਗਿਆ। ਫਿਰ ਉਹ ਗੁਰਲਾਲ ਭਲਵਾਨ ਮਰਦਾ ਹੈ, ਜਿਹੜਾ ਮੁੰਡਾ ਫਰੀਦਕੋਟ ਮਰਦਾ ਹੈ, ਸ਼ੇਰਾ ਖੁੱਬਣ ਮਰਦਾ ਹੈ, ਸ਼ੇਰਾ ਖੁੱਬਣ ਮਰਦਾ ਹੈ, ਵਿੱਕੀ ਗੌਂਡਰ ਮਰਦਾ, ਉਹਦੇ ਨਾਲ 2 ਸਾਥੀ ਹੋਰ ਮਰਦੇ ਨੇ, ਜੰਪੀ ਬੰਟੀ ਨਿਸ਼ਾਨ ਮਾਰੇ ਜਾਂਦੇ ਨੇ, ਸੁੱਖਾ ਕਾਲੋਂ ਮਾਰਿਆ ਜਾਂਦਾ ਹੈ, ਦਵਿੰਦਰ ਬੰਬੀਹਾ ਮਾਰਿਆ ਜਾਂਦਾ ਹੈ। ਕਿੰਨਿਆਂ ਕਦੇ ਨਾਂ ਲਵਾਂ ਮੈਂ? ਇਹਨਾਂ 5-7-10 ਸਾਲਾਂ ਦੇ ਵਿੱਚ ਸੈਂਕੜੇ ਨੌਜਵਾਨ ਇਹਦੀ ਭੇਂਟ ਚੜ੍ਹ ਗਏ। ਦੱਸੋ ਬਾਈ, ਰੌਲਾ ਸਾਡਾ ਕਾਹਦਾ? ਕਿਹੜੀ ਗੱਲ ਦਾ ਰੌਲਾ ਸੀ? ਕਿਹੜੀ ਗੱਲ ਪਿੱਛੇ ਲੜ ਰਹੇ ਹਾਂ? ਪਹਿਲਾਂ ਸਾਰੇ ਇੱਕ ਹੁੰਦੇ ਸੀ, ਸਾਰੇ ਇੱਕ ਹੁੰਦੇ ਨੇ, ਇਕੱਠੇ ਰਹਿੰਦੇ ਨੇ, ਇਕੱਠੇ ਖਾਂਦੇ ਪੀਂਦੇ ਨੇ। ਫਿਰ ਉੱਥੋਂ ਦੁਸ਼ਮਣੀਆਂ ਵੱਧਦੀਆਂ ਨੇ, ਇੱਕ ਦੂਜੇ ਨੂੰ ਮਾਰਨਾ
ਸ਼ੁਰੂ ਕਰ ਦਿੰਦੇ ਆ। ਮਨ ਬੜਾ ਉਦਾਸ ਆ ਯਾਰ ਕਿ ਉਹ ਜਿਹੜਾ ਸੀਨ ਆ ਨਾ, ਜਿਹੜਾ ਉਹ ਦ੍ਰਿਸ਼ ਆ ਨਾ, ਜਿਹੜਾ ਜਦੋਂ ਅੱਖਾਂ ਦੇਖਦੀਆਂ ਨੇ ਕਿ ਕਿਵੇਂ ਇੱਕ ਮਾਂ ਪੁੱਤ ਦੀ ਛਾਤੀ ਤੇ ਡਿੱਗ ਡਿੱਗ ਬੈਣ ਪਾਉਂਦੀ ਹੈ, ਕਿਵੇਂ ਇੱਕ ਛੋਟਾ ਜਿਹਾ ਬੱਚਾ ਆਪਦੇ ਬਾਪ ਨੂੰ, ਹੁਣ ਉਹ ਬੱਚਾ ਜਿਹੜਾ ਨਾ, ਉਹਨੂੰ ਹਰ ਸ਼ੈ ਮਿਲ ਜਾਣੀ ਆ ਦੁਨੀਆ ਦੀ, ਪਰ ਪਿਓ ਨਹੀਂ ਮਿਲਣਾ। ਜਿਹੜੀ ਘਰ ਵਾਲੀ ਆ ਵਿਚਾਰੀ, ਉਹਨੂੰ ਉਹਦੇ ਘਰ ਵਾਲਾ ਨਹੀਂ ਮਿਲਣਾ। ਇੱਕ ਮਾਂ ਦੀਆਂ ਆਂਦਰਾਂ ਬਲੂੰਦਰੀਆਂ ਗਈਆਂ, ਆਂਦਰਾਂ ਉਹਦੀਆਂ ਖਤਮ ਹੋ ਗਈਆਂ, ਉਹ ਮਾਂ ਨੂੰ ਪੁੱਤ ਨਹੀਂ ਮਿਲਣਾ। ਉਸ ਬਾਪ ਨੂੰ ਜਿਹੜੇ ਬਾਪ ਦਾ ਉਹਨੇ ਬੁੱਢੇ ਹੋਏ ਦਾ ਉਹਦੀ ਡੰਗੋਰੀ ਬਣਨਾ ਸੀ, ਉਹਦਾ ਸਹਾਰਾ ਬਣਨਾ ਸੀ, ਉਹਨੂੰ ਉਹ ਬੱਚਾ ਨਹੀਂ ਮਿਲਣਾ। ਸਾਥੀਓ, ਇੱਥੇ ਇੱਕ ਜਾਨਵਰ ਵੀ ਮਰ ਜੇ ਨਾ, ਜਾਨਵਰ ਵੀ ਮਰ ਜੇ ਤਾਂ ਵੀ ਬੰਦੇ ਨੂੰ ਦੁੱਖ ਲੱਗਦਾ ਕਿ ਯਾਰ ਜਾਨਵਰ ਕਿਉਂ ਮਰ ਗਿਆ, ਤੇ ਬੰਦਾ ਤਾਂ ਯਾਰ ਬਹੁਤ ਕੀਮਤੀ ਚੀਜ਼ ਆ। ਸੋ ਇਸ ਕਰਕੇ ਮਨ ਅੱਜ ਬੜਾ ਭਰਿਆ ਵਾ ਸੀ, ਉਦਾਸ ਮਨ ਸੀ ਕਿ ਯਾਰ ਝੱਲੇ ਨਹੀਂ ਜਾਂਦੇ ਬਈ। ਪਰਿਵਾਰ ਐ ਰੋਂਦਾ, ਉੱਥੇ ਕੋਈ ਬੰਦਾ ਖੜਾ ਹੋਵੇ ਨਾ, ਝੱਲਿਆ ਨਹੀਂ ਜਾਂਦਾ। ਸੰਸਾਰ ਉੱਜੜ ਜਾਂਦਾ। ਅੱਜ ਨੇਰ ਪੈ ਗਿਆ ਉਹਨਾਂ ਘਰਾਂ ਦੇ ਵਿੱਚ ਜਿਨ੍ਹਾਂ ਦੇ ਪੁੱਤ ਮਾਰੇ ਗਏ। ਕਿੰਨੀਆਂ ਮਾਵਾਂ ਦੇ ਪਹਿਲਾਂ ਪੁੱਤ ਮਰੇ, ਉਹਨਾਂ ਦੇ ਘਰ ਉੱਜੜੇ, ਉਹਨਾਂ ਦੇ ਨੇਰ ਪਿਆ, ਉਹਨਾਂ ਦੀਆਂ ਖਾਨੀਆਂ ਹੋ ਗਈਆਂ। ਕਾਹਦੀ ਯਾਰ ਫੋਕੀ, ਮੈਂ ਫੋਕੀ ਬੱਲੇ ਬੱਲੇ, ਜਾਂ ਉਹੀ ਗੱਲ ਮੈਂ ਫਿਰ ਕਹਿਣਾ ਕਿ ਸਿਰਫ ਇਸ ਗੱਲ ਲਈ ਕਿ ਸਾਡੇ ਸਿਰ ਤੇ ਪੱਗ ਆ ਜਾਊਗੀ। ਪੱਗਾਂ ਬਾਈ ਕਿੱਥੇ ਟਿਕਦੀਆਂ? ਐ ਪੱਗਾਂ ਨਹੀਂ ਟਿਕਦੀਆਂ, ਬੰਦੇ ਮਾਰ ਕੇ ਨਹੀਂ ਬਾਈ ਪੱਗਾਂ ਟਿਕਦੀਆਂ। ਇੱਕ ਵੀਰ ਲਿਖਦਾ ਕਿ ਬਾਈ ਇਹ ਸਾਰਾ ਮਾਹੌਲ ਸਿਆਸੀ ਬੰਦੇ ਪੈਦਾ ਕਰਦੇ। ਇਹ ਤਾਂ ਬਾਈ ਹੈਗੀ ਹੈ, ਇਹ ਸਿਸਟਮ ਦਾ ਕਸੂਰ ਹੈ, ਸਿਆਸੀ ਬੰਦਿਆਂ ਦਾ ਕਸੂਰ ਹੈ। ਉਹਨਾਂ ਨੇ ਸਾਨੂੰ ਸਾਡੀ ਜਵਾਨੀ ਨੂੰ ਕਿਵੇਂ ਵਰਤਣਾ ਹੈ, ਪਹਿਲਾਂ ਵਰਤਦੇ ਨੇ ਫਿਰ ਮਰਵਾਉਂਦੇ ਨੇ। ਪਰ ਪੰਜਾਬ ਦੇ ਪੁੱਤਰੋ ਕਿਹੜੇ ਰਾਹ ਪੈ ਗਏ, ਕਿਹੜੇ ਰਾਹ ਪੈ ਗਏ। ਇਹ ਰਾਹ ਸਿੱਧਾ ਮੌਤ ਵੱਲ ਲੈ ਕੇ ਜਾਂਦਾ, ਸਿੱਧੀ ਮੌਤ ਹੈ। ਕੋਈ ਖੁਸ਼ਕਿਸਮਤੀ ਹੋਊਗਾ ਜਿਹੜਾ ਇਹ ਰਾਹ ਤੋਂ ਵਾਪਸ ਆ ਕੇ ਆਪਦੇ ਪਰਿਵਾਰ ਦੇ ਵਿੱਚ ਜੀਵਨ ਬਸਰ ਕਰੂਗਾ। ਹਾਂ, ਜੇ ਲੜਨਾ ਹੈ ਆਪਣੇ ਹੱਕਾਂ ਲਈ ਇਕੱਠੇ ਹੋ ਕੇ ਲੜੀਏ, ਪੰਜਾਬ ਨੂੰ ਬਚਾਉਣ ਲਈ ਲੜੀਏ, ਪੰਜਾਬੀਅਤ ਨੂੰ ਬਚਾਉਣ ਲਈ ਲੜੀਏ। ਕੀ ਪਤਾ ਹੁੰਦਾ ਇਨਸਾਨ ਨੂੰ ਯਾਰ, ਉਹਨੂੰ ਕੀ ਪਤਾ ਸੀ ਉਹਨਾਂ ਦੋ ਨੌਜਵਾਨਾਂ ਨੂੰ ਕਿ ਸਵੇਰੇ 7 ਵਜੇ ਪੌਣੇ 8 ਦੀ ਘਟਨਾ ਹੈ, 7:30 ਵਜੇ ਤੱਕ ਵੀ ਨਹੀਂ ਪਤਾ ਸੀ ਕਿ ਸਾਡੀ ਮੌਤ ਸਾਨੂੰ ਉਡੀਕ ਰਹੀ ਹੈ। ਬਿਲਕੁਲ ਪਾਣੀ ਦੇ ਬੁਲਬੁਲੇ ਵਾਲੀ ਗੱਲ ਆ ਬੰਦੇ ਦੀ, ਕਦੋਂ ਬੰਦਾ ਬੁਲਬੁਲਾ ਫੁੱਟ ਜਾਂਦਾ ਬੰਦੇ ਦਾ। ਅਗਲੀ ਗੱਲ ਮੈਂ ਮੀਡੀਆ ਵਾਲਿਆਂ ਨੂੰ ਕਹਿਣਾ ਚਾਹੁੰਦਾ, ਮਾੜੀ ਮੋਟੀ ਸ਼ਰਮ ਕਰਿਆ ਕਰੋ ਯਾਰ, ਠੀਕ ਆ? ਮੀਡੀਆ ਵਾਲਿਓ, ਤੁਸੀਂ ਖਬਰ ਬਣਾਉਣੀ ਆ ਬਣਾਓ ਜੀ, ਸਦਕੇ ਬਣਾਓ। ਉੱਥੇ ਘੱਟੋ ਘੱਟ ਬਾਈ ਮੈਂ ਉੱਥੇ ਵੀ ਨਹੀਂ, ਹੋਰ ਵੀ ਮੈਂ ਉਹਦੇ ਜੈਪਾਲ ਦੇ ਵੀ ਦੇਖਦਾ ਰਿਹਾ ਕਿ ਜਿੱਦੇ ਜੈਪਾਲ ਦੇ ਲਾਸ਼ ਲੈ ਕੇ ਆਂਦੀ ਗਈ, ਜਿੰਨੇ ਇਹ ਇਸ ਤਰ੍ਹਾਂ ਦੇ ਹਾਦਸੇ ਹੁੰਦੇ ਨੇ ਉੱਥੇ
ਠੀਕ ਆ, ਤੁਸੀਂ ਉਹਦੀ ਖਬਰ ਕਰਨੀ ਆ, ਕਰੋ ਜੀ, ਸਦਕੇ ਕਰੋ। ਪਰ ਇਹ ਥੋੜ੍ਹੀ ਹੁੰਦਾ ਯਾਰ, ਜੇ ਨਵਾਉਣਦੇ ਨੇ ਬੰਦੇ ਨੂੰ ਤਾਂ ਵੀ ਤੁਸੀਂ ਪਤੰਦਰੋਂ 50-50 ਕੈਮਰੇ ਲੈ ਕੇ ਉੱਥੇ ਖੜ੍ਹ ਜਾਂਦੇ ਹੋ। ਜੇ ਉੱਥੇ ਕਿਸੇ ਨੇ ਮੂੰਹ ਦੇਖਣਾ ਨੇੜੇ ਹੋ ਕੇ ਤਾਂ ਵੀ ਤੁਹਾਡਾ ਉੱਥੇ ਮੇਲਾ ਲੱਗਿਆ ਹੁੰਦਾ, ਚਾਰ ਸਪੇਰੋਂ ਘੇਰੀ ਖੜ੍ਹੇ ਹੁੰਦੇ ਹੋ। ਦੁੱਖ ਸਮਝਿਆ ਕਰੋ, ਇਹ ਦੁੱਖ ਉਹ ਦੁੱਖ ਦੇਖਿਆ ਕਰੋ, ਉਹਨੂੰ ਮਹਿਸੂਸ ਕਰਿਆ ਕਰੋ, ਉਸ ਦਰਦ ਨੂੰ, ਕਿ ਉਸ ਸਮੇਂ ਉਸ ਪਰਿਵਾਰ ਦੇ ਉੱਤੇ ਕੀ ਬੀਤਦੀ ਆ, ਉਹਦੇ ਰਿਸ਼ਤੇਦਾਰਾਂ ਮਿੱਤਰਾਂ ਸੱਜਣਾਂ 'ਤੇ ਕੀ ਬੀਤਦੀ ਹੁੰਦੀ ਹੈ। ਸੋ ਬਾਈ, ਅਖੀਰ ਦੇ ਉੱਤੇ ਮੈਂ ਇਹੀ ਪੰਜਾਬ ਵਾਲਿਆਂ ਨੂੰ ਕਹਿਣਾ ਚਾਹੁੰਦਾ ਕਿ ਪੰਜਾਬ ਦੇ ਨੌਜਵਾਨੋ, ਬਾਈ ਜਿੰਨੇ ਸਾਡੇ ਮਾੜੇ ਮੋਟੇ ਗਿਲੇ ਸ਼ਿਕਵੇ ਨੇ ਨਾ, ਭੁਲਾ ਦਿਓ ਸਾਰੇ, ਕੱਢ ਦਿਓ ਮਨਾਂ ਚੋਂ ਯਾਰ। ਕੁਛ ਨਹੀਂ ਹੈ ਇੱਥੇ, ਕੀ ਲੈ ਜਾਓਗੇ ਯਾਰ? ਕਿਸੇ ਨੂੰ ਮਾਰ ਕੇ ਕੀ ਲੈ ਜਾਓਗੇ? ਮਰ ਕੇ ਮਾਰਨਾ ਪੈਂਦਾ, ਬੰਦਾ ਉਦੋਂ ਮਾਰਦਾ ਬੰਦੇ ਨੂੰ ਜਦੋਂ ਸਿਰੋਂ ਪਾਣੀ ਲੰਘ ਜਾਂਦਾ। ਆਹ ਤਾਂ ਕੋਈ ਪਾਣੀ ਵਾਲੀ ਗੱਲ ਹੀ ਨਹੀਂ ਬਈ, ਆਹ ਤਾਂ ਰੌਲਾ ਹੀ ਨਹੀਂ ਕੋਈ ਕਿਸੇ ਕਿਸਮ ਦਾ ਯਾਰ। ਜਿਹੜੇ ਹਿਸਾਬ ਨਾਲ ਅਸੀਂ ਇੱਕ ਦੂਜੇ ਨੂੰ ਮਾਰੀ ਜਾਂਦੇ ਹਾਂ, ਕਿਉਂ ਅਸੀਂ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋਏ ਹਾਂ? ਕੀ ਵੰਡਣਾ ਅਸੀਂ, ਕੀ ਕੱਢਣਾ? ਮੀਡੀਆ ਦੀ ਵਿੱਚ ਵੀਰ ਲਿਖਦਾ ਕਿ ਮੀਡੀਆ ਨੇ ਬਹੁਤ ਗੰਦ ਪਾਇਆ। ਬਿਲਕੁਲ ਬਾਈ, ਮੀਡੀਆ ਤੜਕੇ ਦਾ ਮੈਂ ਦੇਖ ਲੈਂਦੇ ਹਾਂ, ਮਸ਼ਹੂਰ ਗੈਂਗਸਟਰ ਗੋਲੀਆਂ ਨਾਲ ਭੁੰਨਿਆ, ਮਸ਼ਹੂਰ ਗੈਂਗਸਟਰ ਢੇਰੀ ਕਰਤਾ, ਇਹ ਕਰਤਾ, ਉਹ ਕਰਤਾ, ਇਹ ਕਰਤਾ। ਜਦੋਂ ਕਿ ਮਾਂ ਦਾ ਪੁੱਤ ਮਰਦਾ, ਕਿਸੇ ਭੈਣ ਦਾ ਭਰਾ ਮਰਦਾ, ਕਿਸੇ ਬੱਚੇ ਦਾ ਬਾਪ ਮਰਦਾ, ਉਦੋਂ ਕਿਸੇ ਦਾ ਸੁਹਾਗ ਮਰਦਾ। ਘੱਟੋ ਘੱਟ ਇਹ ਗੱਲਾਂ ਉਦੋਂ ਸੋਚ ਲਿਆ ਕਰੋ। ਇਹ ਗੈਂਗਸਟਰ ਐਡਾ ਨਹੀਂ, ਕੋਈ ਇੰਨਾ ਬੰਦਾ ਮਾੜਾ ਨਹੀਂ ਹੁੰਦਾ ਜਿੰਨਾ ਤੁਸੀਂ ਬਣਾ ਲੈਂਦੇ ਹੋ। ਪਰ ਉਹਨੂੰ ਤੁਸੀਂ ਇਸ ਤਰ੍ਹਾਂ ਪ੍ਰਚਾਰ ਦਿਓ, ਇਹ ਹੋ ਗਿਆ, ਉਹ ਹੋ ਗਿਆ, ਇਹ ਹੋ ਗਿਆ, ਸਿਰਫ TRP ਲਈ ਆ। ਪਤੰਦਰੋਂ ਕਦੇ ਸਾਡੀ ਜਵਾਨੀ ਚਿੱਟਿਆਂ ਤੇ ਲਾ ਮਾਰੀ, ਕਦੀ ਸਾਡੀ ਜਵਾਨੀ ਝੂਠੇ ਮੁਕਾਬਲਿਆਂ 'ਚ ਮਾਰੀ, ਹੁਣ ਅਸੀਂ ਆਪਸ ਵਿੱਚ ਮਰੀ ਜਾਂਦੇ ਹਾਂ। ਆ ਜਿਹੜੇ ਸਾਨੂੰ ਵਰਤਣ ਵਾਲੇ ਲੋਕ ਨੇ, ਕਿਹੜੀ ਚੰਦਰੀ ਜਿਹੜੀ ਨਜ਼ਰ ਆ ਉਹ ਪੰਜਾਬ ਨੂੰ ਲੱਗ ਗਈ, ਕਿਹੜੀਆਂ ਬੁਰੀਆਂ ਬਲਾਵਾਂ ਨੇ ਪੰਜਾਬ ਘੇਰ ਲਿਆ, ਕਿਵੇਂ ਪੰਜਾਬ ਦੀਆਂ ਮਾਵਾਂ ਦੀਆਂ ਕੁੱਖਾਂ ਜਿਹੜੀਆਂ ਉੱਜੜ ਰਹੀਆਂ ਨੇ, ਕਿਸ ਤਰ੍ਹਾਂ ਪੰਜਾਬ ਦੇ ਨੌਜਵਾਨ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋਏ ਆ। ਪੰਜਾਬੀਓ, ਮੈਂ ਅੱਜ ਦੀ ਜੋ ਘਟਨਾ ਘਟੀ ਆ, ਕੁਲਵੀਰ ਨਰੂਆਣਾ ਤੇ ਉਹਦਾ ਇੱਕ ਸਾਥੀ, ਦੋ ਨੌਜਵਾਨਾਂ ਦੀ ਮੌਤ ਹੋਈ ਆ ਤੇ ਇੱਕ ਨੌਜਵਾਨ ਜਿਹੜਾ ਉਹ ਗੰਭੀਰ ਜ਼ਖਮੀ ਹੋਇਆ। ਤਾਂ ਉਸ ਸੰਬੰਧ 'ਚ ਗੱਲ ਕਰਨੀ ਆ ਕਿ ਪਿਛਲੇ ਇੱਕ ਦਹਾਕੇ ਤੋਂ, ਪਿਛਲੇ 10 ਸਾਲਾਂ ਤੋਂ ਪੰਜਾਬ ਦੇ ਸੈਂਕੜੇ ਨੌਜਵਾਨ ਜਿਹੜੇ ਉਹ ਮੌਤ ਦੇ ਮੂੰਹ 'ਚ ਜਾ ਪਏ ਨੇ। ਮੈਨੂੰ ਲੱਗਦਾ ਕਿ ਨਾ ਸਾਡੀ ਜਵਾਨੀ ਦਾ ਕੋਈ ਵੱਟ ਦਾ ਰੌਲਾ ਹੈ, ਨਾ ਕੋਈ ਅਣਖ ਇੱਜ਼ਤ ਦਾ ਰੌਲਾ ਹੈ। ਰੌਲਾ ਹੈ ਕਾਹਦਾ? ਅੱਜ ਅਸੀਂ ਕੁਲਵੀਰ ਦੇ ਉੱਥੇ ਜੋ ਦੇਖਿਆ, ਜਾਂ ਪਹਿਲਾਂ ਵੀ ਜਦੋਂ ਕੋਈ ਨੌਜਵਾਨ ਮਰਦਾ, ਉਹਦੇ ਘਰਦਿਆਂ ਦਾ ਜਿਹੜਾ ਬਰਲਾਪ ਹੈ ਉਹ ਦੇਖਦੇ ਹਾਂ ਤਾਂ ਯਾਰ ਬੰਦੇ ਦੇ ਅੰਦਰੋਂ ਕਲੇਜਾ ਫਟ ਕੇ ਬਾਹਰ ਨੂੰ ਆਉਣ ਵਾਲੀ ਗੱਲ ਹੁੰਦੀ ਹੈ ਕਿ ਕਿਸ ਤਰ੍ਹਾਂ ਉਹ ਮਾਂ ਦੀਆਂ ਆਂਦਰਾਂ ਬਲੂੰਦਰੀਆਂ ਜਾਂਦੀਆਂ ਨੇ। ਅੱਜ ਅਸੀਂ ਉਹ ਮਾਂ ਰੋਂਦੀ ਦੇਖੀ ਕਿ ਕਿਵੇਂ ਉਸ ਮਾਂ ਦਾ ਇੱਕ ਰਲਾਹਟ ਸੁਣ ਕੇ ਮੈਨੂੰ ਲੱਗਦਾ ਕਿ ਆਸਮਾਨ ਦੇ ਵੀ ਹਿੱਕ ਪਾੜ ਜੇ। ਬਾਲ ਖੁੱਲ੍ਹੇ ਹੋਏ ਨੇ, ਗਲ 'ਚ ਪੈਂਦੇ ਨੇ,
ਕੋਈ ਸੁੱਧ ਬੁੱਧ ਨਹੀਂ ਹੈ। ਉਹਦਾ ਛੋਟਾ ਜਿਹਾ ਬੱਚਾ ਇੱਕ 8-9 ਸਾਲ ਉਹਦੀ ਉਮਰ ਹੋਣੀ ਹੈ, ਬਾਰ-ਬਾਰ ਮਰੇ ਹੋਏ ਆਪਣੇ ਬਾਪ ਦੇ ਮੂੰਹ ਦੇ ਉੱਤੋਂ ਦੀ ਹੱਥ ਫੇਰ ਰਿਹਾ। ਉਹਦੀ ਘਰ ਵਾਲੀ ਇੱਕ ਨੌਜਵਾਨ ਜਿਹੜੀ ਕੁੜੀ ਹੈ, ਉਹਦੀ ਜ਼ਿੰਦਗੀ ਤਬਾਹ ਹੋ ਗਈ। ਉਹਦਾ ਬੁੱਢਾ ਬਾਪ, ਜਿਹੜੇ ਬਾਪ ਦੀ ਅਰਥੀ ਪੁੱਤ ਦੇ ਕੰਧਿਆਂ ਤੇ ਜਾਣੀ ਸੀ, ਅੱਜ ਪੁੱਤ ਦੀ ਅਰਥੀ ਉਸ ਬੁੱਢੇ ਬਾਪ ਦੇ ਕੰਧਿਆਂ ਤੇ ਆਈ ਹੈ। ਸੋਚ ਕੇ ਦੇਖੋ ਯਾਰ, ਜਦੋਂ ਬਾਪ ਇੱਕ ਨੌਜਵਾਨ ਪੁੱਤ ਨੂੰ, ਉਹਦੀ ਲਾਸ਼ ਨੂੰ ਚੱਕ ਕੇ ਸਿਵਿਆਂ ਵੱਲ ਲੈ ਕੇ ਜਾਂਦਾ ਤੇ ਧਰਤੀ ਵੇਲ ਨਹੀਂ ਦਿੰਦੀ ਉਸ ਸਮੇਂ ਬਾਪ ਨੂੰ। ਇਹ ਦੁਖਾਂਤ ਕਿੱਡਾ ਵੱਡਾ ਵਾਪਰ ਰਿਹਾ ਸਾਡੇ ਪੰਜਾਬ ਦੇ ਵਿੱਚ। ਇੱਕ ਨਹੀਂ, ਦੋ ਨਹੀਂ, ਸੈਂਕੜੇ ਮੁੰਡੇ, ਨੌਜਵਾਨ ਵਧੀਆ, ਜਿਹੜੇ ਕੋਈ ਚੰਗੇ ਖਿਡਾਰੀ ਵੀ ਸੀ, ਚੰਗੇ ਕਿਰਦਾਰਾਂ ਦੇ ਵੀ ਸੀ, ਉਹ ਵੀ ਇਹਦੀ ਭੇਂਟ ਚੜ੍ਹ ਗਏ। ਸਾਨੂੰ ਕੀ ਲੱਗਦਾ ਕਿ ਇੱਕ ਇਨਸਾਨ ਚਲੇ ਜਾਣ ਨਾਲ, ਜਦੋਂ ਇੱਕ ਇਨਸਾਨ ਮਰਦਾ ਨਾ, ਉਹ ਤਾਂ ਮਿੱਟੀ ਹੋ ਜਾਂਦਾ, ਉਹਨੂੰ ਕੋਈ ਪਤਾ ਨਹੀਂ ਮਰਨ ਵਾਲਾ ਤਾਂ ਚਲਾ ਗਿਆ, ਉਹ ਤਾਂ ਮਿੱਟੀ ਹੋ ਗਿਆ। ਪਰ ਉਹਦੇ ਮਗਰ ਕਿੰਨੀਆਂ ਜ਼ਿੰਦਗੀਆਂ ਮਰਦੀਆਂ ਨੇ, ਕਦੇ ਸੋਚਿਆ? ਰੌਲਾ ਕੀ ਆ? ਕਹਿੰਦੇ 88 ਦੇ ਵਿੱਚ, 88-90 ਦੀ ਗੱਲ ਹੈ, ਸੁਣੀ ਸੁਣਾਈ ਗੱਲ ਹੈ, ਆਪਾਂ ਤਾਂ ਬਹੁਤ ਛੋਟੇ ਸੀ ਉਦੋਂ, ਕਿ ਮੱਖਣ ਨੂੰ ਮਾਰਨ ਦੇ ਵਿੱਚ ਡਿੰਪੀ ਦਾ ਨਾਮ ਲੱਗਦਾ ਰਿਹਾ, ਡਿੰਪੀ ਨੂੰ ਮਾਰਨ ਦੇ ਵਿੱਚ ਰੌਕੀ ਦਾ ਨਾਮ ਲੱਗਦਾ ਰਿਹਾ, ਰੌਕੀ ਨੂੰ ਮਾਰਨ ਦੇ ਵਿੱਚ ਜੈਪਾਲ ਦਾ ਨਾਮ ਲੱਗਦਾ ਰਿਹਾ, ਜੈਪਾਲ ਨੂੰ ਪੁਲਿਸ ਨੇ ਮਾਰ ਦਿੱਤਾ। ਕੀ ਲੱਗਦਾ, ਜਿਹੜਾ ਵੀ ਇਨਸਾਨ ਅੱਜ ਕਿਸੇ ਨੂੰ ਮਾਰਦਾ, ਕਿਸੇ ਦੇ ਘਰੇ ਸਿਵਾ ਬਾਲਦਾ ਹੈ, ਕੀ ਉਹ ਇਨਸਾਨ ਜਿਉਂਦਾ ਰਹਿ ਸਕਦਾ? ਮੈਨੂੰ ਇੱਕ ਉਦਾਹਰਨ ਤੁਸੀਂ ਦੇਖ ਲਿਓ, ਦੱਸ ਦਿਓ ਵੀ ਇੱਕ ਵੀ ਬੰਦਾ ਐਸਾ ਹੋਵੇ ਜਿਹਨੇ ਕਿਸੇ ਨੂੰ ਮਾਰ ਕੇ ਸੁੱਖ ਦਾ ਜੀਵਨ ਬਤੀਤ ਕੀਤਾ ਹੋਵੇ, ਵਧੀਆ ਜ਼ਿੰਦਗੀ ਨਿਭਾਈ ਹੋਵੇ, ਉਹਦੇ ਵੀ ਇੱਕ ਦਿਨ ਘਰੇ ਸਿਵਾ ਬਲਦਾ। ਕਾਹਦਾ ਰੌਲਾ? ਪੱਗ ਦਾ ਰੌਲਾ ਹੈ ਵੀ ਉਹਨੂੰ ਮਾਰ ਕੇ ਪੱਗ ਸਾਡੇ ਸਿਰ ਤੇ ਆ ਜੂ, ਉਹਨੂੰ ਮਾਰ ਕੇ ਪੱਗ ਸਾਡੇ ਸਿਰ ਤੇ ਆ ਜੂ। ਉਹ ਬਾਈ, ਇਹ ਪੱਗ ਕਿਹਦੇ ਸਿਰ ਤੇ ਰਹੀ? ਇਹ 2-4 ਦਿਨ ਦੀ ਫੋਕੀ ਵਾਹ ਵਾਹ ਬੱਲੇ ਬੱਲੇ ਆ ਫੇਸਬੁੱਕਾਂ ਤੇ, ਵੀ ਬੜਾ ਬੰਦਾ, ਬਈ ਬੜਾ ਬੰਦਾ, ਬੰਦਾ ਮਾਰਤਾ, ਬੰਦਾ ਮਾਰਤਾ। ਯਾਰ ਕਿੰਨੇ ਨੌਜਵਾਨ ਮੁੰਡੇ ਮਰੇ। ਰਾਣਾ ਮਰਦਾ ਮੁੰਡਾ ਸੇਖੇ ਵਾਲਾ, ਉਹਦੇ ਘਰ ਵਾਲੀ ਕੋਲ ਬੱਚਾ ਹੋਣ ਵਾਲਾ, ਪੇਟ 'ਚ ਬੱਚਾ ਹੁੰਦਾ, ਉਹਦੇ ਘਰ ਵਾਲੀ ਗੱਡੀ 'ਚ ਨਾਲ ਬੈਠੀ ਹੁੰਦੀ ਹੈ, ਉੱਥੇ ਉਹਦੇ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ। ਉਹ ਮੁੰਡਾ ਚੰਡੀਗੜ੍ਹ ਮਰਿਆ, ਗੁਰਲਾਲ ਬਰਾੜ, ਕੱਲਾ ਕੱਲਾ ਮਾਪਿਆਂ ਦਾ ਪੁੱਤ ਸੀ, ਮਿੱਟੀ ਬਣਾ ਦਿੱਤਾ ਗਿਆ। ਫਿਰ ਉਹ ਗੁਰਲਾਲ ਭਲਵਾਨ ਮਰਦਾ ਹੈ, ਜਿਹੜਾ ਮੁੰਡਾ ਫਰੀਦਕੋਟ ਮਰਦਾ ਹੈ। ਸ਼ੇਰਾ ਖੁੱਬਣ ਮਰਦਾ ਹੈ, ਸ਼ੇਰਾ ਖੁੱਬਣ ਮਰਦਾ ਹੈ। ਵਿੱਕੀ ਗੌਂਡਰ ਮਰਦਾ, ਉਹਦੇ ਨਾਲ 2 ਸਾਥੀ ਹੋਰ ਮਰਦੇ ਨੇ। ਜੰਪੀ, ਬੰਟੀ, ਨਿਸ਼ਾਨ ਮਾਰੇ ਜਾਂਦੇ ਨੇ। ਸੁੱਖਾ ਕਾਲੋਂ ਮਾਰਿਆ ਜਾਂਦਾ ਹੈ, ਦਵਿੰਦਰ ਬੰਬੀਹਾ ਮਾਰਿਆ ਜਾਂਦਾ ਹੈ। ਕਿੰਨਿਆਂ ਕਦੇ ਨਾਂ ਲਵਾਂ ਮੈਂ? ਇਹਨਾਂ 5-7-10 ਸਾਲਾਂ ਦੇ ਵਿੱਚ ਸੈਂਕੜੇ ਨੌਜਵਾਨ ਇਹਦੀ ਭੇਂਟ ਚੜ੍ਹ ਗਏ। ਦੱਸੋ ਬਾਈ, ਰੌਲਾ ਸਾਡਾ ਕਾਹਦਾ? ਕਿਹੜੀ ਗੱਲ ਦਾ ਰੌਲਾ ਸੀ? ਕਿਹੜੀ ਗੱਲ ਪਿੱਛੇ ਲੜ ਰਹੇ ਹਾਂ? ਪਹਿਲਾਂ ਸਾਰੇ ਇੱਕ ਹੁੰਦੇ ਸੀ, ਸਾਰੇ ਇੱਕ ਹੁੰਦੇ ਨੇ, ਇਕੱਠੇ ਰਹਿੰਦੇ ਨੇ, ਇਕੱਠੇ ਖਾਂਦੇ ਪੀਂਦੇ ਨੇ। ਫਿਰ ਉੱਥੋਂ ਦੁਸ਼ਮਣੀਆਂ ਵੱਧਦੀਆਂ ਨੇ, ਇੱਕ ਦੂਜੇ ਨੂੰ ਮਾਰਨਾ ਸ਼ੁਰੂ ਕਰ ਦਿੰਦੇ ਆ। ਮਨ ਬੜਾ ਉਦਾਸ ਆ ਯਾਰ, ਕਿ
ਉਹ ਜਿਹੜਾ ਸੀਨ ਆ ਨਾ, ਜਿਹੜਾ ਉਹ ਦ੍ਰਿਸ਼ ਆ ਨਾ, ਜਿਹੜਾ ਜਦੋਂ ਅੱਖਾਂ ਦੇਖਦੀਆਂ ਨੇ ਕਿ ਕਿਵੇਂ ਇੱਕ ਮਾਂ ਪੁੱਤ ਦੀ ਛਾਤੀ ਤੇ ਡਿੱਗ ਡਿੱਗ ਬੈਣ ਪਾਉਂਦੀ ਹੈ, ਕਿਵੇਂ ਇੱਕ ਛੋਟਾ ਜਿਹਾ ਬੱਚਾ ਆਪਦੇ ਬਾਪ ਨੂੰ, ਹੁਣ ਉਹ ਬੱਚਾ ਜਿਹੜਾ ਨਾ, ਉਹਨੂੰ ਹਰ ਸ਼ੈ ਮਿਲ ਜਾਣੀ ਆ ਦੁਨੀਆ ਦੀ, ਪਰ ਪਿਓ ਨਹੀਂ ਮਿਲਣਾ। ਜਿਹੜੀ ਘਰ ਵਾਲੀ ਆ ਵਿਚਾਰੀ, ਉਹਨੂੰ ਉਹਦੇ ਘਰ ਵਾਲਾ ਨਹੀਂ ਮਿਲਣਾ। ਇੱਕ ਮਾਂ ਦੀਆਂ ਆਂਦਰਾਂ ਬਲੂੰਦਰੀਆਂ ਗਈਆਂ, ਆਂਦਰਾਂ ਉਹਦੀਆਂ ਖਤਮ ਹੋ ਗਈਆਂ, ਉਹ ਮਾਂ ਨੂੰ ਪੁੱਤ ਨਹੀਂ ਮਿਲਣਾ। ਉਸ ਬਾਪ ਨੂੰ ਜਿਹੜੇ ਬਾਪ ਦਾ ਉਹਨੇ ਬੁੱਢੇ ਹੋਏ ਦਾ ਉਹਦੀ ਡੰਗੋਰੀ ਬਣਨਾ ਸੀ, ਉਹਦਾ ਸਹਾਰਾ ਬਣਨਾ ਸੀ, ਉਹਨੂੰ ਉਹ ਬੱਚਾ ਨਹੀਂ ਮਿਲਣਾ। ਸਾਥੀਓ, ਇੱਥੇ ਇੱਕ ਜਾਨਵਰ ਵੀ ਮਰ ਜੇ ਨਾ, ਜਾਨਵਰ ਵੀ ਮਰ ਜੇ ਤਾਂ ਵੀ ਬੰਦੇ ਨੂੰ ਦੁੱਖ ਲੱਗਦਾ ਕਿ ਯਾਰ ਜਾਨਵਰ ਕਿਉਂ ਮਰ ਗਿਆ, ਤੇ ਬੰਦਾ ਤਾਂ ਯਾਰ ਬਹੁਤ ਕੀਮਤੀ ਚੀਜ਼ ਆ। ਸੋ ਇਸ ਕਰਕੇ ਮਨ ਅੱਜ ਬੜਾ ਭਰਿਆ ਵਾ ਸੀ, ਉਦਾਸ ਮਨ ਸੀ ਕਿ ਯਾਰ ਝੱਲੇ ਨਹੀਂ ਜਾਂਦੇ ਬਈ। ਪਰਿਵਾਰ ਐ ਰੋਂਦਾ, ਉੱਥੇ ਕੋਈ ਬੰਦਾ ਖੜਾ ਹੋਵੇ ਨਾ, ਝੱਲਿਆ ਨਹੀਂ ਜਾਂਦਾ। ਸੰਸਾਰ ਉੱਜੜ ਜਾਂਦਾ। ਅੱਜ ਨੇਰ ਪੈ ਗਿਆ ਉਹਨਾਂ ਘਰਾਂ ਦੇ ਵਿੱਚ ਜਿਨ੍ਹਾਂ ਦੇ ਪੁੱਤ ਮਾਰੇ ਗਏ। ਕਿੰਨੀਆਂ ਮਾਵਾਂ ਦੇ ਪਹਿਲਾਂ ਪੁੱਤ ਮਰੇ, ਉਹਨਾਂ ਦੇ ਘਰ ਉੱਜੜੇ, ਉਹਨਾਂ ਦੇ ਨੇਰ ਪਿਆ, ਉਹਨਾਂ ਦੀਆਂ ਖਾਨੀਆਂ ਹੋ ਗਈਆਂ। ਕਾਹਦੀ ਯਾਰ ਫੋਕੀ, ਮੈਂ ਫੋਕੀ ਬੱਲੇ ਬੱਲੇ, ਜਾਂ ਉਹੀ ਗੱਲ ਮੈਂ ਫਿਰ ਕਹਿਣਾ ਕਿ ਸਿਰਫ ਇਸ ਗੱਲ ਲਈ ਕਿ ਸਾਡੇ ਸਿਰ ਤੇ ਪੱਗ ਆ ਜਾਊਗੀ। ਪੱਗਾਂ ਬਾਈ ਕਿੱਥੇ ਟਿਕਦੀਆਂ? ਐ ਪੱਗਾਂ ਨਹੀਂ ਟਿਕਦੀਆਂ, ਬੰਦੇ ਮਾਰ ਕੇ ਨਹੀਂ ਬਾਈ ਪੱਗਾਂ ਟਿਕਦੀਆਂ। ਇੱਕ ਵੀਰ ਲਿਖਦਾ ਕਿ ਬਾਈ ਇਹ ਸਾਰਾ ਮਾਹੌਲ ਸਿਆਸੀ ਬੰਦੇ ਪੈਦਾ ਕਰਦੇ। ਇਹ ਤਾਂ ਬਾਈ ਹੈਗੀ ਹੈ, ਇਹ ਸਿਸਟਮ ਦਾ ਕਸੂਰ ਹੈ, ਸਿਆਸੀ ਬੰਦਿਆਂ ਦਾ ਕਸੂਰ ਹੈ। ਉਹਨਾਂ ਨੇ ਸਾਨੂੰ ਸਾਡੀ ਜਵਾਨੀ ਨੂੰ ਕਿਵੇਂ ਵਰਤਣਾ ਹੈ, ਪਹਿਲਾਂ ਵਰਤਦੇ ਨੇ ਫਿਰ ਮਰਵਾਉਂਦੇ ਨੇ। ਪਰ ਪੰਜਾਬ ਦੇ ਪੁੱਤਰੋ ਕਿਹੜੇ ਰਾਹ ਪੈ ਗਏ, ਕਿਹੜੇ ਰਾਹ ਪੈ ਗਏ। ਇਹ ਰਾਹ ਸਿੱਧਾ ਮੌਤ ਵੱਲ ਲੈ ਕੇ ਜਾਂਦਾ, ਸਿੱਧੀ ਮੌਤ ਹੈ। ਕੋਈ ਖੁਸ਼ਕਿਸਮਤੀ ਹੋਊਗਾ ਜਿਹੜਾ ਇਹ ਰਾਹ ਤੋਂ ਵਾਪਸ ਆ ਕੇ ਆਪਦੇ ਪਰਿਵਾਰ ਦੇ ਵਿੱਚ ਜੀਵਨ ਬਸਰ ਕਰੂਗਾ। ਹਾਂ, ਜੇ ਲੜਨਾ ਹੈ ਆਪਣੇ ਹੱਕਾਂ ਲਈ ਇਕੱਠੇ ਹੋ ਕੇ ਲੜੀਏ, ਪੰਜਾਬ ਨੂੰ ਬਚਾਉਣ ਲਈ ਲੜੀਏ, ਪੰਜਾਬੀਅਤ ਨੂੰ ਬਚਾਉਣ ਲਈ ਲੜੀਏ। ਕੀ ਪਤਾ ਹੁੰਦਾ ਇਨਸਾਨ ਨੂੰ ਯਾਰ, ਉਹਨੂੰ ਕੀ ਪਤਾ ਸੀ ਉਹਨਾਂ ਦੋ ਨੌਜਵਾਨਾਂ ਨੂੰ ਕਿ ਸਵੇਰੇ 7 ਵਜੇ ਪੌਣੇ 8 ਦੀ ਘਟਨਾ ਹੈ, 7:30 ਵਜੇ ਤੱਕ ਵੀ ਨਹੀਂ ਪਤਾ ਸੀ ਕਿ ਸਾਡੀ ਮੌਤ ਸਾਨੂੰ ਉਡੀਕ ਰਹੀ ਹੈ। ਬਿਲਕੁਲ ਪਾਣੀ ਦੇ ਬੁਲਬੁਲੇ ਵਾਲੀ ਗੱਲ ਆ ਬੰਦੇ ਦੀ, ਕਦੋਂ ਬੰਦਾ ਬੁਲਬੁਲਾ ਫੁੱਟ ਜਾਂਦਾ ਬੰਦੇ ਦਾ। ਅਗਲੀ ਗੱਲ ਮੈਂ ਮੀਡੀਆ ਵਾਲਿਆਂ ਨੂੰ ਕਹਿਣਾ ਚਾਹੁੰਦਾ, ਮਾੜੀ ਮੋਟੀ ਸ਼ਰਮ ਕਰਿਆ ਕਰੋ ਯਾਰ, ਠੀਕ ਆ? ਮੀਡੀਆ ਵਾਲਿਓ, ਤੁਸੀਂ ਖਬਰ ਬਣਾਉਣੀ ਆ ਬਣਾਓ ਜੀ, ਸਦਕੇ ਬਣਾਓ। ਉੱਥੇ ਘੱਟੋ ਘੱਟ ਬਾਈ ਮੈਂ ਉੱਥੇ ਵੀ ਨਹੀਂ, ਹੋਰ ਵੀ ਮੈਂ ਉਹਦੇ ਜੈਪਾਲ ਦੇ ਵੀ ਦੇਖਦਾ ਰਿਹਾ ਕਿ ਜਿੱਦੇ ਜੈਪਾਲ ਦੇ ਲਾਸ਼ ਲੈ ਕੇ ਆਂਦੀ ਗਈ, ਜਿੰਨੇ ਇਹ ਇਸ ਤਰ੍ਹਾਂ ਦੇ ਹਾਦਸੇ ਹੁੰਦੇ ਨੇ ਉੱਥੇ, ਠੀਕ ਆ ਤੁਸੀਂ ਉਹਦੀ ਖਬਰ ਕਰਨੀ ਆ, ਕਰੋ ਜੀ ਸਦਕੇ ਕਰੋ। ਪਰ ਇਹ ਥੋੜ੍ਹੀ ਹੁੰਦਾ ਯਾਰ, ਜੇ ਨਵਾਉਣਦੇ ਨੇ ਬੰਦੇ ਨੂੰ ਤਾਂ ਵੀ ਤੁਸੀਂ ਪਤੰਦਰੋਂ 50-50 ਕੈਮਰੇ ਲੈ ਕੇ ਉੱਥੇ ਖੜ੍ਹ ਜਾਂਦੇ ਹੋ। ਜੇ ਉੱਥੇ ਕਿਸੇ ਨੇ ਮੂੰਹ ਦੇਖਣਾ ਨੇੜੇ ਹੋ ਕੇ ਤਾਂ ਵੀ ਤੁਹਾਡਾ ਉੱਥੇ ਮੇਲਾ ਲੱਗਿਆ ਹੁੰਦਾ, 4 ਚੁਫੇਰੋਂ ਘੇਰੀ ਖੜ੍ਹੇ ਹੁੰਦੇ ਹੋ।
ਦੁੱਖ ਸਮਝਿਆ ਕਰੋ, ਇਹ ਦੁੱਖ ਉਹ ਦੁੱਖ ਦੇਖਿਆ ਕਰੋ, ਉਹਨੂੰ ਮਹਿਸੂਸ ਕਰਿਆ ਕਰੋ, ਉਸ ਦਰਦ ਨੂੰ, ਕਿ ਉਸ ਸਮੇਂ ਉਸ ਪਰਿਵਾਰ ਦੇ ਉੱਤੇ ਕੀ ਬੀਤਦੀ ਆ, ਉਹਦੇ ਰਿਸ਼ਤੇਦਾਰਾਂ ਮਿੱਤਰਾਂ ਸੱਜਣਾਂ ਤੇ ਕੀ ਬੀਤਦੀ ਹੁੰਦੀ ਹੈ। ਸੋ ਬਾਈ, ਅਖੀਰ ਦੇ ਉੱਤੇ ਮੈਂ ਇਹੀ ਪੰਜਾਬ ਵਾਲਿਆਂ ਨੂੰ ਕਹਿਣਾ ਚਾਹੁੰਦਾ ਕਿ ਪੰਜਾਬ ਦੇ ਨੌਜਵਾਨੋ, ਬਾਈ ਜਿੰਨੇ ਸਾਡੇ ਮਾੜੇ ਮੋਟੇ ਗਿਲੇ ਸ਼ਿਕਵੇ ਨੇ ਨਾ, ਭੁਲਾ ਦਿਓ ਸਾਰੇ, ਕੱਢ ਦਿਓ ਮਨਾਂ ਚੋਂ ਯਾਰ। ਕੁਛ ਨਹੀਂ ਹੈ ਇੱਥੇ, ਕੀ ਲੈ ਜਾਓਗੇ ਯਾਰ? ਕਿਸੇ ਨੂੰ ਮਾਰ ਕੇ ਕੀ ਲੈ ਜਾਓਗੇ? ਮਰ ਕੇ ਮਾਰਨਾ ਪੈਂਦਾ, ਬੰਦਾ ਉਦੋਂ ਮਾਰਦਾ ਬੰਦੇ ਨੂੰ ਜਦੋਂ ਸਿਰੋਂ ਪਾਣੀ ਲੰਘ ਜਾਂਦਾ। ਆਹ ਤਾਂ ਕੋਈ ਪਾਣੀ ਵਾਲੀ ਗੱਲ ਹੀ ਨਹੀਂ ਬਈ, ਆਹ ਤਾਂ ਰੌਲਾ ਹੀ ਨਹੀਂ ਕੋਈ ਕਿਸੇ ਕਿਸਮ ਦਾ ਯਾਰ। ਜਿਹੜੇ ਹਿਸਾਬ ਨਾਲ ਅਸੀਂ ਇੱਕ ਦੂਜੇ ਨੂੰ ਮਾਰੀ ਜਾਂਦੇ ਹਾਂ, ਕਿਉਂ ਅਸੀਂ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋਏ ਹਾਂ? ਕੀ ਵੰਡਣਾ ਅਸੀਂ, ਕੀ ਕੱਢਣਾ? ਮੀਡੀਆ ਦੇ ਵਿੱਚ ਵੀਰ ਲਿਖਦਾ ਕਿ ਮੀਡੀਆ ਨੇ ਬਹੁਤ ਗੰਦ ਪਾਇਆ। ਬਿਲਕੁਲ ਬਾਈ, ਮੀਡੀਆ ਤੜਕੇ ਦਾ ਮੈਂ ਦੇਖ ਲੈਂਦੇ ਹਾਂ, ਮਸ਼ਹੂਰ ਗੈਂਗਸਟਰ ਗੋਲੀਆਂ ਨਾਲ ਭੁੰਨਿਆ, ਮਸ਼ਹੂਰ ਗੈਂਗਸਟਰ ਢੇਰੀ ਕਰਤਾ, ਇਹ ਕਰਤਾ, ਉਹ ਕਰਤਾ, ਇਹ ਕਰਤਾ। ਜਦੋਂ ਕਿ ਮਾਂ ਦਾ ਪੁੱਤ ਮਰਦਾ, ਕਿਸੇ ਭੈਣ ਦਾ ਭਰਾ ਮਰਦਾ, ਕਿਸੇ ਬੱਚੇ ਦਾ ਬਾਪ ਮਰਦਾ, ਉਦੋਂ ਕਿਸੇ ਦਾ ਸੁਹਾਗ ਮਰਦਾ। ਘੱਟੋ ਘੱਟ ਇਹ ਗੱਲਾਂ ਉਦੋਂ ਸੋਚ ਲਿਆ ਕਰੋ। ਇਹ ਗੈਂਗਸਟਰ ਐਡਾ ਨਹੀਂ, ਕੋਈ ਇੰਨਾ ਬੰਦਾ ਮਾੜਾ ਨਹੀਂ ਹੁੰਦਾ ਜਿੰਨਾ ਤੁਸੀਂ ਬਣਾ ਲੈਂਦੇ ਹੋ, ਪਰ ਉਹਨੂੰ ਤੁਸੀਂ ਇਸ ਤਰ੍ਹਾਂ ਪ੍ਰਚਾਰ ਦਿਓ, ਇਹ ਹੋ ਗਿਆ, ਉਹ ਹੋ ਗਿਆ, ਇਹ ਹੋ ਗਿਆ, ਸਿਰਫ TRP ਲਈ ਆ। ਤੰਦਰੋਂ ਕਦੇ ਸਾਡੀ ਜਵਾਨੀ ਚਿੱਟਿਆਂ ਤੇ ਲਾ ਮਾਰੀ, ਕਦੀ ਸਾਡੀ ਜਵਾਨੀ ਝੂਠੇ ਮੁਕਾਬਲਿਆਂ 'ਚ ਮਾਰੀ, ਹੁਣ ਅਸੀਂ ਆਪਸ ਵਿੱਚ ਮਰੀ ਜਾਂਦੇ ਹਾਂ। ਆ ਜਿਹੜੇ ਸਾਨੂੰ ਵਰਤਣ ਵਾਲੇ ਲੋਕ ਨੇ, ਕਿਹੜੀ ਚੰਦਰੀ ਜਿਹੜੀ ਨਜ਼ਰ ਆ ਉਹ ਪੰਜਾਬ ਨੂੰ ਲੱਗ ਗਈ, ਕਿਹੜੀਆਂ ਬੁਰੀਆਂ ਬਲਾਵਾਂ ਨੇ ਪੰਜਾਬ ਘੇਰ ਲਿਆ, ਕਿਵੇਂ ਪੰਜਾਬ ਦੀਆਂ ਮਾਵਾਂ ਦੀਆਂ ਕੁੱਖਾਂ ਜਿਹੜੀਆਂ ਉੱਜੜ ਰਹੀਆਂ ਨੇ, ਕਿਸ ਤਰ੍ਹਾਂ ਪੰਜਾਬ ਦੇ ਨੌਜਵਾਨ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋਏ ਆ। ਪੰਜਾਬੀਓ, ਮੈਂ ਅੱਜ ਦੀ ਜੋ ਘਟਨਾ ਘਟੀ ਆ, ਕੁਲਵੀਰ ਨਰੂਆਣਾ ਤੇ ਉਹਦਾ ਇੱਕ ਸਾਥੀ, ਦੋ ਨੌਜਵਾਨਾਂ ਦੀ ਮੌਤ ਹੋਈ ਆ ਤੇ ਇੱਕ ਨੌਜਵਾਨ ਜਿਹੜਾ ਉਹ ਗੰਭੀਰ ਜ਼ਖਮੀ ਹੋਇਆ। ਤਾਂ ਉਸ ਸੰਬੰਧ 'ਚ ਗੱਲ ਕਰਨੀ ਆ ਕਿ ਪਿਛਲੇ ਇੱਕ ਦਹਾਕੇ ਤੋਂ, ਪਿਛਲੇ 10 ਸਾਲਾਂ ਤੋਂ ਪੰਜਾਬ ਦੇ ਸੈਂਕੜੇ ਨੌਜਵਾਨ ਜਿਹੜੇ ਉਹ ਮੌਤ ਦੇ ਮੂੰਹ 'ਚ ਜਾ ਪਏ ਨੇ। ਮੈਨੂੰ ਲੱਗਦਾ ਕਿ ਨਾ ਸਾਡੀ ਜਵਾਨੀ ਦਾ ਕੋਈ ਵੱਟ ਦਾ ਰੌਲਾ, ਨਾ ਕੋਈ ਅਣਖ ਇੱਜ਼ਤ ਦਾ ਰੌਲਾ ਹੈ। ਰੌਲਾ ਹੈ ਕਾਹਦਾ? ਅੱਜ ਅਸੀਂ ਕੁਲਵੀਰ ਦੇ ਉੱਥੇ ਜੋ ਦੇਖਿਆ, ਜਾਂ ਪਹਿਲਾਂ ਵੀ ਜਦੋਂ ਕੋਈ ਨੌਜਵਾਨ ਮਰਦਾ, ਉਹਦੇ ਘਰਦਿਆਂ ਦਾ ਜਿਹੜਾ ਬਰਲਾਪ ਹੈ ਉਹ ਦੇਖਦੇ ਹਾਂ ਤਾਂ ਯਾਰ ਬੰਦੇ ਦੇ ਅੰਦਰੋਂ ਕਲੇਜਾ ਫਟ ਕੇ ਬਾਹਰ ਨੂੰ ਆਉਣ ਵਾਲੀ ਗੱਲ ਹੁੰਦੀ ਹੈ ਕਿ ਕਿਸ ਤਰ੍ਹਾਂ ਉਹ ਮਾਂ ਦੀਆਂ ਆਂਦਰਾਂ ਬਲੂੰਦਰੀਆਂ ਜਾਂਦੀਆਂ ਨੇ। ਅੱਜ ਅਸੀਂ ਉਹ ਮਾਂ ਰੋਂਦੀ ਦੇਖੀ ਕਿ ਕਿਵੇਂ ਉਸ ਮਾਂ ਦਾ ਇੱਕ ਰਲਾਹਟ ਸੁਣ ਕੇ ਮੈਨੂੰ ਲੱਗਦਾ ਕਿ ਆਸਮਾਨ ਦੇ ਵੀ ਹਿੱਕ ਪਾੜ ਜੇ। ਬਾਲ ਖੁੱਲ੍ਹੇ ਹੋਏ ਨੇ, ਗਲ 'ਚ ਪੈਂਦੇ ਨੇ, ਕੋਈ ਸੁੱਧ ਬੁੱਧ ਨਹੀਂ ਹੈ। ਉਹਦਾ ਛੋਟਾ ਜਿਹਾ ਬੱਚਾ, ਇੱਕ 8-9 ਸਾਲ ਦੀ ਉਮਰ ਹੋਣੀ ਹੈ, ਬਾਰ-ਬਾਰ ਮਰੇ ਹੋਏ ਆਪਣੇ ਬਾਪ ਦੇ ਮੂੰਹ ਦੇ ਉੱਤੋਂ ਦੀ ਹੱਥ ਫੇਰ ਰਿਹਾ। ਉਹਦੀ ਘਰ ਵਾਲੀ
ਇੱਕ ਨੌਜਵਾਨ ਜਿਹੜੀ ਕੁੜੀ ਹੈ ਉਹਦੀ ਜ਼ਿੰਦਗੀ ਤਬਾਹ ਹੋ ਗਈ। ਉਹਦਾ ਬੁੱਢਾ ਬਾਪ, ਜਿਹੜੇ ਬਾਪ ਦੀ ਅਰਥੀ ਪੁੱਤ ਦੇ ਕੰਧਿਆਂ ਤੇ ਜਾਣੀ ਸੀ, ਅੱਜ ਪੁੱਤ ਦੀ ਅਰਥੀ ਉਸ ਬੁੱਢੇ ਬਾਪ ਦੇ ਕੰਧਿਆਂ ਤੇ ਆਈ ਆ। ਸੋਚ ਕੇ ਦੇਖੋ ਯਾਰ, ਜਦੋਂ ਬਾਪ ਇੱਕ ਨੌਜਵਾਨ ਪੁੱਤ ਨੂੰ ਉਹਦੀ ਲਾਸ਼ ਨੂੰ ਚੱਕ ਕੇ ਸਿਵਿਆਂ ਵੱਲ ਲੈ ਕੇ ਜਾਂਦਾ ਤੇ ਧਰਤੀ ਵੇਲ ਨਹੀਂ ਦਿੰਦੀ ਉਸ ਸਮੇਂ ਬਾਪ ਨੂੰ। ਇਹ ਦੁਖਾਂਤ ਕਿੱਡਾ ਵੱਡਾ ਵਾਪਰ ਰਿਹਾ ਸਾਡੇ ਪੰਜਾਬ ਦੇ ਵਿੱਚ। ਇੱਕ ਨਹੀਂ, ਦੋ ਨਹੀਂ, ਸੈਂਕੜੇ ਮੁੰਡੇ ਨੌਜਵਾਨ ਵਧੀਆ, ਜਿਹੜੇ ਕੋਈ ਚੰਗੇ ਖਿਡਾਰੀ ਵੀ ਸੀ, ਚੰਗੇ ਕਿਰਦਾਰਾਂ ਦੇ ਵੀ ਸੀ, ਉਹ ਵੀ ਇਹਦੀ ਭੇਂਟ ਚੜ੍ਹ ਗਏ। ਸਾਨੂੰ ਕੀ ਲੱਗਦਾ ਕਿ ਇੱਕ ਇਨਸਾਨ ਚਲੇ ਜਾਣ ਨਾਲ, ਜਦੋਂ ਇੱਕ ਇਨਸਾਨ ਮਰਦਾ ਨਾ, ਉਹ ਤਾਂ ਮਿੱਟੀ ਹੋ ਜਾਂਦਾ, ਉਹਨੂੰ ਕੋਈ ਪਤਾ ਨਹੀਂ ਮਰਨ ਵਾਲਾ ਤਾਂ ਚਲਾ ਗਿਆ, ਉਹ ਤਾਂ ਮਿੱਟੀ ਹੋ ਗਿਆ। ਪਰ ਉਹਦੇ ਮਗਰ ਕਿੰਨੀਆਂ ਜ਼ਿੰਦਗੀਆਂ ਮਰਦੀਆਂ ਨੇ, ਕਦੇ ਸੋਚਿਆ? ਰੌਲਾ ਕੀ ਆ? ਕਹਿੰਦੇ 88 ਦੇ ਵਿੱਚ, 88-90 ਦੀ ਗੱਲ ਹੈ, ਸੁਣੀ ਸੁਣਾਈ ਗੱਲ ਹੈ, ਆਪਾਂ ਤਾਂ ਬਹੁਤ ਛੋਟੇ ਸੀ ਉਦੋਂ, ਕਿ ਮੱਖਣ ਨੂੰ ਮਾਰਨ ਦੇ ਵਿੱਚ ਡਿੰਪੀ ਦਾ ਨਾਮ ਲੱਗਦਾ ਰਿਹਾ, ਡਿੰਪੀ ਨੂੰ ਮਾਰਨ ਦੇ ਵਿੱਚ ਰੌਕੀ ਦਾ ਨਾਮ ਲੱਗਦਾ ਰਿਹਾ, ਰੌਕੀ ਨੂੰ ਮਾਰਨ ਦੇ ਵਿੱਚ ਜੈਪਾਲ ਦਾ ਨਾਮ ਲੱਗਦਾ ਰਿਹਾ, ਜੈਪਾਲ ਨੂੰ ਪੁਲਿਸ ਨੇ ਮਾਰ ਦਿੱਤਾ। ਕੀ ਲੱਗਦਾ, ਜਿਹੜਾ ਵੀ ਇਨਸਾਨ ਅੱਜ ਕਿਸੇ ਨੂੰ ਮਾਰਦਾ, ਕਿਸੇ ਦੇ ਘਰੇ ਸਿਵਾ ਬਾਲਦਾ ਹੈ, ਕੀ ਉਹ ਇਨਸਾਨ ਜਿਉਂਦਾ ਰਹਿ ਸਕਦਾ? ਮੈਨੂੰ ਇੱਕ ਉਦਾਹਰਨ ਤੁਸੀਂ ਦੇਖ ਲਿਓ, ਦੱਸ ਦਿਓ ਵੀ ਇੱਕ ਵੀ ਬੰਦਾ ਐਸਾ ਹੋਵੇ ਜਿਹਨੇ ਕਿਸੇ ਨੂੰ ਮਾਰ ਕੇ ਸੁੱਖ ਦਾ ਜੀਵਨ ਬਤੀਤ ਕੀਤਾ ਹੋਵੇ, ਵਧੀਆ ਜ਼ਿੰਦਗੀ ਨਿਭਾਈ ਹੋਵੇ, ਉਹਦੇ ਵੀ ਇੱਕ ਦਿਨ ਘਰੇ ਸਿਵਾ ਬਲਦਾ। ਕਾਹਦਾ ਰੌਲਾ? ਪੱਗ ਦਾ ਰੌਲਾ ਹੈ ਵੀ ਉਹਨੂੰ ਮਾਰ ਕੇ ਪੱਗ ਸਾਡੇ ਸਿਰ ਤੇ ਆ ਜੂ, ਉਹਨੂੰ ਮਾਰ ਕੇ ਪੱਗ ਸਾਡੇ ਸਿਰ ਤੇ ਆ ਜੂ। ਉਹ ਬਾਈ, ਇਹ ਪੱਗ ਕਿਹਦੇ ਸਿਰ ਤੇ ਰਹੀ? ਇਹ 2-4 ਦਿਨ ਦੀ ਫੋਕੀ ਵਾਹ ਵਾਹ ਬੱਲੇ ਬੱਲੇ ਆ ਫੇਸਬੁੱਕਾਂ ਤੇ, ਵੀ ਬੜਾ ਬੰਦਾ, ਬਈ ਬੜਾ ਬੰਦਾ, ਬੰਦਾ ਮਾਰਤਾ, ਬੰਦਾ ਮਾਰਤਾ। ਯਾਰ ਕਿੰਨੇ ਨੌਜਵਾਨ ਮੁੰਡੇ ਮਰੇ। ਰਾਣਾ ਮਰਦਾ ਮੁੰਡਾ ਸੇਖੇ ਵਾਲਾ, ਉਹਦੇ ਘਰ ਵਾਲੀ ਕੋਲ ਬੱਚਾ ਹੋਣ ਵਾਲਾ, ਪੇਟ 'ਚ ਬੱਚਾ ਹੁੰਦਾ, ਉਹਦੇ ਘਰ ਵਾਲੀ ਗੱਡੀ 'ਚ ਨਾਲ ਬੈਠੀ ਹੁੰਦੀ ਹੈ, ਉੱਥੇ ਉਹਦੇ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ। ਉਹ ਮੁੰਡਾ ਚੰਡੀਗੜ੍ਹ ਮਰਿਆ, ਗੁਰਲਾਲ ਬਰਾੜ, ਕੱਲਾ ਕੱਲਾ ਮਾਪਿਆਂ ਦਾ ਪੁੱਤ ਸੀ, ਮਿੱਟੀ ਬਣਾ ਦਿੱਤਾ ਗਿਆ। ਫਿਰ ਉਹ ਗੁਰਲਾਲ ਭਲਵਾਨ ਮਰਦਾ ਹੈ, ਜਿਹੜਾ ਮੁੰਡਾ ਫਰੀਦਕੋਟ ਮਰਦਾ ਹੈ। ਸ਼ੇਰਾ ਖੁੱਬਣ ਮਰਦਾ ਹੈ, ਸ਼ੇਰਾ ਖੁੱਬਣ ਮਰਦਾ ਹੈ। ਵਿੱਕੀ ਗੌਂਡਰ ਮਰਦਾ, ਉਹਦੇ ਨਾਲ 2 ਸਾਥੀ ਹੋਰ ਮਰਦੇ ਨੇ। ਜੰਪੀ, ਬੰਟੀ, ਨਿਸ਼ਾਨ ਮਾਰੇ ਜਾਂਦੇ ਨੇ। ਸੁੱਖਾ ਕਾਲੋਂ ਮਾਰਿਆ ਜਾਂਦਾ ਹੈ। ਦਵਿੰਦਰ ਬੰਬੀਹਾ ਮਾਰਿਆ ਜਾਂਦਾ ਹੈ। ਕਿੰਨਿਆਂ ਕਦੇ ਨਾਂ ਲਵਾਂ ਮੈਂ? ਇਹਨਾਂ 5-7-10 ਸਾਲਾਂ ਦੇ ਵਿੱਚ ਸੈਂਕੜੇ ਨੌਜਵਾਨ ਇਹਦੀ ਭੇਂਟ ਚੜ੍ਹ ਗਏ। ਦੱਸੋ ਬਾਈ, ਰੌਲਾ ਸਾਡਾ ਕਾਹਦਾ? ਕਿਹੜੀ ਗੱਲ ਦਾ ਰੌਲਾ ਸੀ? ਕਿਹੜੀ ਗੱਲ ਪਿੱਛੇ ਲੜ ਰਹੇ ਹਾਂ? ਪਹਿਲਾਂ ਸਾਰੇ ਇੱਕ ਹੁੰਦੇ ਸੀ, ਸਾਰੇ ਇੱਕ ਹੁੰਦੇ ਨੇ, ਇਕੱਠੇ ਰਹਿੰਦੇ ਨੇ, ਇਕੱਠੇ ਖਾਂਦੇ ਪੀਂਦੇ ਨੇ। ਫਿਰ ਉੱਥੋਂ ਦੁਸ਼ਮਣੀਆਂ ਵੱਧਦੀਆਂ ਨੇ, ਇੱਕ ਦੂਜੇ ਨੂੰ ਮਾਰਨਾ ਸ਼ੁਰੂ ਕਰ ਦਿੰਦੇ ਆ। ਮਨ ਬੜਾ ਉਦਾਸ ਆ ਯਾਰ, ਕਿ ਉਹ ਜਿਹੜਾ ਸੀਨ ਆ ਨਾ, ਜਿਹੜਾ ਉਹ ਦ੍ਰਿਸ਼ ਆ ਨਾ, ਜਿਹੜਾ ਜਦੋਂ ਅੱਖਾਂ ਦੇਖਦੀਆਂ ਨੇ ਕਿ ਕਿਵੇਂ ਇੱਕ ਮਾਂ ਪੁੱਤ ਦੀ ਛਾਤੀ ਤੇ ਡਿੱਗ ਡਿੱਗ ਬੈਣ ਪਾਉਂਦੀ ਹੈ, ਕਿਵੇਂ ਇੱਕ ਛੋਟਾ ਜਿਹਾ ਬੱਚਾ ਆਪਦੇ ਬਾਪ ਨੂੰ, ਹੁਣ ਉਹ ਬੱਚਾ ਜਿਹੜਾ ਨਾ, ਉਹਨੂੰ ਹਰ ਸ਼ੈ ਮਿਲ ਜਾਣੀ ਆ ਦੁਨੀਆ ਦੀ, ਪਰ ਪਿਓ ਨਹੀਂ ਮਿਲਣਾ।
ਜਿਹੜੀ ਘਰ ਵਾਲੀ ਆ ਵਿਚਾਰੀ, ਉਹਨੂੰ ਉਹਦੇ ਘਰ ਵਾਲਾ ਨਹੀਂ ਮਿਲਣਾ। ਇੱਕ ਮਾਂ ਦੀਆਂ ਆਂਦਰਾਂ ਬਲੂੰਦਰੀਆਂ ਗਈਆਂ, ਆਂਦਰਾਂ ਉਹਦੀਆਂ ਖਤਮ ਹੋ ਗਈਆਂ, ਉਹ ਮਾਂ ਨੂੰ ਪੁੱਤ ਨਹੀਂ ਮਿਲਣਾ। ਉਸ ਬਾਪ ਨੂੰ ਜਿਹੜੇ ਬਾਪ ਦਾ ਉਹਨੇ ਬੁੱਢੇ ਹੋਏ ਦਾ ਉਹਦੀ ਡੰਗੋਰੀ ਬਣਨਾ ਸੀ, ਉਹਦਾ ਸਹਾਰਾ ਬਣਨਾ ਸੀ, ਉਹਨੂੰ ਉਹ ਬੱਚਾ ਨਹੀਂ ਮਿਲਣਾ। ਸਾਥੀਓ, ਇੱਥੇ ਇੱਕ ਜਾਨਵਰ ਵੀ ਮਰ ਜੇ ਨਾ, ਜਾਨਵਰ ਵੀ ਮਰ ਜੇ ਤਾਂ ਵੀ ਬੰਦੇ ਨੂੰ ਦੁੱਖ ਲੱਗਦਾ ਕਿ ਯਾਰ ਜਾਨਵਰ ਕਿਉਂ ਮਰ ਗਿਆ, ਤੇ ਬੰਦਾ ਤਾਂ ਯਾਰ ਬਹੁਤ ਕੀਮਤੀ ਚੀਜ਼ ਆ। ਸੋ ਇਸ ਕਰਕੇ ਮਨ ਅੱਜ ਬੜਾ ਭਰਿਆ ਵਾ ਸੀ, ਅਰਦਾਸ ਮਨ ਸੀ ਕਿ ਯਾਰ ਝੱਲੇ ਨਹੀਂ ਜਾਂਦੇ ਬਾਈ, ਪਰਿਵਾਰ ਐ ਰੋਂਦਾ, ਉੱਥੇ ਕੋਈ ਬੰਦਾ ਖੜਾ ਹੋਵੇ ਨਾ, ਝੱਲਿਆ ਨਹੀਂ ਜਾਂਦਾ। ਸੰਸਾਰ ਉੱਜੜ ਜਾਂਦਾ। ਅੱਜ ਨੇਰ ਪੈ ਗਿਆ ਉਹਨਾਂ ਘਰਾਂ ਦੇ ਵਿੱਚ ਜਿਨ੍ਹਾਂ ਦੇ ਪੁੱਤ ਮਾਰੇ ਗਏ। ਕਿੰਨੀਆਂ ਮਾਵਾਂ ਦੇ ਪਹਿਲਾਂ ਪੁੱਤ ਮਰੇ, ਉਹਨਾਂ ਦੇ ਘਰ ਉੱਜੜੇ, ਉਹਨਾਂ ਦੇ ਨੇਰ ਪਿਆ, ਉਹਨਾਂ ਦੀਆਂ ਖਾਨੀਆਂ ਹੋ ਗਈਆਂ। ਕਾਹਦੀ ਯਾਰ ਫੋਕੀ, ਮੈਂ ਫੋਕੀ ਬੱਲੇ ਬੱਲੇ, ਜਾਂ ਉਹੀ ਗੱਲ ਮੈਂ ਫਿਰ ਕਹਿੰਦਾ ਕਿ ਸਿਰਫ ਇਸ ਗੱਲ ਲਈ ਕਿ ਸਾਡੇ ਸਿਰ ਤੇ ਪੱਗ ਆ ਜੂਗੀ। ਪੱਗਾਂ ਬਾਈ ਕਿੱਥੇ ਟਿਕਦੀਆਂ? ਐ ਪੱਗਾਂ ਨਹੀਂ ਟਿਕਦੀਆਂ, ਬੰਦੇ ਮਾਰ ਕੇ ਨਹੀਂ ਬਾਈ ਪੱਗਾਂ ਟਿਕਦੀਆਂ। ਇੱਕ ਵੀਰ ਲਿਖਦਾ ਕਿ ਬਾਈ ਇਹ ਸਾਰਾ ਮਾਹੌਲ ਸਿਆਸੀ ਬੰਦੇ ਪੈਦਾ ਕਰਦੇ। ਇਹ ਤਾਂ ਬਾਈ ਹੈਗੀ ਹੈ, ਇਹ ਸਿਸਟਮ ਦਾ ਕਸੂਰ ਹੈ, ਸਿਆਸੀ ਬੰਦਿਆਂ ਦਾ ਕਸੂਰ ਹੈ। ਉਹਨਾਂ ਨੇ ਸਾਨੂੰ ਸਾਡੀ ਜਵਾਨੀ ਨੂੰ ਕਿਵੇਂ ਵਰਤਣਾ ਹੈ ਪਹਿਲਾਂ ਵਰਤਦੇ ਨੇ, ਫਿਰ ਮਰਵਾਉਂਦੇ ਨੇ। ਪਰ ਪੰਜਾਬ ਦੇ ਪੁੱਤਰੋ ਕਿਹੜੇ ਰਾਹ ਪੈ ਗਏ, ਕਿਹੜੇ ਰਾਹ ਪੈ ਗਏ। ਇਹ ਰਾਹ ਸਿੱਧਾ ਮੌਤ ਵੱਲ ਲੈ ਕੇ ਜਾਂਦਾ, ਸਿੱਧੀ ਮੌਤ ਹੈ। ਕੋਈ ਖੁਸ਼ਕਿਸਮਤੀ ਹੋਊਗਾ ਜਿਹੜਾ ਇਹ ਰਾਹ ਤੋਂ ਵਾਪਸ ਆ ਕੇ ਆਪਦੇ ਪਰਿਵਾਰ ਦੇ ਵਿੱਚ ਜੀਵਨ ਬਸਰ ਕਰੂਗਾ। ਹਾਂ, ਜੇ ਲੜਨਾ ਹੈ ਆਪਣੇ ਹੱਕਾਂ ਲਈ ਇਕੱਠੇ ਹੋ ਕੇ ਲੜੀਏ, ਪੰਜਾਬ ਨੂੰ ਬਚਾਉਣ ਲਈ ਲੜੀਏ, ਪੰਜਾਬੀਅਤ ਨੂੰ ਬਚਾਉਣ ਲਈ ਲੜੀਏ। ਕੀ ਪਤਾ ਹੁੰਦਾ ਇਨਸਾਨ ਨੂੰ ਯਾਰ, ਉਹਨੂੰ ਕੀ ਪਤਾ ਸੀ ਉਹਨਾਂ ਦੋ ਨੌਜਵਾਨਾਂ ਨੂੰ ਕਿ ਸਵੇਰੇ 7 ਵਜੇ ਪੌਣੇ 8 ਦੀ ਘਟਨਾ ਹੈ, 7:30 ਵਜੇ ਤੱਕ ਵੀ ਨਹੀਂ ਪਤਾ ਸੀ ਕਿ ਸਾਡੀ ਮੌਤ ਸਾਨੂੰ ਉਡੀਕ ਰਹੀ ਹੈ। ਬਿਲਕੁਲ ਪਾਣੀ ਦੇ ਬੁਲਬੁਲੇ ਵਾਲੀ ਗੱਲ ਆ ਬੰਦੇ ਦੀ, ਕਦੋਂ ਬੰਦਾ ਬੁਲਬੁਲਾ ਫੁੱਟ ਜਾਂਦਾ ਬੰਦੇ ਦਾ। ਅਗਲੀ ਗੱਲ ਮੈਂ ਮੀਡੀਆ ਵਾਲਿਆਂ ਨੂੰ ਕਹਿਣਾ ਚਾਹੁੰਦਾ, ਮਾੜੀ ਮੋਟੀ ਸ਼ਰਮ ਕਰਿਆ ਕਰੋ ਯਾਰ, ਠੀਕ ਆ? ਮੀਡੀਆ ਵਾਲਿਓ, ਤੁਸੀਂ ਖਬਰ ਬਣਾਉਣੀ ਆ ਬਣਾਓ ਜੀ, ਸਦਕੇ ਬਣਾਓ। ਉੱਥੇ ਘੱਟੋ ਘੱਟ ਬਾਈ ਮੈਂ ਉੱਥੇ ਵੀ ਨਹੀਂ, ਹੋਰ ਵੀ ਮੈਂ ਉਹਦੇ ਜੈਪਾਲ ਦੇ ਵੀ ਦੇਖਦਾ ਰਿਹਾ ਕਿ ਜਿੱਦੇ ਜੈਪਾਲ ਦੇ ਲਾਸ਼ ਲੈ ਕੇ ਆਂਦੀ ਗਈ, ਜਿੰਨੇ ਇਹ ਇਸ ਤਰ੍ਹਾਂ ਦੇ ਹਾਦਸੇ ਹੁੰਦੇ ਨੇ ਉੱਥੇ, ਠੀਕ ਆ ਤੁਸੀਂ ਉਹਦੀ ਖਬਰ ਕਰਨੀ ਆ, ਕਰੋ ਜੀ ਸਦਕੇ ਕਰੋ। ਪਰ ਇਹ ਥੋੜ੍ਹੀ ਹੁੰਦਾ ਯਾਰ, ਜੇ ਨਵਾਉਣਦੇ ਨੇ ਬੰਦੇ ਨੂੰ ਤਾਂ ਵੀ ਤੁਸੀਂ ਪਤੰਦਰੋਂ 50-50 ਕੈਮਰੇ ਲੈ ਕੇ ਉੱਥੇ ਖੜ੍ਹ ਜਾਂਦੇ ਹੋ। ਜੇ ਉੱਥੇ ਕਿਸੇ ਨੇ ਮੂੰਹ ਦੇਖਣਾ ਨੇੜੇ ਹੋ ਕੇ ਤਾਂ ਵੀ ਤੁਹਾਡਾ ਉੱਥੇ ਮੇਲਾ ਲੱਗਿਆ ਹੁੰਦਾ, 4 ਚੁਫੇਰੋਂ ਘੇਰੀ ਖੜ੍ਹੇ ਹੁੰਦੇ ਹੋ। ਦੁੱਖ ਸਮਝਿਆ ਕਰੋ, ਇਹ ਦੁੱਖ ਉਹ ਦੁੱਖ ਦੇਖਿਆ ਕਰੋ, ਉਹਨੂੰ ਮਹਿਸੂਸ ਕਰਿਆ ਕਰੋ, ਉਸ ਦਰਦ ਨੂੰ, ਕਿ ਉਸ ਸਮੇਂ ਉਸ ਪਰਿਵਾਰ ਦੇ ਉੱਤੇ ਕੀ ਬੀਤਦੀ ਆ, ਉਹਦੇ ਰਿਸ਼ਤੇਦਾਰਾਂ ਮਿੱਤਰਾਂ ਸੱਜਣਾਂ 'ਤੇ ਕੀ ਬੀਤਦੀ ਹੁੰਦੀ ਹੈ।
ਸੋ ਬਾਈ ਅਖੀਰ ਦੇ ਉੱਤੇ ਮੈਂ ਇਹੀ ਪੰਜਾਬ ਵਾਲਿਆਂ ਨੂੰ ਕਹਿਣਾ ਚਾਹੁੰਦਾ ਕਿ ਪੰਜਾਬ ਦੇ ਨੌਜਵਾਨੋ, ਬਾਈ ਜਿੰਨੇ ਸਾਡੇ ਮਾੜੇ ਮੋਟੇ ਗਿਲੇ ਸ਼ਿਕਵੇ ਨੇ ਨਾ, ਭੁਲਾ ਦਿਓ ਸਾਰੇ, ਕੱਢ ਦਿਓ ਮਨਾਂ ਚੋਂ ਯਾਰ। ਕੁਛ ਨਹੀਂ ਹੈ ਇੱਥੇ। ਕੀ ਲੈ ਜਾਓਗੇ ਯਾਰ? ਕਿਸੇ ਨੂੰ ਮਾਰ ਕੇ ਕੀ ਲੈ ਜਾਓਗੇ? ਮਰ ਕੇ ਮਾਰਨਾ ਪੈਂਦਾ। ਬੰਦਾ ਉਦੋਂ ਮਾਰਦਾ ਬੰਦੇ ਨੂੰ ਜਦੋਂ ਸਿਰੋਂ ਪਾਣੀ ਲੰਘ ਜਾਂਦਾ। ਆਹ ਤਾਂ ਕੋਈ ਪਾਣੀ ਵਾਲੀ ਗੱਲ ਹੀ ਨਹੀਂ ਬਈ। ਆਹ ਤਾਂ ਰੌਲਾ ਹੀ ਨਹੀਂ ਕੋਈ ਕਿਸੇ ਕਿਸਮ ਦਾ ਯਾਰ। ਜਿਹੜੇ ਹਿਸਾਬ ਨਾਲ ਅਸੀਂ ਇੱਕ ਦੂਜੇ ਨੂੰ ਮਾਰੀ ਜਾਂਦੇ ਹਾਂ, ਕਿਉਂ ਅਸੀਂ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋਏ ਹਾਂ? ਕੀ ਵੰਡਣਾ ਅਸੀਂ, ਕੀ ਕੱਢਣਾ? ਮੀਡੀਆ ਦੀ ਵਿੱਚ ਵੀਰ ਲਿਖਦਾ ਕਿ ਮੀਡੀਆ ਨੇ ਬਹੁਤ ਗੰਦ ਪਾਇਆ। ਬਿਲਕੁਲ ਬਾਈ, ਮੀਡੀਆ ਤੜਕੇ ਦਾ ਮੈਂ ਦੇਖ ਲੈਂਦੇ ਹਾਂ, ਮਸ਼ਹੂਰ ਗੈਂਗਸਟਰ ਗੋਲੀਆਂ ਨਾਲ ਭੁੰਨਿਆ, ਮਸ਼ਹੂਰ ਗੈਂਗਸਟਰ ਢੇਰੀ ਕਰਤਾ, ਇਹ ਕਰਤਾ, ਉਹ ਕਰਤਾ, ਇਹ ਕਰਤਾ। ਜਦੋਂ ਕਿ ਮਾਂ ਦਾ ਪੁੱਤ ਮਰਦਾ, ਕਿਸੇ ਭੈਣ ਦਾ ਭਰਾ ਮਰਦਾ, ਕਿਸੇ ਬੱਚੇ ਦਾ ਬਾਪ ਮਰਦਾ, ਉਦੋਂ ਕਿਸੇ ਦਾ ਸੁਹਾਗ ਮਰਦਾ। ਘੱਟੋ ਘੱਟ ਇਹ ਗੱਲਾਂ